ਮੱਥਾ ਚੁੰਮ ਕੇ ਦਰੂਦ ਸ਼ਰੀਫ ਪੜ੍ਹ ਕੇ ਮਾਂ ਮੈਨੂੰ ਫੂਕ ਦੇ ਕੇ ਟੋਰ ਤੋਂ ਦੇ ਮੇਰੇ ਤਾਂ ਸੱਤੇ ਹੀ ਖੈਰਾ ਵਾ ਯਾਰ ਮਾਂ ਫੂਕ ਤੈਨੂੰ ਤਾਂ ਮਾਰਦੀ ਹੈ ਸ਼ਰਟ ਚੋਂ ਜਿਹੜੇ ਧਮੱਕੇ ਆ ਰਹੇ ਇਹਦੇ ਬੱਚੇ ਕਿਸੇ ਦੇ ਘਰ ਗਏ ਤੇ ਉਹ ਵੀ ਸੇਬ ਖਾ ਰਹੇ ਸੀ ਤੇ ਉਹਦੇ ਨਾਲ ਵੇਖ ਕੇ ਨਾਲ ਇਹਦਾ ਮੁੰਡਾ ਦੂਜੇ ਆਪਣੇ ਭਰਾ ਨੂੰ ਕਹਿੰਦਾ ਓਏ ਆਹ ਸੇਬ ਆ ਕਹਿੰਦਾ ਉਹ ਕਹਿੰਦਾ ਵੀ ਅਸੀਂ ਕੀ ਖਾ ਕੇ ਆਏ ਐਸੇ ਨੂੰ ਜਾਣ ਕੇ ਮੈਨੂੰ ਦੱਸਣੇ ਕਿ ਮੇਰਾ ਦਿਲ ਭਰ ਗਿਆ ਕਿਉਂਕਿ ਐਟਮ ਪੂਰੀ ਹੋ ਗਈ ਨਾ ਨੈਕਸਟ ਕੋਈ ਹੋਰ ਐਟਮ ਆਵੇ ਸਹੀ ਫਿਰ ਹੁਣ ਤੇ ਚੁੱਪ ਕਰ ਜਾ ਮੇਰੇ ਸਿਰ ਪੀੜ ਹੋ ਕੋਈ ਜ਼ਰੀਆ ਬੰਦਾ ਤਾਂ ਤੁਸੀਂ ਜ਼ਰੀਆ ਖਰਾਬ ਕਰ ਲਿਆ ਕਹਿੰਦਾ ਜਦੋਂ ਰੱਬ ਰਜ਼ਕ ਦਿੰਦਾ ਨਾ ਤਾਂ ਕੋਈ ਜ਼ਰੀਆ ਬਣਦਾ ਤੁਸੀਂ ਜ਼ਰੀਆ ਹੀ ਖਰਾਬ ਕਰ ਲਿਆ ਹਾਂ ਤੁਸੀਂ ਵਸੀਲੇ ਨਾਲ ਬਗਾੜੀ ਹੋਈ ਹੈ जिंदगी हर कदम एक नई जंग है ਬਾਫਾ यार इनको समझा यार इन्हों ਕੀ ਹੁਆ ਇਹਦੇ ਕੋ ਕਿੰਨੇ ਕ ਪੈਸੇ ਆ ਜਾਣ ਤੇ ਇਹ ਸ਼ਰਟਾਂ ਨਵੀਆਂ ਲੈ ਲੈ ਯਾਰ ਇਹਨੇ ਮੈਨੂੰ ਇੱਕ ਅਮਾਉਂਟ ਦੱਸ ਦੇ ਨਾ ਕਿ ਸਾਜਿਦ ਕੋ 2 ਕਰੋੜ ਰੁਪਏ ਆ ਜਾਏ ਨਾ ਫਿਰ ਇਹ ਵਿੱਚੋਂ 20,000 ਰੁਪਏ ਦੀਆਂ ਆਪਣੇ ਪੈਂਟ ਸ਼ਰਟ ਲੈ ਲੇਗਾ ਮਤਲਬ ਮੈਨੂੰ ਇੱਕ ਅਮਾਉਂਟ ਦੱਸ ਮੈਂ ਅੱਲਾ ਅੱਗੇ ਦੁਆ ਕਰਾਂਗੇ ਯਾਰ ਇਹਨੂੰ 2.5 ਕਰੋੜ ਦੇ ਦੇ ਤਾਂ ਕਿ ਇਹ 30,000 ਦੀਆਂ ਕੱਪੜੇ ਨਵੇਂ ਲੈ ਲਵੇ ਇਹ ਸਿਰਫ ਸ਼ਰਟਾਂ ਇਹਨੂੰ ਆਣ ਤੇ ਫੇਰ ਹੀ ਲੈ ਸਕਦਾ ਵਾ। ਪੈਸੇ ਜਿੰਨੇ ਮਰਜ਼ੀ ਆ ਜਾਣ ਸ਼ਰਟਾਂ ਨਹੀਂ ਲੈਣੀਆਂ ਮਿੱਠੇ ਰੁਕ ਜਾਣ ਮੈਂ ਆ ਲਿਖ ਲਾ ਕਿੱਥੇ ਲਿਖ ਐਦਾਂ ਕਰ ਐਦਾਂ ਫੜ ਐਦਾਂ ਨਹੀਂ ਆਪਣੇ ਹੱਥ ਨਾਲ ਹੀ ਆ। ਲਿਖ ਲਿਖ ਜਿਹੜਾ ਬੰਦਾ ਖਰਚਦਾ ਨਹੀਂ ਨਾ ਪੈਸੇ ਜਦੋਂ ਰੱਬ ਦਿੰਦਾ ਸਹੀ ਜਗ੍ਹਾ ਤੇ ਉਹ ਰੱਬ ਨੂੰ ਗੁੱਸਾ ਚੜਾਉਂਦਾ ਪੁੱਛਕਾ ਦਾ ਹਾਂਜੀ ਕਿ ਬਿਲਕੁਲ ਯਾਰ ਇਹਨੂੰ ਇੰਨਾ ਮੇਰੇ ਤੇ ਯਕੀਨ ਨਹੀਂਗਾ ਕਿ ਜੇ ਅਗਰ ਇਹ 50,000 ਦੀਆਂ ਆਪਣੇ ਤੇ ਸ਼ਰਟਾਂ ਲੈ ਲੇਗਾ 72 ਲੱਖ ਜਿਹੜਾ ਪਿਆ ਉਹਦੇ ਚੋਂ ਇਹਨੂੰ ਮੈਂ ਹੋਰ ਦੇ ਦੂੰਗਾ ਇਹਦੇ ਸੁਣ ਨਹੀਂ ਵਿੱਚ ਨਹੀਂ ਬੋਲਣਾ ਗੱਲ ਸਮਝਣ ਦੀ ਕੋਸ਼ਿਸ਼ ਕਰਨੀ ਹੈ ਦੂਸਰ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਤੁਸੀਂ ਅਕਸਰ ਦੂਸਰ ਕਰਨ ਦੇ ਚੱਕਰ 'ਚ ਮੇਰਾ ਵੀ ਲਾਫਟਰ ਖਾ ਜਾਂਦੇ ਹਾਂ ਸਹੀ ਗੱਲ ਤੁਹਾਡਾ ਧਿਆਨ ਦੂਸਰਾ ਵੱਲ ਹੋ ਜਾਂਦਾ ਵਾ ਅੱਛਾ ਜੀ ਠੀਕ ਹੈ ਨਾ ਕਿ ਅੱਲਾ ਮੀਆਂ ਕਹਿੰਦਾ ਹੈ ਕਿ ਯਾਰ ਇਹਨੂੰ ਇੰਨਾ ਨਹੀਂ ਮੇਰੇ ਤੇ ਯਕੀਨ ਕਿ ਇਹਨੂੰ ਮੈਂ ਪੈਸੇ ਦਿੱਤੇ ਨੇ ਇਹਦੇ ਕੋਲ ਹੈਗੇ ਨੇ ਇਹਨਾਂ ਜੁੱਤੀ ਨਾ ਕੱਪੜਾ ਨਾ ਪੈਂਟਾਂ ਨਾ ਸ਼ਰਟਾਂ ਇਹਨੂੰ ਕੀ ਕਿਆ ਇਹਨੂੰ ਇੰਨਾ ਨਹੀਂ ਯਕੀਨ ਹੈਗਾ ਕਿ ਮੈਂ ਇਹਨੂੰ ਹੋਰ ਦੇ ਦੂੰਗਾ ਹੈ ਤੇ ਉਹ ਫਿਰ ਹੁੰਦਾ ਕੀ ਆ ਰੁਕ ਜਾਂਦੇ ਆ ਉਹ ਕਹਿੰਦਾ ਚੱਲ ਠੀਕ ਆ ਫਿਰ ਤੂੰ ਸੰਭਾਲ ਲਾ ਹੁਣ ਤੂੰ ਨਾ ਜੋੜ ਲਈ ਤੇ ਆ ਲੈ ਫਿਰ ਜਾ ਕਰਾ ਕੇ ਤੂੰ ਕੰਨ ਦੇ ਪਰਦੇ ਲਾ ਜੇ ਹੁੰਦਾ ਤੇ ਦੱਸੀ ਫਿਰ ਲਾਈ ਜਾ ਪੈਸੇ 30 ਰੁਪਏ ਸਵੇਰ ਨੂੰ ਗੋਲੀਆਂ ਤੇ 30 ਦੁਪਹਿਰ ਨੂੰ 30 ਰਾਤ ਨੂੰ ਡਾਕਟਰ ਵੱਡੇ ਡਾਕਟਰ ਮਿੱਟੀ ਹੋ ਗਏ ਨੇ ਯਾਨੀ ਇੱਕ ਡਾਕਟਰ ਆ ਜਿਹਦਾ ਰਿਕਾਰਡ ਆ ਕੇ ਅੱਜ ਤੱਕ ਉਹਦੇ ਕੋਲ ਨਿਰਾਸ਼ ਕੋਈ ਮਰੀਜ਼ ਨਹੀਂ ਗਿਆ ਹਾਂਜੀ ਕੋਈ ਮਾਯੂਸ ਨਹੀਂ ਇਹਦੀ ਵਜ੍ਹਾ ਤੋਂ ਉਹਨੇ ਕੰਮ ਚੇਂਜ ਕਰ ਲਿਆ ਮੈਂ ਇਹ ਕੋਈ ਮੌਲਾ ਦਾ ਕੋਈ ਕਰਮ ਨਹੀਂ ਹੁੰਦਾ ਵਾ ਕਿ ਐਸੀ ਗੱਲ ਬਸ ਕਰਦੇ ਯਾਰ ਬਸ ਕਰਦੇ ਸਰ ਹੁਣ ਮੇਰੀ ਉਹ ਮੈਂ ਤੈਨੂੰ 2 ਸਾਲ ਪਹਿਲੇ ਜੇ ਮਤਲਬ ਦੇ ਦਿੱਤੀਆਂ ਤੂੰ ਉੱਤੋਂ ਮੇਰੀ ਗਲਤੀ ਹੈ ਉੱਤੋਂ ਗਲਤੀ ਮੇਰੀ ਆ ਠਾਏ ਓਏ ਉੱਤੋਂ ਗਲਤੀ ਮੇਰੀ ਹੈ ਕਿ ਮੈਂ ਉਹਨੂੰ ਕਪੜਾ ਉਹਨੇ ਹੱਥ ਜਿਹੜਾ 20 ਸਾਲ ਬਾਅਦ ਇਦਾਂ ਹੀ ਰਹਿਣਾ ਤੁਸੀਂ ਅੱਗੇ ਵੀ ਲੈ ਕੇ ਦੇਣੀਆਂ ਵਾ ਮਜ਼ੀਦ ਜਦ ਦੇਖੋ ਇਹ ਸ਼ਰਟ ਪਾਉਣਾ ਮੇਰੇ ਵਾਸਤੇ ਕਾਬਲੇ ਫਖਰ ਆ ਦੂਸਰੀ ਗੱਲ ਹੋ ਸਕਦਾ ਹੈ ਕਿ ਬੰਦਾ ਖਰਚ ਕਰਦਾ ਹੋਵੇ ਦੱਸਦਾ ਨਾ ਹੋਵੇ ਇਸ ਤੋਂ ਬਾਅਦ ਇਹੀ ਜਵਾਬ ਬਣਦਾ ਸੀ ਕਿ ਗੈਬਾਨਾ ਕੋਈ ਮਿਸਾਲ ਐਸੀ ਦਿਓ ਕਿ ਜਿਹੜੀ ਜ਼ਾਹਰ ਨਾ ਹੋਵੇ ਤੇ ਸਾਰਿਆਂ ਨੂੰ ਦੱਸ ਦੂਸਦੇ ਆ ਲੇਕਿਨ ਉਹਦਾ ਕੋਈ ਪ੍ਰੂਫ ਵੀ ਨਾ ਹੋਵੇ ਹੋ ਸਕਦਾ ਮੈਂ ਕਰਦਾ ਵਾਂ ਦੱਸਦਾ ਇਹ ਗੱਲ ਕਹਿ ਕੇ ਆਰਾਮ ਦੇ ਨਾਲ ਔਰ ਨੀਅਰ ਨੈਸ਼ਨਲ ਟੀਵੀ ਤੇ ਚੱਲਣ ਰਿਹਾ ਵਾ ਅੱਛਾ ਆਪਣੇ ਬਾਹਰ ਮੈਂ ਕਦੀ ਝੂਠ ਨਹੀਂ ਬੋਲਿਆ ਜੋ ਵੀ ਹੈਗਾ ਮੇਰੇ ਤੇ ਮੇਰੇ ਅੱਲਾ ਦੇ ਮਾਮਲੇ ਤਾਂ ਮੈਨੂੰ ਸਾਰਾ ਪਤਾ ਜੀ ਕਰ ਰਿਹਾ ਜੀ ਔਰ ਦੂਸਰੀ ਗੱਲ ਇਹ ਮੇਰੇ ਵਾਸਤੇ ਇਸ ਤਨ ਤੇ ਉਸਤਾਦ ਤੁਹਾਡੀ ਸ਼ਰਟ ਆਉਣੀ ਤੁਹਾਡਾ ਪਾਇਆ ਕੱਪੜਾ ਤੁਸੀਂ ਸਮਝ ਨਹੀਂ ਸਕਦੇ ਮੇਰੇ ਵਾਸਤੇ ਕਿੰਨਾ ਪ੍ਰੋਗਰਾਮ ਵੱਡੇ ਕਿਦੋਂ ਹੋਣਾ ਵਾ ਚਲੋ ਅੱਲਾ ਖੈਰ ਹਾਂਜੀ ਵੱਡੇ ਕਿਦੋਂ ਹੋਣਾ ਵਾ ਸਾਜ ਜੀ ਹੁਣ ਸਾਲ ਬਾਅਦ ਆ ਜਾ ਆ ਕੇ ਸਾਲ ਬਾਅਦ ਵੱਡਾ ਹੋ ਕੇ ਲੈ ਜਾ ਨਾਲੇ 6 ਮਹੀਨੇ ਤੋਂ ਮੈਂ ਦਿੰਦਾ ਮੈਂ ਜਿੱਦਾਂ ਤੂੰ ਜੋੜਨਾ ਜੋੜ ਲਾ 6 ਮਹੀਨੇ ਬਾਅਦ ਸਾਜ ਜੀ ਦੇ ਯਾਰ ਪਤਾ ਤਾਂ ਮੇਰੇ ਅਸਤਗਫਰੁੱਲਾ ਮੇਰੀ ਜੇਬ 'ਚ 2000 ਰੁਪਇਆ ਨਾ ਮੈਂ ਦਿਲ ਕੀਤਾ ਯਾਰ ਮਟਨ ਖਾਣ ਨੂੰ ਦਿਲ ਕਰ ਰਿਹਾ ਤੇ ਮੈਂ 1500 ਰੁਪਏ ਦੀ ਪਲੇਟ ਲਵਾ ਕੇ ਖਾ ਲਿਆ ਮੈਂ ਨਹੀਂ ਸੋਚਿਆ ਵੀ ਕੀ ਹੈ ਮੇਰੇ ਸਾਹਿਬ ਠੀਕ ਹੈ ਜੀ ਇਹਦੀ ਜੇਬ 'ਚ 2000 ਰੁਪਇਆ ਵਾ ਤੇ ਇਹਨੇ 100 80 60 65 ਇੰਨੇ ਕੁ ਦਾ ਰਿਸਕ ਲੈਣਾ ਵਾ ਨਾ ਉਹ ਦੋ ਹੀ ਰਹਿੰਦਾ ਮੈਂ ਖਰਚਦਾ ਨਾ ਮੈਨੂੰ ਅਗਲੇ ਦਿਨ ਫੇਰ ਮੇਰੀ ਜੇਬ 'ਚ ਰੱਬ 2000 ਪਾ ਦਿੰਦਾ ਸੀ ਗੱਲ ਏਦਾਂ ਹੀ ਛੱਡਣਾ ਹੁੰਦਾ ਹੀ ਆ ਯਾਰ ਸਾਡਾ ਵੀ ਇਦਾਂ ਹੀ ਰੋਜ਼ ਹੁੰਦਾ ਹੀ ਹੈ ਜੀ ਸਾਡਾ ਡੇਲੀ ਹੋਣ ਰਹੀ ਹੁਣ ਦੇਖੋ ਮੈਂ 1.25 ਕਿਲੋ ਖਰਬੂਜ਼ਾ ਇੰਜ ਕਰਕੇ ਨਵਾਂ ਨਕੋਰ ਡੇਲੀ ਲੈ ਕੇ ਨਹੀਂ ਆਉਂਦਿਆ ਫਲ ਅੱਛੇ ਸਰਦਾਰ ਜਗਰ ਫਲ ਬੜਿਆ ਤੇ ਮਿੱਠੇ ਦੀ ਮਰਹੂਨੇ ਮਿੰਨੇ ਦੇ ਨਾਲ ਫਲ ਬੜਿਆ ਅਦਰਵਾਈਜ਼ ਤੁਸੀਂ ਇਹ ਵੀ ਤਾਂ 80 ਰੁਪਏ ਮਾਠਾ ਐਡਾ ਖਰਬੂਜ਼ਾ ਵੀ ਪਾਣੀ ਪੂਰੀ ਐ ਹੁੰਦਾ ਵਾ ਹੁਣ ਇਸ ਤੋਂ ਵੱਡਾ ਕੀ ਕਰ ਲਈਏ ਮਾਲਟਾ ਚੈਰੀ ਉਹ ਮੈਂ ਦੇਖਿਆ ਹੈ ਤੇਰਾ ਖਰਬੂਜ਼ਾ ਦੂਰੋਂ ਉਹਦੀ ਕੋਈ ਬੰਦਾ ਫਾੜੀ ਖਾਂਦਾ ਹੋਇਆ ਲੱਗਦਾ ਨਸਵਾਰ ਰੱਖਣ ਲੱਗਾ ਇੰਨੀ ਯਾਰ ਦੇਖੋ ਮੈਂ ਵੀ ਇੰਨੀ ਕੁ ਫਾੜੀ ਵੀ
ਇਹ ਖਰਬੂਜ਼ਾ ਖਾ ਰਿਹਾ ਤੂੰ। ਇੱਕ ਦਿਨ ਤੁਹਾਨੂੰ ਯਾਦ ਆ ਮੈਂ ਇੱਥੇ ਰੱਖਿਆ ਸੀ ਉਂਗਲੀ ਤੇ ਇਹ ਅਗਲੇ ਪੋਟੇ ਤੇ ਕੋਲ ਫਾੜੀ ਮੁੱਕ ਗਈ ਸੀ ਖਰਬੂਜ਼ੇ ਦੀ ਪੂਰੀ ਫਾੜੀ ਸਵਾ ਪੋਟਾ ਜਿਹੜਾ ਸੀ ਤਾਂ ਠੀਕ ਕਰ ਹੁੰਦਾ ਸੀ ਉਹਨੇ ਮੈਨੂੰ ਤਾਂ ਠੀਕ ਕਰ ਅੱਛਾ ਯਾਰ ਇਹ ਪਤਾ ਕੀ ਤੂੰ ਹੁਣ ਕੰਟੈਂਟ ਹੋਰ ਪਾਸੇ ਕੋਈ ਰੂਟੀਨ ਵਾਲੇ ਮੈਂ ਜਿਹੜੀ ਗੱਲ ਕਰ ਰਿਹਾ ਉਹ ਤੇ ਤੂੰ ਤਾਂ ਗੌਰ ਕਰ ਤੈਨੂੰ ਮੈਂ ਕਹਿ ਰਿਹਾ ਤੂੰ ਥੋੜੀ ਹਿੰਮਤ ਕਰਕੇ ਦੇਖ ਲੈ ਤੈਨੂੰ ਰੱਬ ਹੋਰ ਕਹੂਗਾ ਨਹੀਂ ਤਾਂ ਤੈਨੂੰ ਸਮਝ ਨਹੀਂ ਲੱਗਣੀ ਤੇਰੇ ਤੂੰ ਕਿਹੜਾ ਚੰਗੇ ਭਲੇ ਆ ਰਹੇ ਸੀ ਰੁਕ ਕਿਦਾਂ ਗਏ ਅੱਲਾ ਨੇ ਰੋਕਣੇ ਨੇ ਜੋ ਮੇਰੇ ਮਾਮਲਾ ਜਿੱਦਾਂ ਦੀ ਤੂੰ ਹਰਕਤਾਂ ਕਰਦਾ ਇਹ ਤਾਂ ਰੁਕ ਜਾਣੇ ਅਗਲਾ ਅਗਲਿਆਂ ਨੂੰ ਸਿਆਣਾ ਕਰ ਦੇਵੇ ਉਸਤਾਦ ਜੀ ਹੁਣ ਮੈਂ ਨੈਸ਼ਨਲ ਟੀਵੀ ਉਹਨਾਂ ਦੇ ਅਕਲ ਚ ਆ ਜਾਵੇ ਕੁਛ ਹੈ ਦੇਖ ਨੈਸ਼ਨਲ ਟੀਵੀ ਤੇ ਬੈਕ ਤੇਰੇ ਨਹੀਂ ਆ ਰਹੀ ਅੱਲਾ ਉਹਨਾਂ ਨੂੰ ਅਕਲਮੰਦ ਕਰ ਦੇਵੇ ਤੂੰ ਤਾਂ ਮਿੱਟੀ ਹੋ ਗਿਆ ਗੱਲ ਨੂੰ ਸਮਝ ਮੈਂ ਅੱਲਾ ਨੇ ਉਹਨੂੰ ਅਕਲ ਦਿੱਤੀ ਆ ਕਾਮੇਡੀ ਨਾ ਕਰ ਕਾਮੇਡੀ ਕਿਉਂ ਕਰ ਰਿਹਾ ਵੀ ਹੁਣ ਮੈਂ ਨੈਸ਼ਨਲ ਟੀਵੀ ਤੇ ਬੈਕ ਓਏ ਅੱਲਾ ਦੇ ਬੰਦੇ ਨੈਸ਼ਨਲ ਟੀਵੀ ਨਹੀਂ ਇੱਕ YouTube ਦਾ ਚੈਨਲ ਆ ਕਿਉਂ ਜਾਣ ਕੇ ਵਧਾ ਕੇ ਐਕਸਟਰਾ ਫੇਕਨੈਸ ਪਾਈ ਜਾ ਰਿਹਾ ਮੈਂ ਤੈਨੂੰ ਜੈਨੂਇਨ ਗੱਲ ਕਹਿ ਰਿਹਾ ਇਹ ਸ਼ਰਟ ਤੂੰ ਕੋਈ 2.5 ਲੱਖ ਵਾਰੀ ਪਾ ਲਈ ਆ ਔਰ ਉਸ ਤੋਂ ਪਹਿਲੇ 5 ਵਾਰੀ ਮੈਂ ਵੀ ਪਾਈ ਆ ਉਹ ਇਸ ਦੌਰਾਨ ਤੈਨੂੰ ਰੱਬ ਨੇ ਇੰਨਾ ਕੁਝ ਦਿੱਤਾ ਯਾਰ ਨਾ ਵੀ ਦਿੱਤਾ ਹੋਵੇ ਨਾ ਨਾਰਮਲ ਵੀ ਰੱਬ ਦਿੰਦਾ ਹੋਵੇ ਬੰਦਾ ਜਿੱਦਾਂ ਬੰਦਾ ਨਾ ਯਾਰ ਮੈਂ ਘਰ ਰਾਸ਼ਨ ਲੈ ਕੇ ਜਾਣਾ ਇਹ ਮੇਰੇ ਮਹੀਨੇ ਦਾ ਰਾਸ਼ਨ ਹੈ ਜੀ ਇਹ ਮੈਂ ਪਾਣੀ ਲੈਣਾ ਜੀ ਮਹੀਨੇ ਦਾ ਹਰ ਸ਼ਹਿਰ ਹੁੰਦੀ ਜਨਾਬ ਜੀ 4-3000 ਰੁਪਏ ਪਾਣੀ ਦਾ ਬਿੱਲ ਬਣ ਗਿਆ ਇਹ ਜਨਾਬ ਜੀ ਮੈਂ ਇੱਕ ਸ਼ਰਟ ਵੀ ਲੈਣੀ ਹੈ ਹਰ ਮਹੀਨੇ ਇਹ ਮੈਂ ਇੱਕ ਪੈਂਟ ਵੀ ਲੈਣੀ ਹੈ ਲੇਕਿਨ ਜਦੋਂ ਤੂੰ ਯਾਰ ਰੱਬ ਕਿੰਨਾ ਖੁਸ਼ ਹੁੰਦਾ ਰੱਬ ਦੀ ਬਣਾਈ ਪ੍ਰੋਡਕਟਾਂ ਤੋਂ ਤੂੰ ਉਹਨੂੰ ਨਹੀਂ ਤੈਨੂੰ ਕੀ ਪਤਾ ਲੈ ਦੇਖ ਬਰੀਕੀ ਚੈੱਕ ਕਰ ਮੇਰੀ ਕਰਾਓ ਦੇਖ ਚਲੋ ਦੇਖੋ अब मैं क्या करता हूँ ਇਹ ਦੇਖੋ ਜਰਾ ਤੂੰ ਮੇਰਾ ਅੰਦਰ ਸਮਾਨ ਪਿਆ ਨਾ ਮੈਂ ਇੱਕ ਚੀਜ਼ ਬਣਾਈ ਹੈ ਠੀਕ ਹੈ ਨਾ ਜਿਹੜਾ ਉਹਨੂੰ ਪਿਆਰ ਕਰੇਗਾ ਉਹਨੂੰ ਸਾਫ਼ ਰੱਖੇਗਾ ਮੈਨੂੰ ਉਹਦੀ ਖੁਸ਼ੀ ਹੋਣੀ ਹੈ ਮੇਰੀ ਗੱਲ ਸਮਝ ਆ ਰਹੀ ਮੈਂ ਰੋਡਕਾਸਟਰ ਲਿਆਂਦਾ ਜਿੰਨਾ ਮੈਂ ਲਾਈਵ ਜਾਣਾ ਕਦੀ ਕਦੀ ਉਹ ਮਤਲਬ 5.5 ਲੱਖ ਰੁਪਏ ਦਾ ਵਾ ਮੈਂ ਦੇਖਦਾ ਯਾਰ ਕੋਈ ਬੰਦਾ ਉਹਨੂੰ ਸਾਫ਼ ਕਰ ਰਿਹਾ ਹਾਲਾਂਕਿ ਮੈਂ ਬਣਾਈ ਨਹੀਂ ਮੈਂ ਸਿਰਫ ਉੱਤੇ ਪੈਸੇ ਖਰਚੇ ਮੇਰੀ ਇਨਵੈਸਟਮੈਂਟ ਆ ਉਹਨੂੰ ਸਾਫ਼ ਕਰ ਰਿਹਾ ਮੈਨੂੰ ਉਹ ਬੰਦਾ ਕਿੰਨਾ ਸੋਹਣਾ ਲੱਗਾ ਬਹੁਤ ਸੋਹਣਾ ਮੈਂ ਉਹਨੂੰ ਕਹਿਣਾ ਉਰੇ ਆਏ ਆਲਾ ਫੜ ਜਾ ਕੋਈ ਚੀਜ਼ ਖਾ ਗਿਆ ਸਮਝ ਆ ਰਹੀ ਗੱਲ ਦੀ ਅਸੀਂ ਸਿਰ ਤੋਂ ਪੈਰਾਂ ਤੱਕ ਰੱਬ ਦੀ ਪ੍ਰੋਡਕਟ ਆ ਉਹਨੇ ਸਾਨੂੰ ਬਣਾਇਆ ਆਹੋ ਮੁਜੱਸਮ ਫਿਰ ਉਹ ਕਹਿੰਦਾ ਯਾਰ ਮੈਨੂੰ ਪੈਸਾ ਵੀ ਦੇ ਰਿਹਾ ਸਭ ਕੁਝ ਨੇਮਤਾ ਠੀਕ ਹੈ ਲੇਕਿਨ ਉਹ ਮੇਰੀ ਪ੍ਰੋਡਕਟ ਨੂੰ ਉਦਾਂ ਹੀ ਰੱਖਿਆ ਇਹਨੇ ਆਪਣਾ ਸਾਰਾ ਕੁਝ ਠੀਕ ਕਰੀ ਜਾ ਰਿਹਾ ਗੱਡੀ ਲੈ ਲਈ ਆ ਘਰ ਇਦਾਂ ਕਰ ਲਿਆ ਛੱਤ ਪਵਾ ਲਈ ਆ ਉਹ ਕਰ ਲਿਆ ਜਿਹੜੀ ਇਹਦੀ ਪ੍ਰੋਡਕਟ ਆ ਦੁਨਿਆਵੀ ਜਿਹੜੀ ਮੇਰੀ ਪ੍ਰੋਡਕਟ ਆ ਉਹਨੂੰ ਕਰ ਕੁਝ ਨਹੀਂ ਰਿਹਾ ਦਿਖਾ ਨਹੀਂ ਰਿਹਾ ਉਹਨੂੰ ਸਮਝ ਆ ਰਹੀ ਫਿਰ ਤੂੰ ਐਸੇ ਬੇੜੇ ਕਰ ਕਰਾਏ ਨੇ ਤੂੰ ਆਪਣਾ ਨਹੀਂ ਕਰਾਉਣਾ ਤੂੰ ਅਗਲਿਆਂ ਨੂੰ ਵੀ ਮੰਗਾ ਕਿਸ਼ੀ ਤੇ ਲਾਤਾ ਵਾ ਔਨ ਡਿਊਟੀ ਤੂੰ ਜਿਹੜਾ ਤੇਰਾ ਬੇੜਾ ਗਰਕ ਨਸਲਾਂ ਤੱਕ ਜਾ ਰਿਹਾ ਤੈਨੂੰ ਨਹੀਂ ਪਤਾ ਤੂੰ ਜਿਹੜਾ ਬੀਜ ਬੋਇਆ ਉਹਦੇ ਬੰਦਿਆਂ ਕੋਲ ਤਾਜੀ ਟਰੱਕ ਆ ਉਹਦੇ ਸਾਨੂੰ ਲੋਡ ਰੱਖ ਮੈਂ ਕਹਿੰਦਾ ਇਹਨੂੰ ਨਹੀਂ ਸਮਝ ਆ ਰਹੀ ਨਾ ਕਿ ਕਿੱਥੇ ਤੱਕ ਇਹਦੀ ਅਸਰਾਤ ਜਾ ਰਹੇ ਨੇ ਨਹੀਂ ਅੱਲਾ ਮਾਫੀ ਦੇਵੇ ਸਾਰੇ ਇਕੁਅਲ ਹੈਗੇ ਸਾਰੇ ਬਰਾਬਰ ਵਾ ਸਾਰਿਆਂ ਨੂੰ ਅੱਲਾ ਤਾਲਾ ਜ਼ਾਤ ਦੇਣ ਲਈ ਫੀਕ ਵਾਲਾ ਸਾਰਿਆਂ ਨੂੰ ਜ਼ਾਤ ਨਹਾਏ ਦੀ ਫੀਕ ਵਾਲਾ ਤੁਹਾਡੀ ਇੱਕ ਗੱਲ ਇੱਥੇ ਬੈਠ ਕੇ ਦਰਸ਼ਕ ਗੱਲ ਕਾਮੇਡੀ ਨਾ ਕਰੀ ਓਏ ਨਹੀਂ ਗੱਲ ਕਾਮੇਡੀ ਨਾ ਕਰੀ ਤੁਸੀਂ ਇੱਥੇ ਇੱਕ ਵਾਰੀ ਗੱਲ ਕਹੀ ਸੀ ਕਿ ਇੱਕ ਕਰੈਕਟਰ ਨੂੰ ਕਿ ਤੂੰ ਜਿੰਨਾ ਸਾਫ ਸੁਥਰਾ ਹੋਏਗਾ ਜਿੰਨਾ ਨਹਾ ਧੋ ਕੇ ਆਏਗਾ ਤਾਂ ਉਹਨਾਂ ਫਿੱਕਾ ਹੋਏਗਾ ਮੇਰੇ ਸਾਹਮਣੇ ਕਹੀ ਸੀ ਤੇ ਤੁਸੀਂ ਮੈਨੂੰ ਕਹਿੰਦੇ ਬੈਠੇ ਕਰੀ ਇਦਾਂ ਨਾ ਕਰੀ ਅਸੀਂ ਉਹ ਗੱਲ ਪੱਲੇ ਬੰਨੀ ਜੀ ਕਿਹਾ ਸੀ ਉਸਤਾਦ ਜੀ ਕਿਹਾ ਸੀ ਅੱਛਾ ਜੇ ਮੈਂ ਕਿਹਾ ਸੀ ਤੇ ਹੋਇਆ ਨਹੀਂ ਹੋਇਆ ਤੇ ਅਸੀਂ ਵੀ ਕਿਉਂ ਹੋਈਏ ਅਸੀਂ ਤੁਸੀਂ ਕਹਿੰਦੇ ਬੈਠਾ ਤੂੰ ਨਹੀਂ ਕਰਦਾ ਤੈਨੂੰ ਕਹਿ ਰਹੇ ਤੂੰ ਯਾਰ ਸਰੀਨਾ ਜੀ ਬੈਠੇ ਸੀ ਉਸਤਾਦ ਜੀ ਫਰੰਟ ਤੇ ਬੈਠਾ ਸੀ ਅਸੀਂ ਲਾਹੌਰੋਂ ਆ ਰਹੇ ਉਸਤਾਦ ਜੀ ਕਹਿੰਦੇ ਕਦੀ ਬਦਲਣਾ ਨਹੀਂ ਆਜਿਜ਼ ਰਹਿਣਾ ਵਾ ਓਏ ਯਾਰ ਆਜਿਜ਼ ਰਹਿਣਾ ਹੋਰ ਚੀਜ਼ ਆ ਆਜਿਜ਼ ਰਹਿਣਾ ਹੋਰ ਚੀਜ਼ ਆ ਮੈਂ ਤੈਨੂੰ ਕਿਦੋਂ ਕਹਿ ਰਿਹਾ ਵੀ ਤੂੰ ਸਿਰ ਤੋਂ ਪੈਰਾਂ ਤੱਕ ਤੂੰ ਬੇਸਾ ਮਾਲਾ ਤੂੰ ਮਤਲਬ ਹਲਕਾ ਜਿਹਾ ਮੂਰਤ ਲੱਗਣ ਲੱਗ ਪਿਆ ਮਤਲਬ ਤੂੰ ਐਵੇਂ ਤੂੰ ਮਤਲਬ ਕਿ ਤੂੰ ਗਰੀਬ ਕਨਫਰਮ ਗਰੀਬ ਹੋਣ ਦੇ ਬਾਵਜੂਦ ਤੂੰ ਅਮੀਰ ਲੱਗਣਾ ਸ਼ੁਰੂ ਹੋ ਜਾ ਮੈਂ ਤੈਨੂੰ ਕਿਹਾ ਹੀ ਨਹੀਂ ਵੀ ਇੱਥੇ ਆ ਗਏ ਹਾਂ ਵੀ ਤੂੰ ਲੋਕਾਂ ਦੇ ਪੈਸੇ ਤੇ ਅਮੀਰ ਲੱਗੀ ਜਾ ਮੈਂ ਤੈਨੂੰ ਇਹ ਨਹੀਂ ਕਿਹਾ ਮੈਂ ਤੈਨੂੰ ਕਹਿ ਰਿਹਾ 1000 ਰੁਪਏ ਦੀ ਸ਼ਰਟ ਲੈ ਲਾ 800 ਰੁਪਏ ਦੀ ਲੈ ਲਾ ਚੇਂਜ ਤੇ ਮਾਰ ਛੋੜਾ ਪਤਾ ਲੱਗੇ ਯਾਰ ਮਿੱਠੇ ਨੇ ਆਪਣੇ ਤੇ ਲਾਇਆ ਯਾਰ 150 ਰੁਪਏ ਪਾਈਏ ਯਾਰ 150 ਰੁਪਏ ਲੋ ਉਹ ਤੁਹਾਡੀਆਂ ਤੁਸੀਂ ਮਾਸ਼ਾਅੱਲਾ ਦਿੱਤੀਆਂ ਹੀ ਇੰਨੀਆਂ ਵਾ ਉਸਤਾਦ ਜੀ ਮੈਨੂੰ ਪਤਾ ਮੇਰੀ ਸੇਫ ਦੇ ਵਿੱਚ ਕਮ ਤੋਂ ਕਮ ਕੋਈ 70-80 ਸ਼ਰਟਾਂ ਮੇਰੇ ਟੰਗੀਆਂ ਵਾ 70-80 ਟੰਗੀਆਂ ਕਿਉਂ ਨਹੀਂ ਇਹਨੂੰ ਪਾ ਕੇ ਜਿਲਾਨੀ ਸ਼ਾਪਰ ਮੈਂ ਕਰਤਾ ਉਸਤਾਦ ਜੀ ਕੰਜੂਸੀ ਚ ਐਸਾ ਮਾਹਰ ਬਾਬਾ ਜੀ ਦੇ ਦਰਬਾਰ ਤੇ ਚੱਦਰ ਚੜਾਣੀ ਸੀ ਤੇ ਲੰਡੇ ਜੋ ਸਪਾਈਡਰਮੈਨ ਵਾਲੀ ਜਾ ਕੇ ਚੜਾ ਬਾਬਾ ਜੀ ਖਰਚੇ ਬਾਬਾ ਇਹਨਾਂ ਤਾਂ ਮੈਂ ਤੇ ਲਾਂਤ ਪਾਈ ਵਿਚਾਲੇ ਵਾਲੀ ਫਲ ਦੀ ਗੱਲ ਕਰਨ ਦੇ ਹੁਣ ਅੱਜ ਖਰਬੂਜੇ ਲਿਆਇਆ ਵਾ ਕੱਲ ਖੀਰੇ ਲੈ ਗਿਆ 4 ਹਾਂ ਤੇ ਸਾਰੇ ਨੂੰ ਹੁੰਦਾ ਕੱਟੇ ਕੱਟ ਕੇ ਵਿੱਚ 2 ਕੋੜੇ ਨਿਕਲੇ ਉਹ ਤੁਹਾਨੂੰ ਉਹ ਖਰਬੂਜ਼ਾ ਕਿਹੜਾ ਕੌੜਾ ਨਿਕਲਦਾ ਵਾ ਨਹੀਂ ਖੀਰੇ ਸਾਜੀ ਕੱਲ ਖੀਰੇ ਲੈ ਗਿਆ ਮੈਂ ਕੱਲ ਖੀਰੇ ਲੈ ਕੇ ਚਕੰਦਰ ਰੱਬਾ ਨਹੀਂ
ਮੈਨੂੰ ਡਾਕਟਰ ਕਿਹਾ ਯਾਰ ਦੁਪਹਿਰ ਨੂੰ ਖੀਰਾ ਖਾਇਆ ਕਰ। 40 ਯਾਰ ਹੁਣ ਛੱਡ ਜਿਹੜੀ ਮੈਂ ਗੱਲ, ਅਸਲ 'ਚ ਨਾ ਤੂੰ ਪ੍ਰੋਡਕਟ ਤੇ ਫਸਿਆ, ਮੈਂ ਤੈਨੂੰ ਕਿਤੇ ਹੋਰ ਤੇਰਾ ਨਜ਼ਰ ਪਵਾ ਰਿਹਾ। ਹੁਣ ਮੈਂ ਦੱਸ ਰਿਹਾ, ਮੈਂ ਤੈਨੂੰ ਤੂੰ ਰੂਹਾਨੀਅਤ ਵੱਲ ਲੈ ਕੇ ਜਾਣਾ ਚਾਹੁੰਦਾ, ਅਲਹਮਦੁਲਿਲਾ ਅਲਹਮਦੁਲਿਲਾ। ਤੂੰ ਕਮੀਨੀਅਤ ਵੱਲ ਜ਼ਿਆਦਾ ਜਾ। ਉਸਤਾਦ ਜੀ ਮੈਂ ਜਦ ਤੱਕ ਤੁਹਾਡੇ ਓਏ ਕਾਮੇਡੀ ਨਾ ਕਰੀ, ਕਾਮੇਡੀ ਨਹੀਂ ਕਰਦਾ, ਕਾਮੇਡੀ ਹਾਲ ਤੱਕ ਕਿਸੇ ਨੇ ਵੀ ਨਹੀਂ ਕੀਤੀ। ਕਰੀ ਵੀ ਨਾ। ਜਦ ਤੱਕ ਮੇਰੇ ਪਿੱਛੇ ਮੇਰੀ ਅੰਮੀ ਜੀ ਦੁਆ ਡਾਡੀ ਆ ਨਾ, ਮੱਥਾ ਚੁੰਮ ਕੇ ਦਰੂਦ ਸ਼ਰੀਫ ਪੜ੍ਹ ਕੇ ਮਾਂ ਮੈਨੂੰ ਫੂਕ ਦੇ ਕੇ ਟੋਰ ਦਿੰਦੀ, ਮੇਰੇ ਤਾਂ ਸੱਤ ਹੀ ਖੈਰਾ ਵਾ। ਯਾਰ ਮਾਂ ਫੂਕ ਤੈਨੂੰ ਤਾਂ ਮਾਰਦੀ ਹੈ ਸ਼ਲਕ ਚੋਂ ਜਿਹੜੇ ਧਮੱਕੇ ਆ ਰਹੇ। ਮੈਂ ਰੂਹਾਨੀਅਤ ਲੈ ਯਾਰ ਮੇਰੀ ਗੱਲ ਸੁਣ, ਉਹ ਠੀਕ ਆ, ਮੈਂ ਤੂੰ ਇੱਕ ਸ਼ਰਟ ਲੈ ਲੇਗਾ ਤੇ ਮਾਂ ਦਵਾ ਦੇ ਨਹੀਂ ਛੱਡ ਦੇਗੀ। ਮਾਂ ਬੱਲੇ ਢਣ ਲੱਪੂਗੀ। ਬੜਾ ਮਾਂ ਦੀ ਚੋਰੀ ਕਰਕੇ ਪਾ ਲੈਣੀ ਹੈ, ਉਹਨੇ ਕਹਿਣਾ ਮੇਰੀ ਨਵੀਂ ਸ਼ਰਟ ਪਾ ਲਈ। ਮਤਲਬ ਉਹ ਕਿਹੜੀ ਮਾਂ ਵਾ ਜਿਹੜੀ ਤੈਨੂੰ ਇਹ ਵੀ ਨਹੀਂ ਕਹਿੰਦੀ ਮਿੱਠੇ ਮੇਰੇ ਕੋਲ ਲਾ ਪੈਸੇ ਪੁੱਤ। ਮਾਂ ਜੀ ਤੇ ਬਲਕਿ ਕਹਿੰਦੇ ਪੁੱਤ ਹੱਥ ਕੁੱਟ, ਹੱਲੇ ਮਹੀਨਾ ਕਿਉਂ ਕਰਦਾ ਵਾ। ਉਸਤਾਦ ਜੀ ਇਹ ਹੁੰਦਾ ਜੇ ਰੌਲਾ, ਇਹ ਹੁੰਦੀ ਮਾਂ ਪਿਓ ਦੀ ਪਰਵਰਿਸ਼। ਓਏ ਹੋਏ ਹੋਏ ਮੇਰੇ ਅੱਬੇ ਨੇ, ਮੈਂ ਤੁਹਾਨੂੰ ਦੱਸਿਆ ਲਓ ਨਹੀਂ ਜੀ ਕਿਲੋ ਲੈ ਵੀ ਉਹਨੇ ਕਿਲੋ ਫਲ ਲੈਣਾ ਵਾ ਤੇ ਉਹਨੇ ਦੇਖਿਆ ਮਾੜਾ, ਉਹਨੇ ਕਿਹਾ ਸਾਰੇ ਕਿੰਨੇ ਦੇ ਦੇਣੇ, ਉਹਨੇ ਕਿਹਾ 700 ਦੇ, ਉਹਨੇ ਕਿਹਾ ਸਾਰੇ 500 ਦੇ ਦੇਣੇ, ਉਹਨੇ ਕਿਹਾ ਲੈ ਜਾ ਮੇਰੇ ਨਾਲ ਤੇ ਉਹ ਲੈ ਆ ਵਾ। ਤੇ ਯਾਨੀ ਖਰਚ ਏਦਾਂ ਦਾ ਵੀ ਤੋਬਾ ਨਜਾਇਜ਼, ਐਵੇਂ ਪੈਸੇ ਖਰਚੇ ਜਾ ਰਹੇ ਐਵੇਂ ਉਹਦੇ ਜ਼ਿਹਨ। ਫਿਰ ਮੇਰੇ ਅੱਬਾ ਨਾ ਥੋੜਾ ਜਿਹਾ ਹੈਗਾ ਸੀ ਟੈਕਨੀਕਲ ਮਾਈਂਡ ਦਾ, ਮਤਲਬ ਥੋੜਾ ਇਲੈਕਟ੍ਰੋਨਿਕਸ ਨੂੰ ਵੀ ਸਮਝਦਾ ਸੀ। ਮਿਸਤਰੀ ਲੈ ਆਉਣਾ ਘਰ, ਕਦੀ ਕੋਈ ਉਹਦੇ ਆਮਦ ਹੁੰਦੀ ਸੀ ਮੇਰੇ ਅੱਬੇ ਨੂੰ, ਯਾਰ ਐ ਤੁਹਾਨੂੰ ਦੱਸਿਆ ਨਹੀਂ, ਇੱਕ ਦਿਨ ਫਰਿੱਜਾਂ ਵਾਲਾ ਬੰਦਾ ਲੈ ਆਇਆ ਘਰ, ਮੁਸਤਫਾ ਨੂੰ, ਫਰਿੱਜਾਂ ਵਾਲੇ ਨੂੰ। ਉਹਨੂੰ ਘਰ ਲਿਆ ਕੇ ਤੇ 2.5 ਮਰਲੇ ਦੀ ਬੈਠਕ ਹੁੰਦੀ ਹੁਣ ਛੋਟੀ ਜੀ, ਉਹਨੂੰ ਕਹਿੰਦਾ ਜਿਹੜਾ ਵੱਡੀ ਹੀਨੋ ਚ ਏਸੀ ਲੱਗਾ ਹੁੰਦਾ ਉਹ ਇੱਥੇ ਕਿੱਦਾਂ ਲੱਗ ਸਕਦਾ? ਉਹ ਵੀ ਡਿੱਗ ਹੁੰਦੀ, ਹੀਨੋ ਬੱਸ ਉਹ ਕਿੱਡੀ ਵੱਡੀ ਹੁੰਦੀ ਹੀਨੋ, ਤੇ ਉਹਦਾ ਏਸੀ ਕਿੰਨਾ ਤੇਜ਼ ਹੁੰਦਾ। ਉਹਨੂੰ ਕਹਿੰਦਾ ਇਹ ਕਿੱਥੇ ਲੱਗ ਸਕਦਾ? ਉਹਨੇ ਕਿਹਾ ਚਾਚਾ ਜੀ ਇਹ ਨਹੀਂ ਲੱਗ ਸਕਦਾ। ਕਹਿੰਦਾ ਕਿਉਂ? ਉੱਥੇ ਚੱਲ ਸਕਦਾ, ਇੱਥੇ ਕਿਉਂ ਨਹੀਂ ਚੱਲ ਸਕਦਾ? ਬੈਟਰੀ ਲਾ ਨਾਲ ਸਾਰਾ ਕਰ। ਉਹਨੇ ਕਿਹਾ ਜੀ ਉਹ ਇੰਜਨ ਵੀ ਉਹਨੂੰ ਪਾਵਰ ਦਿੰਦਾ, ਉਹ ਕੱਲੀ ਬੈਟਰੀ ਤੇ ਤੁਸੀਂ ਕਦੀ ਦੇਖਿਆ ਵੀ ਚੱਲਦਾ ਹੋਵੇ ਵੀ ਗੱਡੀ ਇੰਜਨ ਬੰਦ ਆ, ਕੱਲੀ ਬੈਟਰੀ ਸੋਚ, ਉਹਦਾ ਇੱਕ ਸੋਚ ਔਨ ਕਰ ਲਓ ਤੇ ਲਾਈਟਾਂ ਲੂਟਾਂ ਚੱਲ ਪਈਆਂ ਬੈਟਰੀ ਦੇ, ਉੱਤੇ ਕਦੀ ਚੱਲਿਆ? ਕਹਿੰਦਾ ਵੀ ਉਹ ਲਾ ਨਾਲ ਛੋਟਾ ਇੰਜਨ ਲਾ ਦੇ ਉੱਤੇ, ਉਹਨੂੰ ਚਾਹੀਦੇ ਹੋਏ। ਅੱਛਾ ਹੁਣ ਗੱਲ ਇਹ ਹੈ ਕਿ ਅੱਗੋਂ ਮੈਨੂੰ ਬਾਅਦ ਚ ਬੜੀ ਦੇਰ ਬਾਅਦ ਸਮਝ ਆਈ ਕਿ ਉਸਤਾਦ ਜੀ ਅੱਗੋਂ ਕਾਰੀਗਰ ਵੀ ਉਦਾਂ ਦਾ ਹੁੰਦਾ ਨਾ, ਉਹਨੇ ਲਾ ਦੇਣਾ ਸੀ। ਜਨਰੇਟਰ ਕੀ ਹੁੰਦਾ? ਜਨਰੇਟਰ ਇਹੀ ਹੈ ਨਾ। ਹੁਣ ਉਹ 12 ਵੋਲਟ ਵਾਲਾ ਜਿਹੜਾ ਏਸੀ ਸਾਰਾ ਉਹ ਕੱਢ ਕੇ ਲਾਤਾ, ਹੁਣ ਪਿੱਛੋਂ ਜੋ ਜੋ ਉਹਨੂੰ ਚਾਹੀਦਾ ਇੰਜਨ ਦਾ ਸਾਰਾ ਜਨਰੇਟਰ ਤੋਂ ਮਿਲਿਆ। ਉਹ ਯਾਨੀ ਮੁਮਕਿਨ ਆ ਨਾ, ਮੁਮਕਿਨ ਨਹੀਂਗਾ, ਮੁਮਕਿਨ ਆ। ਦਿਲ ਕਰੇ ਐਸੇ ਏਸੀ ਤੋਂ ਬਹੁਤੇ ਪੈਸੇ ਲੱਗ ਜਾਣ, ਲੇਕਿਨ ਮੁਮਕਿਨ ਹੈਗਾ। ਲੇਕਿਨ ਉਹਨੇ ਕਿਹਾ ਭਾਜੀ ਇਹ ਨਹੀਂ। ਕੁਝ ਲੋਕ ਇਦਾਂ ਦਾ ਵੇਖਦੇ, ਉਸ ਇਹੋ ਜਿਹੇ ਬੰਦੇ ਨੂੰ ਐਵੇਂ ਸਿਰ ਫਿਰਿਆ ਜਾਂ ਸਮਝ ਕੇ ਜਾਨ ਛਡਾਉਂਦੇ ਆ। ਉਹ ਨਹੀਂ ਚਾਚਾ ਇਹ ਨਹੀਂ ਹੋਣਾ, ਨਹੀਂ ਬੇਬੇ ਅਸੀਂ ਸਿੱਧਾ ਕੰਮ ਕਰਕੇ ਪੈਸੇ ਛਾਪੀ ਦੇ, ਇਹ ਸਾਨੂੰ ਕਿਹੜੇ ਉਹਦਾ ਇਦਾਂ ਦਾ ਹਿਸਾਬ ਕਿਤਾਬ। ਜਿੱਦਾਂ ਤੁਸੀਂ ਕਹਿੰਦੇ ਕ੍ਰੀਏਟੀਵਿਟੀ ਜਿਹੜਾ ਉਹਨੇ ਕਾਰ ਟੇਪ ਲਿਆਉਣੀ ਆ, ਫਿਰ ਉਹਨੇ ਉਹਦੀ ਬਾਡੀ ਬਣਾਉਣੀ, ਇੱਕ ਮਿਸਤਰੀ ਕੋਲ ਚਲਾ ਕੇ ਉਹਨੇ ਆਪਣੀ ਪ੍ਰੋਡਕਟ ਤਿਆਰ ਕਰਨਾ ਚੱਕਰ ਸੀ, ਤੇ ਪੈਸੇ ਲੈ ਜਾਣੇ। ਉਸ ਤੋਂ ਬਾਅਦ ਵਿਹਲਾ ਪਿਆ ਸਾਰਾ ਕੁਝ ਬਣਾ ਲਿਆ ਤੇ ਪਿਆ। ਹਾਂ ਯਾਰ ਮੈਨੂੰ ਉਹਨੇ ਕਿਹਾ ਵੀ ਇਹ ਇੱਕ ਕੰਮ ਆ, ਮੈਂ ਨਵਾਂ ਤਜਰਬਾ ਇੱਕ ਕੀਤਾ, ਇੱਕ ਪ੍ਰੋਡਕਟ ਉਹਨੇ ਬਣਾਈ ਤੇ ਮੈਨੂੰ ਉਹਦੇ ਕੋਲ, ਹੁਣ ਮੇਰੇ ਅੱਬੇ ਕੋਲ ਨਾ ਬਾਨੀ ਦੀ ਉਹ ਕਾਲੀ ਹੋ ਜਾਂਦੀ, ਯਾਨੀ ਨਾ ਕੋਈ ਕੱਪੜੇ ਧੋਣ ਵਾਲਾ ਨਿਜ਼ਾਮ ਸੀ ਕੋਈ ਐਸਾ ਨਾ, ਤੇ ਉਹ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਤੇ ਉਹ ਜਦੋਂ ਬਣਦੀ ਹੈ ਨਾ, ਉਹਦਾ ਉਹ ਅਸਲ ਚਿੱਟੇ ਰੰਗ ਦੀ ਹੁੰਦੀ ਹੈ ਤੇ ਉਹ ਅੱਗ ਤੇ ਪਕਾ ਪਕੂਕ ਤੇ ਉਹ ਕਾਲੀ ਹੋ ਜਾਂਦੀ। ਤੇ ਮੈਨੂੰ ਹੁਣ ਸਮਝ ਆ ਰਹੀ ਹੈ ਕਿ ਇਹ ਕਾਲੀ ਕਿਉਂ ਹੋ ਰਹੀ ਹੈ। ਮੈਂ ਹਿਸਾਬ ਥੋੜਾ, ਤੇ ਮੈਂ ਉਧਰ ਗੌਰ ਨਹੀਂ ਕਰ ਰਿਹਾ ਕਿ ਉਹ ਕਈ ਪੁੱਤਰ ਹੁੰਦੇ ਨਾ ਮਾਂ ਪਿਓ, ਉਹ ਪਿਓ ਦੇ ਇਸ ਤਰ੍ਹਾਂ ਜ਼ਿਕਰ ਹੁੰਦੇ ਵੀ ਅਸੀਂ ਫਸ ਜਾਣਾ, ਜਿਵੇਂ ਤੁਸੀਂ ਨਹੀਂ ਕਹਿੰਦੇ ਵੀ ਆਹ ਕੰਮ ਨਾ ਕਰਨਾ ਨਹੀਂ ਤੇ ਤੁਸੀਂ ਰੋਹ ਫਸ ਜਾਣਾ। ਭੈਣ ਜੀ ਉਹਨਾਂ ਅੱਬੇ ਨੇ ਵੀ ਉਹਨੇ ਬਾਜੀ ਫੜ ਕੇ ਨਾ, ਤੇ ਮੈਂ ਨਿਕਲਣਾ ਇੱਕ ਦਿਨ ਈਦ ਦਾ ਦਿਨ, ਤੇ ਮੇਰੇ ਅੱਬੇ ਨੇ ਮੈਨੂੰ ਬੁਲਾਇਆ। ਹੁਣ ਮੈਨੂੰ ਨਾ ਮੇਰੀ ਕਜ਼ਨ ਦਾ ਵਿਆਹ, ਮੇਰੀ ਖਾਲਾ ਦੀ ਬੇਟੀ, ਤੇ ਮੈਂ ਲੈਂਸ ਲੈ ਲਏ, ਹਾਈਕੌਨ ਕੰਪਨੀ ਦੇ ਲੈਂਸ ਆਏ, ਮੈਂ ਲੈ ਲਏ। ਅੱਖਾਂ ਦੇ ਲਾਉਣ ਵਾਲੇ ਧਾਰੇ ਕੈਮਰੇ ਵਾਲੇ ਧਾਰੇ ਲੈਂਸ ਲੈ ਲਏ ਕਿਸੇ ਕੋ, ਸਹੀ ਕੈਮਰੇ ਦੇ ਅੱਖਾਂ ਦੇ ਲੈਂਸ ਅੱਖਾਂ ਵਾਲੇ। ਅੱਛਾ ਅੱਛਾ ਧਾਰੇ ਲੈ ਲਏ ਕਿ ਮੈਂ ਤੇਰਾ ਵਿਆਹ ਜਾਵਾਂਗਾ, ਤੇ ਨਵੇਂ ਲੈਂਸਾਂ ਦਾ ਚੱਲ ਰਿਹਾ ਸੀ। ਤੇ ਉਹਦੇ ਕੋਲ ਨਾ ਆਸਮਾਨੀ ਕਲਰ ਦਾ ਸਕਾਈ ਬਲੂ ਟੈਪ, ਉਹਨੇ ਲਾਏ ਵੀ, ਉਹਨੇ ਮੇਰੇ ਦੋਵੇਂ ਲਾਤੇ ਨਾਲ। ਉਹਨੇ ਏਡੀ ਕਿ ਡੱਬੀ ਦੇਤੀ, ਉਹਦੇ ਚ ਲਿਕਵਿਡ ਸੀ, ਉੱਚ ਰੱਖੀ ਉਹ ਚ ਰੱਖਣੇ ਸੀ। ਉਹ ਮੈਂ ਲਾ ਕੇ ਵਿਆਹ ਤੇ ਜਿੱਥੇ ਜਾ ਰਿਹਾ, ਮੇਰੀ ਤੇ ਬਾਜੀ ਸਿਟ ਡਾਊਨ ਹੋ ਗਈ ਉੱਥੇ। ਤੇ ਹੁਣ ਇੱਕ ਥੋੜਾ ਜਿਹਾ ਨਾ ਇੰਜ ਥੱਲੇ ਨੂੰ ਆ ਗਿਆ, ਤੇ ਮੈਂ ਉਹਨੂੰ ਲਾ ਕੇ ਨਾ ਤੇ ਕਾਗਜ਼ ਲੈ ਕੇ ਉਹਦੇ ਚ ਰੱਖ ਕੇ ਤੇ ਲਵੇਟ ਕੇ ਜੇਬ ਚ ਪਾ ਲਿਆ। ਖੈਰ ਉਹ ਸੁੱਕ ਕੇ ਫਾਰਗ ਹੋ ਗਿਆ। ਹੁਣ ਉਹਨੂੰ ਮੈਂ ਕਿਹਾ ਯਾਰ ਉਹ ਲੈਂਸ ਫਾਰਗ ਹੋ ਗਏ। ਉਹਨਾਂ ਨੇ ਵੀ ਸੋਹਣੀ ਦਿਹਾੜੀ ਲਈ, ਉਹਨਾਂ ਨੇ ਕਿਹਾ ਜੀ 2500 ਰੁਪਏ ਦੇ ਆਏ ਸੀ, 2500 ਦੇ ਦਿਓ। ਮੈਂ ਘਰ ਅੱਬੇ ਕੋ ਆਇਆ, ਮੈਂ ਕਿਹਾ ਅੱਬਾ ਜੀ ਇਹ ਕੰਮ ਮੈਂ ਕਰਾਂਗਾ। ਸਾਬਣ ਵਾਲਾ ਉਹ ਜਿਹੜਾ ਕਾਲਾ ਕਾ ਹੋ ਜਾਂਦਾ, ਹਾਂ ਮੈਂ ਕਿਹਾ ਮੈਂ ਕਰਾਂਗਾ, ਤੇ ਮੈਨੂੰ 2500 ਐਡਵਾਂਸ ਚਾਹੀਦਾ ਕੰਮ ਦਾ। ਉਦੋਂ 2500 ਮੇਰੇ ਅੱਬੇ ਨੇ ਮੈਨੂੰ 2500 ਰੁਪਏ ਦਿੱਤਾ। ਮੈਂ ਉਹਨਾਂ ਨੂੰ ਦੇ ਕੇ ਆਇਆ ਪੂਰਾ। ਉਹਨਾਂ ਨੇ ਕਿਹਾ ਜੀ 2500 ਦੇ ਆਇਆ, ਲੱਗਾ ਯੂਜ਼ ਸੀ। ਮੈਂ 2500 ਉਹਨਾਂ ਨੂੰ ਦੇ ਕੇ ਆਇਆ।
ਆ ਕੇ ਤੇ ਹੁਣ ਜਦੋਂ ਆ ਗਿਆ ਤੇ ਬਦੀਦ ਹੋ ਗਿਆ ਉਹ ਹਿਸਾਬ। ਉਹਨੇ ਕਿਹਾ ਕਿਹੜੀ ਦੇਗ ਕਿਹੜਾ ਕੰਮ ਕਿਹੜੀ ਦੇਗ, ਤੇ ਮੈਂ ਕੀਤਾ ਆਪੇ ਦਾ, ਤੇ ਮੈਂ ਉਹਦੇ ਨਾਲੋਂ ਡਬਲ ਕਾਲਾ ਕਰਤਾ। ਨਹੀਂ ਤੁਸੀਂ ਤਾਂ ਕਿਹਾ ਮੈਨੂੰ ਪਤਾ ਲੱਗ ਗਿਆ ਕਿ ਚਿੱਟਾ ਇੰਜ ਹੋ ਜਾਣਾ। ਲੇਕਿਨ ਮੇਰੇ ਰੱਬੇ ਨੇ ਮੈਨੂੰ ਉਫ ਤੱਕ ਨਹੀਂ ਕੀਤੀ। ਉਹਨੇ ਇਸ ਤੋਂ ਕਿ ਕਰੀ ਜਾਵੇ ਹੌਲੀ ਹੌਲੀ ਠੀਕ ਚੱਲ ਕਰਨ ਤੇ ਲੱਗਾ ਨਾ, ਲੱਗਾ ਵਾਹ ਵਾਹ। ਲੇਕਿਨ ਮੈਂ ਨਹੀਂ ਕੀਤਾ। ਉਹਨੇ ਮੇਰੀ ਮਾਂ ਨੂੰ ਹਲਕੀ ਜਿਹੀ ਸ਼ਿਕਾਇਤ ਲਾਈ ਕਿ ਵੇਖ ਲੈ ਨੇ ਜਾਣ ਕੇ ਨਾ ਇਸ ਤਰ੍ਹਾਂ ਕਰਕੇ ਡਬਲ ਕਾਲਾ ਏਦਾਂ ਕਰਤਾ। ਕੀਤਾ, ਲੇਕਿਨ ਉਹਨੇ ਮੈਨੂੰ ਕੁਝ ਨਹੀਂ ਕਿਹਾ। ਤੇ ਉਹ ਜਨਾਬ ਜੀ ਹੁਣ ਗੱਲ ਮੈਂ ਕਿੱਥੋਂ ਸ਼ੁਰੂ ਕੀਤੀ? ਹਾਂ ਜੀ। ਤੇ ਗੱਲ ਇਹ ਆ ਕਿ ਉਹਨਾਂ ਮੈਂ ਆਪਣੇ ਅੱਬੇ ਨੂੰ ਵੇਖਦਾ ਰਿਹਾ ਤੇ ਦੇਖ ਦੇ ਕੇ ਮੈਨੂੰ ਲੱਗਾ ਵੀ ਕੁਝ ਨਹੀਂ ਹੁੰਦਾ ਖਰਚਣਾ। ਤੇ ਉਂਝ ਹੀ ਮੇਰੀ ਵੀ ਆਦਤ ਆ। ਤੁਸੀਂ ਨਹੀਂ, ਦੇਖਿਆ ਨੇ ਮੈਨੂੰ ਪੈਸੇ ਖਰਚਦੇ ਦੇਖਿਆ ਨਹੀਂ ਮੈਨੂੰ ਤੁਸੀਂ ਹਾਂਜੀ ਕਿੱਦਾਂ ਖਰਚਦਾ? ਪਤਾ ਕੀ ਉਸਤਾਦ ਜੀ ਮੇਰੀ ਉਹ ਦੇਈ ਜਾਂਦਾ ਮੈਂ ਖਰਚੀ ਜਾਂਦਾ ਮੈਂ ਤੇ ਤੂੰ ਇਹੀ ਤੇ ਉਹਨੂੰ ਗੁੱਸਾ ਚੜਾਉਣ ਵਾਲੀ ਗੱਲ ਆ ਕਿ ਯਾਰ ਇਹਨੂੰ ਯਕੀਨ ਨਹੀਂ ਕਿ ਮੈਂ ਇਹਨੂੰ ਦੇ ਦੂੰਗਾ ਅੱਲਾ ਦੀ ਜ਼ਾਤ ਹੈ। ਤੇ ਇਹ 300 ਰੁਪਏ ਕਿਲੋ, ਇਹਨੂੰ ਮੈਂ ਪੈਸੇ ਚੰਗੇ ਭਲੇ ਦਿੱਤੇ, ਇਹਦੇ ਬੈਂਕ 'ਚ ਪਏ, ਇਹਦੀ ਜੇਬ 'ਚ ਆ, ਮਾਸ਼ਾਅੱਲਾ ਠੀਕ ਆ। ਇਹ ਆਪਣੀ ਮਾਂ ਵਾਸਤੇ ਬੱਚਿਆਂ ਵਾਸਤੇ ਫਲ ਲੈ ਕੇ ਚੱਲਾ, ਇਹ ਅੱਛਾ ਕਿਉਂ ਨਹੀਂ ਲੈ ਕੇ ਜਾ ਰਿਹਾ? ਕੀ ਇਹਨੂੰ ਮੇਰੇ ਤੇ ਯਕੀਨ ਨਹੀਂ ਆ? ਉਹ ਯਾਰ ਤੂੰ ਆਪਣੇ ਹਿਸਾਬ ਨਾਲ ਆਪਣੀ ਇੱਕ ਜ਼ਿੰਦਗੀ ਲਹਿਦਾ ਬਣਾਈ, ਆਪਣੀ ਇੱਕ ਸੋਚ ਬਣਾਈ। ਐਡਾ ਮਾਲਟਾ ਮੈਂ ਤੈਨੂੰ ਦੱਸਦਾ ਨਾ, ਅਗਲੀ ਗੱਲ ਸੁਣਦਾ ਮਿੱਠੇ, ਤੇਰੇ ਵਰਗੇ ਕਰੋੜਾਂ ਲੋਕ ਨੇ ਜਿਨ੍ਹਾਂ ਨੇ ਆਪਣੀ ਦਿਮਾਗ ਦੇ ਵਿੱਚ ਆਪਣੀ ਹਰ ਚੀਜ਼ ਦੀ ਇੱਕ ਵਜ੍ਹਾ ਬਣਾਈ ਹੈ। ਆਹੋ ਉਹਦੇ ਤੇ ਉਹ ਮੁਤਮਈਨ ਵੀ ਨੇ, ਉਹ ਆਪੇ ਹੀ ਆਪਣੇ ਆਪ ਨੂੰ ਝੂਠੀਆਂ ਤਸੱਲੀਆਂ ਦੇ ਕੇ ਮੁਤਮਈਨ ਹੋ ਜਾਂਦੇ ਰੱਬ ਦਾ ਨਾਮ ਲੈ ਲੈ ਕੇ। ਨਹੀਂ ਅੱਲਾ ਦਾ ਸ਼ੁਕਰ ਹੈ, ਏਦਾਂ ਕਰੀਦਾ, ਨਹੀਂ ਮੈਂ ਇਨਸ਼ਾਅੱਲਾ, ਨਹੀਂ ਮੈਂ ਬੱਚਿਆਂ ਨੂੰ। ਇਹ ਸਾਰੀਆਂ ਵਜ੍ਹਾ ਤੂੰ ਬਣਾਈਆਂ, ਲੇਕਿਨ ਹਕੀਕਤ ਤੋਂ ਦੂਰ ਨੇ। ਕਾਮੇਡੀ ਨਹੀਂ ਕਰਨੀ, ਸੀਰੀਅਸ ਗੱਲ ਸੋਚਣੀ। ਜੈਨੂਇਨ ਗੱਲ ਮੈਂ ਆ ਕਾਮੇਡੀ ਕਰ ਰਿਹਾ। ਤੁਹਾਡੇ ਹਰ ਕਿਸੇ ਬੰਦੇ ਨਾਲ ਕੋਈ ਗੱਲ ਕਰ ਲਾ, ਉਹਨੂੰ ਕਹ ਤੂੰ ਆ ਕੰਮ ਗਲਤ ਕਰ ਰਿਹਾ, ਉਹਨੇ ਆਪਣੇ ਦਿਮਾਗ 'ਚ ਇੱਕ ਵਜ੍ਹਾ ਬਣਾਈ, ਉਹਦੀ ਉਹ ਆਪੇ ਸੈਟੀਸਫਾਈ ਆਪਣੇ ਅੰਦਰ ਹੋਇਆ। ਮਤਲਬ ਜਿਹੜੇ ਗੈਰ ਕਾਨੂੰਨੀ ਕੰਮ ਨੇ ਉਹਨੇ ਉਹ ਵੀ ਪੋਜ਼ਿਟਿਵ ਕੀਤੇ ਨੇ, ਨੈਗੇਟਿਵ ਵੀ ਉਹਨੇ ਆਪਣੇ ਦਿਮਾਗ 'ਚ ਪੋਜ਼ਿਟਿਵ ਕੀਤੇ ਨੇ। ਤੂੰ ਸਿਰਫ ਹਾਂ ਨਾ 'ਚ ਜਵਾਬ ਦੇਣਾ ਵਾ, ਮੈਂ ਤੈਨੂੰ ਫੜ ਲਾਂਗਾ ਹੁਣ ਜਾ। ਲਓ ਜੀ ਫਿਰ ਹਾਂ ਨਾ ਜਵਾਬ ਸੱਚ ਬੋਲਣਾ ਜੀ। ਹਾਂ ਸੱਚ ਬੋਲਣਾ। ਓਕੇ ਜੀ। ਹਾਂ ਨਾ 'ਚ ਜਵਾਬ ਦੇ। ਓਕੇ ਤੂੰ ਇੱਕ ਰੇੜੀ ਤੋਂ ਸੇਬ ਲੈ, ਹਾਂਜੀ ਮਿਸਾਲ 300 ਰੁਪਏ ਕਿਲੋ, ਹਾਂਜੀ 200 ਰੁਪਏ ਕਿਲੋ, ਹਾਂਜੀ ਕਿਆ ਉਹਦੇ ਨਾਲੋਂ ਅੱਛੇ ਵੀ ਉਸ ਮਾਰਕੀਟ 'ਚ ਹੁੰਦੇ ਆ ਜਾਂ ਨਹੀਂ ਹੁੰਦੇ ਠੀਕ ਹੋ ਗਿਆ? ਤੁਸੀਂ ਮੈਨੂੰ ਪੁੱਛਣਾ ਤੁਸੀਂ ਮੈਂ ਕਿਹੜੇ ਪਰਚੇਜ਼ ਕੀਤੇ ਮੈਨੂੰ ਮੈਂ ਪੁੱਛਣਾ। ਤੇ ਇੱਕ ਸਵਾਲ ਹੋ ਗਿਆ। ਮੈਂ ਤੈਨੂੰ ਨਹੀਂ, ਕਿਹਾ ਸੁਣਦਾ, ਮੈਂ ਤੈਨੂੰ ਕਿਹਾ ਤੂੰ ਇੱਕ ਸੇਬ ਲੈਣਾ ਜਿਹੜੇ ਲਏ, ਤੂੰ ਜਿਹੜੇ ਲਏ, ਤੂੰ ਕਹਿੰਦਾ ਕਿ ਨਹੀਂ ਭਾਜੀ ਤੁਸੀਂ ਉਸਤਾਦ ਜੀ ਖੁਦ ਹੀ ਕਿਹਾ ਵੀ ਜਿਹੜੇ ਤੂੰ ਇੱਕ ਸੇਬ ਲੈ 300 ਰੁਪਏ ਕਿਲੋ, ਤੁਸੀਂ ਖੁਦ ਹੀ ਕਿਹਾ। ਹਾਂ ਤੁਸੀਂ ਮੈਨੂੰ ਪੁੱਛਣਾ ਵੀ ਤੂੰ ਕਿਹੜੇ ਪਰਚੇਜ਼ ਕੀਤੇ? ਅੱਛਾ, ਤੂੰ ਕਿਹੜੇ- ਫੋਰ ਐਗਜ਼ਾਮਪਲ ਅੱਛਾ, ਤੂੰ ਕਿਹੜੇ ਕਰਦਾ? ਹੁਣ ਮੈਂ ਸਹੀ ਜਵਾਬ ਦੇਣਾ। ਹਾਂ। ਮੈਂ 450 ਰੁਪਏ ਕਿਲੋ ਸੇਬ ਕਰ ਲਿਆਗਾ ਪੂਰੇ ਰੋਜ਼ੇ 5-550 ਵਾਲੇ ਵੀ ਹੁੰਦੇ, 450 ਰੁਪਏ ਕਿਲੋ ਨਹੀਂ 5-550 450 ਹਾਈਐਸਟ ਸੀਗਾ, ਹਾਈਐਸਟ ਐਡਾ ਸੇਬ ਲੈ ਕੇ ਵਧੀਆ ਸਾਜ ਜੀ। 800 ਰੁਪਏ ਕਿਲੋ ਸਟ੍ਰਾਬੇਰੀ ਮੈਂ ਘਰ ਲੈ ਕੇ ਨਵੀਂ ਕੀਤੀ। ਅੱਛਾ ਠਹਿਰ ਜਾ, 350 ਰੁਪਏ ਕਿਲੋ ਖਰਬੂਜ਼ਾ ਮੈਂ ਲੈ ਗਿਆ ਘਰ, ਇਹ ਰੋਜ਼ੇ ਕਸਮੇ ਕਿੰਨਾ 1 ਕਿਲੋ? 350 ਰੁਪਏ ਕਿਲੋ ਖਰਬੂਜ਼ਾ। ਯਾਰ ਮੈਂ ਝੂਠ ਨਹੀਂ ਬੋਲੂੰਗਾ, ਖੂਜ਼ਾ ਨਹੀਂ ਖਰਬੂਜ਼ਾ। ਖਰਬੂਜ਼ਾ ਮੈਂ ਝੂਠ ਬੋਲਾਂ ਮੈਂ ਲਾਂਤੀ ਹਾਂ। ਇਮਲੀ ਦੇ ਡੱਬੇ ਮੈਂ ਲੈ ਗਿਆ, ਅਨਾਨਾਸ 950 ਰੁਪਏ ਕਿਲੋ ਮੈਂ ਘਰ ਲੈ ਨਹੀਂ ਗਿਆ ਨਹੀਂ ਉਹ ਤੂੰ ਲੈ ਗਿਆ, ਤੇ ਖਾਦੇ ਵੀ ਆ। ਇਹ ਵੀ ਉਹ ਮਿਸਾਲ ਹੁੰਦੀ ਇੱਕ ਵਾਰੀ ਜ਼ਿੰਦਗੀ 'ਚ, ਉਹੀ ਇੱਕ ਵਾਰੀ ਤੂੰ ਅਨਾਨਾਸ, ਤੂੰ ਲਾਈਫ 'ਚ ਕਿੰਨੇ ਡੱਬੇ ਲੈ ਗਿਆ ਅਨਾਨਾਸ ਦੇ ਪੂਰੀ ਜ਼ਿੰਦਗੀ 'ਚ? ਪਿਛਲੇ 1 ਸਾਲ 'ਚ, ਪਿਛਲੇ 1 ਸਾਲ 'ਚ, ਹੁਣ ਝੂਠ ਨਾ ਬੋਲੀ। ਹੁਣ ਉਹ ਮੇਰੇ ਜਵਾਬ ਤੇ ਲਈ ਜਾਓ। 1 ਸਾਲ 'ਚ, ਪਿਛਲੇ 1 ਸਾਲ 'ਚ ਆ ਜਿਹੜੇ ਰੋਜ਼ੇ ਗੁਜ਼ਰੇ 30, ਹਾਂਜੀ। ਇਹਨਾਂ 'ਚ ਤੂੰ ਕਿੰਨੇ ਅਨਾਨਾਸ ਦੇ ਡੱਬੇ ਲੈ ਗਿਆ? ਰੋਜ਼ੇ 2 ਡੱਬੇ ਲੈ ਕੇ ਆ 30 ਦਿਨਾਂ 'ਚ? ਹਾਂਜੀ ਬਸ। ਕਿੰਨਾ ਐਡਾ ਕਿ ਡੱਬਾ ਹੁੰਦਾ? ਨਹੀਂ ਵੱਡਾ ਵਾ ਕੇਜੀ ਦਾ ਹੁੰਦਾ ਵਾ। ਜੀ ਐਡਾ ਕੀ ਹੁੰਦਾ? ਨੀਲੀ ਕਹਿਣ ਐਡਾ ਹੁੰਦਾ ਹਾਂ, ਲਿਕਵਿਡ ਨੀਲੀ ਕਹਿਣ ਦੇ ਵਕੀਲਾ ਤੇਰੀ। ਅੱਛਾ ਹੋ ਬਸ, ਇਹ ਤੂੰ 2 ਲੈ ਗਿਆ ਰੋਜ਼ੇ 'ਚ। ਹਾਂਜੀ ਤੇ ਤੂੰ ਮਿਸਾਲ ਇੰਜ ਦੇਨੇ ਆ ਜਿਵੇਂ ਤੂੰ ਵੱਡਾ ਹੀ ਉਹ ਖਾ ਕੇ ਹੋਇਆ। ਤੁਸੀਂ ਸ਼ੁਰੂ ਸੇਬ ਤੋਂ ਹੋਏ ਸੀ। ਦੇਖ ਮੈਂ ਜ਼ਿੰਦਗੀ 'ਚ ਇੱਕ ਵਾਰੀ ਅੱਧਾ ਕਿਲੋ ਚਲਗੋਜ਼ੇ ਲੈ ਲਵਾਂ, ਹੁਣ ਜਿੱਥੇ ਬੜਾ ਸ਼ੁਕਰ ਅੱਲਾ ਦਾ ਭਾਜੀ 22,000 ਰੁਪਏ ਕਿਲੋ ਵਾਲਾ ਚਲਗੋਜ਼ਾ ਲੈ ਗਿਆ ਘਰ, ਹਾਂਜੀ। ਉਹ ਇੱਕ ਵਾਰੀ ਲੈ ਗਿਆ ਮੈਂ। ਯਾਰ ਤੂੰ ਉਹ ਮਿਸਾਲ ਬਣਾ ਲਈ। ਮੁੱਕ ਗਏ ਮੈਂ ਝੂਠ ਨਹੀਂ ਬੋਲਣਾ ਯਾਰ, ਐਵੇਂ ਮੈਂ ਤੈਨੂੰ ਕਿਹਾ ਕਾਮੇਡੀ ਨਾ ਕਰ, ਤੂੰ ਫੇਰ ਉਹੀ ਗੱਲ ਕਰ। ਜੀ ਹਾਈਐਸਟ ਕੀ ਹੁੰਦਾ ਖਾਣ ਵਾਸਤੇ? ਮਟਨ। ਨਹੀਂ ਇੱਥੇ ਤੇ ਜਿਹੜੇ ਲੈ ਕੇ ਆਉਣਾ ਉਹ ਕਿਉਂ ਲੈ ਕੇ? ਉਹ ਵੇਟ ਉਹ ਯਾਰ ਸਲਮਾਨ ਫੜਾ ਖਰਬੂਜ਼ਾ ਕਿੰਨਾ ਨਹੀਂ, ਝੇਦਾ ਕਰ ਓਏ ਉਹਨਾਂ ਨੇ ਮੈਂ ਤਾਂ ਸਿਰਫ ਜਸਟ ਕਾਮੇਡੀ ਵਾਸਤੇ ਲਿਆਉਂਦਾ ਰਿਹਾ ਵਾ ਯਾਰ, ਕੁਝ ਖਾ ਵੀ ਲੈਣ ਹੱਸ ਵੀ ਲੈਣ। ਅੱਛਾ ਤੂੰ ਕਾਮੇਡੀ ਅਸਲ ਲਿਆਂਦਾ ਰਿਹਾ। ਲਿਆ ਯਾਰ ਖਰਬੂਜਾ ਉੱਪਰ ਦੋ ਪਏ ਯਾਰ ਖਰਬੂਜ਼ੇ ਸੇਬ। ਆ, ਦੋ ਬਸ। ਲਿਆ ਯਾਰ ਪੜਾਈ ਦਾ ਯਾਰ ਉਹ ਬੜੇ ਦਰਾਜ ਚ ਪਏ ਆ। ਹਾਲੋ ਦਰਾਜ ਤੇ 2 ਖਰਬੂਜ਼ੇ ਲੈ ਕੇ ਆਇਆ, 3 ਖਰਬੂਜ਼ੇ ਲੈ ਕੇ ਆਇਆ, 3 ਘੰਟੇ ਹੋ ਗਏ ਨੇ ਤੇ ਦਰਾਜ ਚ ਪਏ ਆ। ਹੁਣ ਮੈਂ ਤੁਹਾਨੂੰ ਦੱਸਦਾ ਬੜਿਆ ਸਤਾਜੀ ਤੇ ਬੜਕਾ ਮਾਰਦਾ ਬੜਾ ਲਿਆ ਨਾ ਫੜ ਫਰੂਟ। ਹੁਣ ਭਲਾ ਕੀ ਗੱਲ ਵਾ? ਅੱਛਾ ਹੁਣ ਕੱਲ ਮੈਂ ਖੀਰੇ ਤੋਂ ਲਿਆਂਦੇ ਯਾਰ, ਮੈਂ ਖੀਰਾ ਤੇ ਚੁਕੰਦਰ ਸ਼ੁਰੂ ਕੀਤਾ ਦੁਪਹਿਰ ਨੂੰ। ਵੈਸੇ ਨਹੀਂ ਲਿਆ 40 ਰੁਪਏ ਕਿਲੋ। 40 ਰੁਪਏ ਕਿਲੋ ਆ ਤੇ ਖਰਬੂਜ਼ਾ 80 ਰੁਪਏ ਕਿਲੋ। ਅੱਛਾ ਖੀਰਾ ਕੀ ਭਾਵ ਆ? 40। ਇਹਦਾ 40 ਰੁਪਏ ਲੈ ਮੈਂ ਕਿੰਨੇ ਦੱਸੋ ਚਾਹੀਦੇ? ਕਿ ਤਿਆਰ ਮੰਗਲ 70 ਲਿਆ ਗਲੀ ਚ। ਗਲਤ ਲਿਆ ਮੈਂ ਇੱਕ ਲੈ 2 ਕਿਲੋ ਲੈ ਕੇ ਗਿਆ। ਲੇਕਿਨ ਉਹ 17 ਦਾ ਲਿਆਇਆ ਵੀ ਤੇ 2.5 ਕਿਲੋ ਨਾ ਵਜ਼ਨ ਨਹੀਂ ਦੱਸਣ ਦਿਆ। ਨਹੀਂ ਕਿਲੋ 1 ਕਿਲੋ ਆ ਖਰਬੂਜ਼ਾ ਚੈੱਕ ਕਰੋ, ਖੁਸ਼ਬੂ ਲੈਣੀ ਆ। ਨਹੀਂ ਚੱਲ ਉਹ ਛੁਰੀ ਲੈਣੀ ਹੈ। ਹੈਲੋ ਜੀ ਔਰ ਤੁਸੀਂ ਇੱਕ ਗੱਲ ਜ਼ੇਨ ਚ ਰੱਖਣੀ ਆ, ਮੈਂ ਦੋਸਤਾਂ ਦੀ ਪਾਰਟਾ ਛਾਪਾ। ਜਦੋਂ ਰਿਸ਼ਤੇਦਾਰਾਂ ਨਾਲ ਜੁੜੇ ਆ
ਐ ਵੇਖੋ ਉਹ ਯਾਰ ਠਹਿਰ ਜਾ, ਹੁਣ ਉਹ ਫੈਸਲਾ ਕਰਨਗੇ, ਪਿੱਛੇ ਹੋ ਜਾ। ਲਓ ਜੀ ਭਾਜੀ, ਓਏ ਇਹ ਖਰਬੂਜਾ ਦਾ ਸਾਈਜ਼ ਭਾਈ, ਤੇ ਗਲਿਆ ਵੀ ਸਾਈਡ ਤੋਂ ਠੀਕ ਹੈ ਜੀ। ਔਰ ਇਹ ਪਿਸਾ ਇਹ ਦਾਬ ਆਈ ਹੈ, ਪੇਟੀ ਦੀ ਦਾਬ ਆ, ਪੇਟੀ ਦੀ ਦਾਬ ਆ। ਠੀਕ ਹੈ। ਪਰ ਫੋਨੂ ਵਾਲਾ ਫਲ ਲੈ ਆਏ। ਮੇਰੀ ਗੱਲ ਸੁਣੋ, ਖੁਦਾ ਦੀ ਕਸਮ ਹੈ, ਰੱਬ ਦੀ ਕਸਮ ਹੈ, ਮੈਂ ਅਮੀਰਾਂ ਵਾਲਾ ਛਾਪਰ ਹੀ ਨਹੀਂ। ਹਾਂ ਇਹ ਉਹਨੇ ਰੱਖਿਆ ਵਾ ਨਾ, ਇੱਥੋਂ ਲਿਆ ਵਾ। ਲੇਕਿਨ ਉਸਤਾਦ ਜੀ ਅਮੀਰਾਂ ਵਾਲਾ ਛਾਪਰ ਹੈ ਭਲਾ ਕਿਵੇਂ? $1760 ਰੇਟ ਹੈ ਇਹਦਾ। ਦੇਖਿਆ ਤੁਸੀਂ ਉਹ ਛਾਪਰ? ਦਾਰਿਸ਼ ਤੁਸੀਂ ਇਹ ਨਹੀਂ ਵੇਖਣ ਦੇ ਯਾਰ, ਜਦੋਂ ਦਾ ਦਾਰਾ ਬਣਿਆ ਫਲ ਲਿਆਉਣ ਕੌਣ ਡਿਆ ਵਾ? ਦਾਰਿਸ਼ ਇੱਕ ਗੱਲ ਹੀ ਫੋਲੋ ਕੀਤੀ, ਜਦੋਂ ਦਾ ਦਾਰਾ ਠੀਕ ਹੈ ਬਣਿਆ ਸਰ, ਫਲ ਲਿਆਉਂਦਾ ਕੌਣ? ਠੀਕ ਹੈ ਜੀ। ਕੀਤਾ ਬਸ। ਯਾਨੀ ਜਿਹੜੀ ਉਹਨੇ ਐਡੀ ਵੱਡੀ ਮਿਸਾਲ ਆਪਣੇ ਆਪ ਨੂੰ ਸੱਚਾ ਕਰਨ ਵਾਸਤੇ ਫਲ ਮੰਗਾਇਆ, ਰੈਫਰੈਂਸ ਦੇ ਤੌਰ ਤੇ ਉਹ ਆ ਵਾ। ਅੱਛਾ ਉਸਤਾਦ ਜੀ, ਹੁਣ ਮੇਰੇ ਜ਼ੇਨ ਚ ਸੀਗਾ ਕਿ ਤੁਸੀਂ ਟੀ ਟਾਈਮ ਜ਼ਿਕਰ ਕਰਨਾ, ਮੈਂ ਤਾਂ ਡੇਲੀ ਲਿਆਉਣ ਡਿਆ ਵਾ। ਸਾਰਾ ਉਹ ਖਰਬੂਜ਼ਾ ਵੇਖਿਆ ਹੀ ਨਹੀਂ। ਫਿਰ ਤੁਸੀਂ ਦਿਖਾਏ ਨਹੀਂ। ਹਾਂ ਐਡਾ ਦਾ ਖਰਬੂਜ਼ਾ ਡੇਲੀ ਖਾਈ ਹਾਂ, ਉਸਤਾਦ ਜੀ ਮੇਰੀ ਅੱਲਾ ਜਿਹੜਾ ਅੱਲਾ ਦੇ ਦਿਖਾਇਆ ਨਹੀਂ ਦੇਖਣ ਦਿਆ, ਮੇਰੇ ਦਿਖਾਇਆ ਦੇਖ ਲੈਣਾ। ਮੈਂ ਕਨਾਰ ਉਹ ਤੋਂ ਵੇਖਦਾ ਹੀ ਉਹਨਾਂ ਕਿਉਂ ਜੀ? ਸਹੀ ਗੱਲ। ਤੁਸੀਂ ਇਸ ਗੱਲ ਨੂੰ ਨਹੀਂ ਲੈਣ ਦੇ ਵੀ ਜਦੋਂ ਦਾ ਦਾਰਾ ਬਣਿਆ ਉਹ ਫਲ ਲਿਆਉਣ ਡਿਆ। ਇੱਕ ਹੱਥ ਚ ਆ ਗਏ। ਹੈ ਕਿਸੇ ਦੀ ਹਿੰਮਤ? ਠੀਕ ਆ। ਹਲੋ, ਇਹਦੇ ਵਿੱਚੋਂ ਬੀਜ ਤਾਂ ਨਹੀਂ ਨਿਕਲਣੇ, ਕਿਹੜੇ ਨਿਕਲਣੀ ਇੱਕ ਬਸ। ਕਿੰਨੀਆਂ ਸਹਿਦੀਆਂ ਪਾਰਟੀਆਂ ਤੇ ਮੈਨੂੰ ਸੌਖੇ ਬੰਦੇ ਆ। ਔਰ- ਕਦੀ ਲੈ ਫਲ ਔਰ ਭਾਜੀ ਇਹ ਫਿਸਿਆ ਪਿਆ ਵੀ। ਕਿਸੇ ਨੂੰ ਪੇਟੀ ਲੱਗੀ ਆ, ਅੱਛਾ, ਔਰ ਦੂਜੀ ਗੱਲ ਇਹ ਆ ਕਿ 3 ਘੰਟੇ ਹੋ ਗਏ ਬਾਰੀ ਚ ਰੱਖਿਆ ਲੁਕੋ ਕੇ ਇਸ ਛਾਪਰ ਚ। ਉਹ ਫ੍ਰਿਜ 'ਚ ਇਸ ਤੋਂ ਰੱਖਣਾ, ਰਾਤ ਦੀ ਦਾੜ ਦਦਕਾਰੀ ਨੂੰ ਠੰਡਾ ਖਰਬੂਜਾ ਨਹੀਂ ਖਾਣਾ। ਮੈਂ ਕੱਟੋ ਤੇ ਸਾਨੂੰ ਵੀ ਦਿਓ। ਉਸਤਾਦ ਜੀ ਮੈਂ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਦੱਸਾਂ ਛਾਪਰ ਦੇ ਮੁਤਲਕ। ਇਹਦਾ ਛਾਪਰ ਬਲੈਂਸੀਆਗਾ ਨੇ ਕੱਢਿਆ ਕੰਪਨੀ ਨੇ। 1670 ਉਹਦੀ ਕੀਮਤ ਆ ਸਿਰਫ ਛਾਪਰ ਹੈ। ਕੈਸੀ ਗੱਲ ਆ, ਇਹ ਉਹੀ ਇਗਲੈਸ਼ੀਆ ਵਾਲਾ ਹੀ ਆ। ਉਹ ਲੈ ਕੇ ਆਇਆ ਮਿੱਠਾ, ਕਲਰ ਵੀ ਇਹੀ ਆ ਉਹਦਾ। ਦਾਰਸ਼ ਮੇਰੀ ਗੱਲ ਨੂੰ ਗਲੈਸ਼ੀਆ ਨੀਗਾ। ਐਪਰੀਸੀਏਸ਼ਨ ਨਹੀਂ ਹੈ ਵੀ ਜਦੋਂ ਦਾ ਦਾਰਾ ਬਣੇ ਇੱਕੋ ਸ਼ਖਸ ਫੜ ਲਿਆ ਹੁੰਦਿਆ। ਹਾਂ ਤੇ ਮੈਂ ਦੇਖ ਤੋ ਮਖੀਲ ਤਾਂ ਦੇਖੋ ਕਿਹੜਾ ਵਾ। ਕਿਹੜਾ ਇਹਨਾਂ ਨੂੰ ਗੁੱਡੇ ਕਿਹੜੇ ਖਾਣ ਵਾਲੇ? ਇਹਨਾਂ ਨੂੰ ਨਾਂ ਲਿਆ ਕਰ ਯਾਰ। ਯਾਰ ਇੱਕ- ਯਾਰ ਮੇਰੀ ਗੱਲ ਸੁਣ ਇੱਕ ਦਿਨ ਖਾਲੀ ਆ ਸੀ ਤੇ ਭਾਈ ਨੇ ਮੂੰਹ ਬਣਾ ਲਿਆ ਅੱਜ ਮਿੱਠੇ ਠਹਿਰ ਜਾ। ਮਿੱਠੇ ਤੂੰ 10 ਵਾਰੀ ਨਾ ਲਿਆ, ਤੂੰ 2 ਵਾਰੀ ਲਿਆ, ਸੁਥਰਾ ਲਿਆ। ਸਹੀ ਗੱਲ। ਉਸੇ ਦਫਤਰ ਤਾਸ਼ੀ ਇਸ ਤੋਂ ਅੱਗੇ ਸੁਥਰਾ ਹੁਣ ਮੇਰੀ ਸੁਣ ਹਾਂ, ਇਸ ਤੋਂ ਅੱਗੇ ਸੁਥਰਾ ਪਾੜੀ ਇਹਨਾਂ ਇਸ ਤੋਂ ਉੱਤੇ ਸੁਥਰਾ ਸ਼ੁਰੂ ਹੁੰਦਾ। ਲੈ ਵੀ ਅੱਜ ਮੈਂ ਮਾਰਟ ਤੇ ਰੇਟ ਪੁੱਛਿਆ, ਕਹਿੰਦਾ ਭਾਈ 800 ਰੁਪਏ ਦਰਜਨ ਵਾ। 800 ਰੁਪਏ ਦਰਜਨ ਪਲੈਨਟ ਤੇ ਰਹਿਣਾ। ਤੇ ਉਸ ਭਾਈ ਨੂੰ 5000 ਦੀ ਭਾਅ ਨਹੀਂ ਲੱਭੀ। ਮੈਂ ਕਿਹਾ ਚਲੋ ਭਾਈ ਕਰ ਸਹੀ ਫਿਰ। ਉਹ 120 ਰੁਪਏ ਹੈ ਮਿੱਠੇ ਕੀ ਮਾਲਟੇ ਯਾਰ। ਯਾਰ ਦੇਖੋ ਬੜਾ ਦੇਖੋ ਆ ਦੇਖੋ ਜਰਾ ਉਹ ਸੀਜ਼ਨ ਆਊਟ ਤੁਸੀਂ ਇੱਥੋਂ ਪਤਾ ਲੱਗਣਾ ਵੀ ਇਹਨੇ ਕਦੋਂ ਉਹ ਦਾ ਸੀਜ਼ਨ ਮੈਂ ਰਾਤੀ ਲੈ ਕੇ ਆਵਾਂ। ਕਿੰਨਾ ਲੈ ਕੇ ਆਵਾਂ? ਕੀ ਭਾਅ? 150 ਰੁਪਏ ਕਿਲੋ। ਆ ਲੈ ਲਓ ਹਾਂ ਮੈਂ 120 ਲਾਇਆ। ਭਾਜੀ ਐਡਾ ਮਾਲਟਾ ਕਿੱਕ ਫਾੜੀ ਦਾ ਮੂੰਹ ਭਰਦਾ ਵਾ। ਐਡਾ ਡਬਲ ਪਾ ਯਾਰ ਵੀ ਲੱਗਿਆ ਤੂੰ ਐਡਾ ਕਿਹਾ ਸੀਗਾ। ਮੈਂ ਪੂਰਾ ਘੁੰਮਦਾ ਵਾ। ਲੈ ਖਰਬੂਜਾ ਤੋਂ ਡੜਾ ਕਿਹਾ ਤੇ ਇੱਕ ਹੱਥ ਚ ਤੇ ਇੰਨਾ ਗਏ। ਲਾਲੂ ਜੀ ਮਗਰੋਂ ਤੋਂ ਬਾਅਦ ਸੈਰੀ ਉਹ ਕਰਿਆ ਕਰੋ, ਖਰੀਦਦਾਰੀ ਲੱਗੇ। ਲਓ ਜੀ, ਜਿਹੜਾ ਉਹਦਾ ਮੇਨ ਸਾਈਜ਼ ਸੀ ਨਾ ਵੱਡਾ, ਉਹ ਮੈਂ ਘੱਟ ਕਰ। ਲੇਕਿਨ ਸਤਾਦੀ ਰੌਣਕ ਕੈਸੀ ਲੱਗੀ ਸੈੱਟ ਤੇ? ਹਾਂਜੀ, ਖੁਸ਼ਬੂ ਹੁੰਦੀ ਆ ਖਰਬੂਜ਼ੇ ਦੀ। ਕੋਈ ਗੱਲ ਅੱਜ ਤੱਕ ਐਪਰੀਸ਼ੀਏਟ ਨਹੀਂ ਕੀਤਾ ਗਿਆ। ਇਹਦੇ ਤੇ ਛਤਰਾ ਪਵਾ ਲਈ। ਅੱਜ ਤੱਕ ਐਪਰੀਸ਼ੀਏਟ ਨਹੀਂ ਕੀਤਾ ਗਿਆ ਕਿ ਯਾਰ ਜਦੋਂ ਦਾ ਦਾਰਾ ਬਣਿਆ ਸਿਰਫ ਮਿੱਠਾ ਹੀ ਫੜ ਲਿਆ ਹੁੰਦੇ ਆ, ਬਾਕੀ ਕੋਈ ਨਹੀਂ ਕਿਉਂ ਲਿਆ। ਅੱਜ ਤੱਕ ਐਪਰੀਸ਼ੀਏਟ ਨਹੀਂ ਕੀਤਾ ਗਿਆ ਮੈਂ ਲੈ ਕਿ ਕੇ ਆਇਆ ਸਟ੍ਰਾਬੇਰੀ ਲੈ ਕੇ ਆਇਆ। ਕਿੱਧਰ ਜਿੱਦਾਂ ਤੂੰ ਗਿਆ ਮੈਂ ਹੈ। ਕੱਲ ਸਾਹਿਬ ਤੂੰ ਇੱਕ ਵਾਰੀ ਪਤਾ ਨਹੀਂ ਕੀ ਉਸਤਾਦ ਜੀ ਨੂੰ ਆਂਡੇ ਜੇ ਲਿਆ ਸੀ ਮੜੇ ਜੇ ਕਿਹੜੇ ਆਂਡੇ? ਤੇ ਤੁਸੀਂ ਤਾਂ ਉਹ ਇੱਕ ਭਾਈ ਮਸਰ ਚੌਲੀ ਬਣਾਈ ਜਾਂਦਾ, ਅਸੀਂ ਤਾਂ ਫੜ ਲਿਆ ਕੇ ਗੁੰਮੇ 'ਚ ਰੱਖ ਦਿੰਦਾ ਵੀ ਰਾਏ ਮੌਲਾ ਜੀ ਨੇ ਖਾਣਾ ਖਾ ਲਓ। ਦਰਾਸ। ਯਾਰ ਤੂੰ ਗੱਲ ਹੋਰ ਪਾਸੇ ਲੈ ਗਿਆ, ਤੇ ਇੱਕ ਤੇ ਤੈਨੂੰ ਗੱਲ ਸਮਝਾਉਣਾ ਵੀ ਪਤਾ ਨਹੀਂ ਕੀ ਅੱਜ ਗੱਲ ਇਹ ਹੈ ਕਿ ਭੌਂਕੀ ਜਾ ਰਿਹਾ, ਐਵੇਂ ਚੁੱਪ ਨਹੀਂ ਕਰ ਰਿਹਾ। ਤੁਸੀਂ ਇਹੀ ਜਜ਼ਬਾਤੀ ਹੋ ਕਹਿੰਦੇ ਗਿਆ। ਖਰਚਦਾ ਨਹੀਂ। ਯਾਰ ਖਰਚਦਾ ਵਾਂ, ਲੇਕਿਨ ਉਹਨੂੰ ਕਹਿੰਦੇ ਆ ਨਾ ਦੁੱਧ ਚ ਮੇਂਗਣਾ ਪਾ ਕੇ। ਲਓ ਇਹ ਵਿਗੜਾ ਵਾ ਯਾਰ। ਨਹੀਂ ਇਹ ਤੇ ਉਹ ਖੇਲਣ ਵਾਲੇ ਆ। ਇੱਥੇ ਸਿਆਣੇ ਬੰਦੇ ਕਹਿੰਦੇ ਕਿ ਖਾਦਾ ਪੀਤਾ ਨਹੀਂ ਵੇਖਦੇ, ਪਾਇਆ ਪਾਇਆ ਲਾਇਆ ਲਾਇਆ ਵੇਖਦੇ। ਵੇਖ। ਉਹ ਸਿਆਣੇ ਮੈਨੂੰ ਨੂੰ ਕਹਿੰਦੇ, ਉਹਨੂੰ ਪਤਾ ਯਾਰ ਇਹ ਆਦਤ ਹੈ ਬੰਦਾ ਦਰਵੇਸ਼ ਹੀ ਰੂਹ ਆ, ਇਹ ਮਸਤ ਬਲਕ ਮੌਲਾ ਵਾ। ਛੁੱਟੀਆਂ ਦਾ ਕੰਮ ਲਿਖਣ ਵਾਲੇ ਜਿਸਟਰ ਕੀ ਸ਼ਰਟ ਪਾ ਕੇ ਆ ਗਏ ਯਾਰ, ਇਹਨੂੰ ਲਾ ਦੇ ਕਿਉਂ? ਕਿਤੇ। ਦੇਖੋ ਨਾ, 2 ਕਿਸਮ ਦੇ ਬੰਦੇ ਹੁੰਦੇ। ਚੱਲ ਸਹੀ ਪਹਿਲੇ ਦੱਸੋ। ਇੱਕ ਇਹ ਸੋਚਦੇ ਨੇ ਕਿ ਯਾਰ ਮਾੜਾ ਜਿਹਾ ਦਾਗੀ ਆ ਨਾ, ਛੁਰੀ ਨਾਲ ਲਾ ਕੇ ਖਾ ਲਾਂਗੇ, ਸਸਤਾ ਲੱਭਣ ਦੇ ਆ। ਸੇਬ ਲੈ ਰਹੇ ਨਾ ਤੁਸੀਂ, ਇੱਕ ਗਾਹਕ ਦੀ ਉਹ ਵੀ ਗੱਡੀ ਚ ਆਉਂਦਾ, ਲੇਕਿਨ ਉਹ ਕਹਿੰਦਾ ਕੀ, ਉਹ ਕਹਿੰਦਾ ਭਾਜੀ ਇਹ ਦੇਖ ਲਓ ਇੰਨਾ ਗਾਹ ਦੇਖੋ, ਇੱਥੋਂ ਲਾਓਗੇ ਠੀਕ ਆ, ਉਹ ਲੈ ਜਾਂਦਾ। ਇੱਕ ਹੋਰ ਗਾਹਕ ਆਉਂਦਾ, ਉਹ ਦਿਲ ਕਰੇ ਮੋਟਰਸਾਈਕਲ ਤੇ ਹੁੰਦਾ ਹੋਵੇ, ਉਹ ਕਹਿੰਦਾ ਯਾਰ ਨਹੀਂ ਤੂੰ ਮੈਨੂੰ 2 ਕਿਲੋ ਦੀ ਬਜਾਏ ਮੈਂ ਕਿਲੋ ਲੈ ਲੈਣਾ, ਲੇਕਿਨ ਮੈਂ ਆਂਡਾ ਪੀਸ ਲੈਣਾ ਮੈਂ। ਚਮਕ ਵਾਲਾ ਆ। ਇਹ ਸਾਰੀ ਇੱਥੇ ਦੀ ਗੇਮ ਹੁੰਦੀ, ਚੀਜ਼ਾਂ ਦੀ ਗੇਮ ਨਹੀਂ ਹੁੰਦੀ। ਅੱਛਾ ਇੱਕ ਸਾਮ ਦਾ ਔਰ ਰੇਟ ਦਾ ਉਸ ਬੰਦੇ ਨੂੰ ਪਤਾ ਹੋਗਾ ਜਿਹੜਾ ਡੇਲੀ ਸੇਲ ਪਰਚੇਸ ਕਰਦਾ। ਯਾਰ ਜਿਹੜੇ ਮੈਂ ਇਹ ਬੰਦਾ ਮੈਨੂੰ ਦੱਸਦੇ ਕਿ ਸਟਾਰਟ ਪਹਿਲੇ ਰਮਜ਼ਾਨ ਖਰਬੂਜ਼ਾ ਕਿਸ ਸਾਈਜ਼ ਦਾ ਆਇਆ, ਕਿਸ ਰੇਟ ਤੇ ਆਇਆ, ਮੈਂ ਤਾਂ ਲਾ ਦੇਂਗਾ ਜੀ। ਕਿਹਦੀ ਜੇ ਦੱਸਤਾ ਮੈਂ ਮਿੱਠੇ ਦੱਸੋ। 600 ਰੁਪਏ ਕਿਲੋ, 650 ਰੁਪਏ ਕਿਲੋ ਖਰਬੂਜ਼ਾ ਦੀ ਪਹਿਲੇ। ਦਰ ਤੂੰ ਦੱਸ ਤੇ ਮੋਟਰ ਤੇ ਚਪੇੜਾ ਮਾਰਾ ਕਿ ਆਪ ਖਾਣ ਆਏਗਾ। ਬਸ ਕੋਈ ਨਹੀਂ ਗੱਲ। ਤੂੰ ਦੱਸ ਦੇ, ਗਰੀਬ ਗੁਰਬਾ ਲੋਕ ਆ। ਮੈਂ ਤੁਹਾਨੂੰ ਦੱਸਦਾ, ਤੈਨੂੰ ਤਾਂ ਮੈਂ ਜਵਾਬ ਦੇਣਾ। ਜਿਹੜਾ ਜ਼ਿਹਨੀ ਨੀਰ ਆਦਮੀ ਹੁੰਦਾ ਨਾ,
ਕਦੀ ਇਦਾਂ ਦੀਆਂ ਚੀਜ਼ਾਂ ਦਾ ਰੇਟ ਨਹੀਂ ਦਿਮਾਗ 'ਚ ਸੇਵ ਕਰਦਾ। ਉਹ ਕਹਿੰਦਾ ਫੜ 1000 ਰੁਪਏ ਦੇ ਖਰਬੂਜ਼ਾ ਲਿਆ, ਉਹਨੂੰ ਨਹੀਂ ਪਤਾ ਹੁੰਦਾ ਕੀ ਭਾਅ ਲਾਇਆ। ਨਹੀਂ ਹਮੇਸ਼ਾ ਮਾਤੜ ਆਦਮੀ ਤੇਰੇ ਮਾਤੜ ਆਦਮੀ ਨਹੀਂ, ਮੰਡੀ ਵਾਲਿਆਂ ਨੂੰ ਨਹੀਂ ਪਤਾ ਉਹਨਾਂ ਰੇਟਾਂ ਦਾ ਜਿਹੜੇ ਤੇਰੇ ਦਿਮਾਗ 'ਚ ਫਿਕਸ ਨੇ। ਆ 30 ਰੁਪਏ ਕਿਲੋ, 25 ਕਿਲੋ, ਆ 150 ਰੁਪਏ ਕਿਲੋ, ਇਸ ਟਾਈਮ 900 ਰੁਪਏ ਕਿਲੋ। ਜਿਹੜਾ ਪੈਸੇ ਵਾਲਾ ਬੰਦਾ ਨਾ, ਕਸਮ ਵਾਲੀ ਗੱਲ, ਉਹਨੂੰ ਇਹ ਹੀ ਨਹੀਂ, ਉਹ ਕਿਦਾਂ ਬੰਦਾ ਯਾਰ ਦਾਨਿਸ਼ ਆ ਫੜ 1000 ਰੁਪਏ ਉਹ ਤੋਂ ਲਗਾਠਾ ਲਾਇਆ ਯਾਰ, ਉਹਨੂੰ ਪਤਾ ਹੀ ਨਹੀਂ ਕੀ ਭਾਵ ਆ। ਤੂੰ ਅੱਲਾ ਮਾਫੀ ਤੈਨੂੰ ਆ ਮੈਨੂੰ ਅੱਲਾ ਉੱਥੇ ਫਸਾਈ ਰੱਖੇ ਜੀ, ਮੈਨੂੰ ਅੱਲਾ ਦੀ ਤਾਜ ਦਾ ਫਸਾਇਆ ਉਹਨਾਂ ਨੇ, ਫਸਾਈ ਕੀ ਰੱਖੇ। ਬਸ ਇਹ ਉਸਤਾਦ ਜੀ ਖਰਚ ਕੇ ਰਾਜ਼ੀ ਨਹੀਂ, ਆਪਣੇ ਉੱਤੇ ਰੁਪਈਏ ਲਾ, ਆਪਣੇ ਪਰਿਵਾਰ ਤੇ ਲਾ। ਲਓ ਜੀ ਮੈਂ ਤੁਹਾਡਾ ਹਿਸਾਬ ਲਾ ਜਾਵਾਂ, ਇੱਕ ਤੋਂ ਇੱਥੇ ਖਾ ਜਾਣਾ ਵਾ, ਇੱਕ ਤੋਂ ਨਾਲ ਲੈ ਜਾਣਾ ਜਾਣ ਲੱਗਿਆ। ਤੂੰ ਖਾ ਜਾਣਾ ਵਾ, ਮੈਂ ਖਾਂਦਾ ਹੀ ਨਹੀਂ ਹੁਣ, ਮੈਂ ਤਾਂ ਤੇਰਾ ਕੋਈ ਖਾਂਦਾ ਹੀ ਨਹੀਂ। ਸ਼ਰਾਬ ਪੈਣਾ ਵਾ, ਹਲੇ ਤੂੰ ਖਾਂਦਾ ਨਹੀਂ। ਕੱਲ ਐਡਾ ਖੀਰਾ ਤੂੰ ਚੁੱਕਿਆ ਵਾ, ਜਿਵੇਂ ਤੂੰ ਖੀਰਾ ਮਾਰ ਕੇ ਬੰਦਾ ਹੀ ਮਾਰ ਦੇਣਾ। ਵੱਡਾ ਖੀਰਾ ਤੂੰ ਚੁੱਕਿਆ, ਤੂੰ ਤਾਂ ਰੂਹ ਕੱਢ ਲੈਣਾ ਫਲ ਦੀ। ਸੁਲਾ ਮਾਰਿਆ ਕਰੋ। ਅਰੇ ਕਿਹਦੇ ਵਿੱਚ ਫੇਰ ਕਾਮੇਡੀ ਕਰ ਗਿਆ ਨਾ, ਨਾ ਚਾਹੁੰਦੇ ਕਾਮੇਡੀ ਨਹੀਂ ਕਰ ਗਿਆ। ਤੂੰ ਕਿਹਾ ਨਹੀਂ ਹੈਂਡਲਾ ਜਿਹੜੇ ਖੀਰੇ ਸੀਗੇ ਭਾਈ ਨੇ ਇੰਜ ਕਰਕੇ ਪਿੱਛੋਂ ਹੀ ਬਾਹਰ ਲਿਆਉਂਦਾ, ਚੁੱਕ ਕੇ ਹਰ ਚ ਲੈ ਜਾਂਦਾ। ਯਾਰ ਮਿੱਠੇ ਯਾਦ ਫੇ ਲਿਆਇਆ ਨਾ ਕਰ ਯਾਰ, ਜਦੋਂ ਸੁਣਾਣਾ ਉਹ ਓਏ ਤੂੰ ਆਪ ਖਾ ਲਾ ਭਾਈ। ਮਾਰਨਾ ਇੰਨਾ ਫਲ ਮੈਂ ਆਪਣੇ ਬੱਚਿਆਂ ਨੂੰ ਖੁਦ ਨਾ, ਮੇਰੇ ਬੱਚੇ ਮੇਰੇ ਤਾਬੇਦਾਰ ਹੋਣੇ, ਤੂੰ ਖਾ ਕੇ ਫੇਰ ਬਿੰਗਾ ਮੂੰਹ ਬਣਾਉਣੇ ਆ। ਬਿੰਗਾ ਮੋਏ ਖਾਤਾ ਹੀ ਨਹੀਂ ਮੈਂ। ਲੈ ਕਾਂਦਾ ਨਹੀਂ ਤੇ ਖਾ ਲਾ ਕਰਿਆ ਯਾਰ ਇਹਨੇ ਬੱਚਿਆਂ ਨੂੰ ਸੇਬ ਲਿਆ ਕੇ ਦਿੱਤੇ, ਇਹਦੇ ਬੱਚੇ ਕਿਸੇ ਦੇ ਘਰ ਗਏ ਤੇ ਉਹ ਵੀ ਸੇਬ ਖਾ ਰਹੇ ਸੀ। ਤੇ ਉਹਦੇ ਨਾਲ ਵੇਖ ਕੇ ਨਾਲ ਇਹਦਾ ਮੁੰਡਾ ਦੂਜੇ ਆਪਣੇ ਭਰਾ ਨੂੰ ਕਹਿੰਦਾ, ਓਏ ਆ ਸੇਬ ਆ, ਕਹਿੰਦਾ ਵੀ ਅਸੀਂ ਕੀ ਖਾ ਕੇ ਆਏ। ਇਹ ਸੇਬ ਲੈ ਕੇ ਗਿਆ ਬੱਚਿਆਂ ਲਈ, ਉਹਨਾਂ ਨੇ ਖਾਲੀ ਭੈਂਟੀਆਂ ਵਾਲੀ ਐਨਕ ਭਰ ਲਈ ਉਹਦੇ ਨਾਲ। ਬਾਕੀ ਇਹ ਦੇਖੋ ਮਿੱਠਾ ਕਿਹਦਾ ਵਾ, ਚਿੱਲ ਹੈਗਾ ਨਾ ਪੂਰਾ। ਮਿੱਠਾ ਜੀ ਕੱਪੜੇ ਪਾਣ ਲਾਣ ਦੇ ਵਿੱਚ ਕੋਈ ਆਪਣੇ ਆਪ ਨੂੰ ਜ਼ਰਾ ਕਰ ਵੈਲ ਕਰ। ਅੱਛਾ ਮੈਂ ਉਹਨੂੰ ਗੱਲ ਕੋ ਹੋਰ ਕਰ ਰਿਹਾ, ਉਹ ਮੈਨੂੰ ਰੇਟਾਂ 'ਚ ਲੈ ਕੇ ਵੜ ਗਿਆ ਕਿ ਮੈਂ ਜੀ ਮਹਿੰਗੇ ਖਾਣਾ ਵਾ, ਮੈਂ ਜੀ ਆ ਵੀ ਖਾ, ਉਹ ਇਸ ਪਾਸੇ ਚਲਾ ਗਿਆ। ਅੱਜ ਦਾ ਪੁਆਇੰਟ ਹੀ ਨਹੀਂ ਫੜਿਆ ਕਿ ਤੂੰ ਖਰਚ ਕਰ ਹਰ ਤਰ੍ਹਾਂ ਨਾਲ, ਤੈਨੂੰ ਅੱਲਾਹ ਤਾਲਾ ਉਸਨੇ ਅਲਹਮਦੁਲਿਲਾ ਯਾਰ ਹੁਣ ਮੈਂ ਲੋਕਾਂ ਨੂੰ ਦੱਸਦਾ ਫਿਰਾਂ ਕਿ ਮੈਂ ਗੱਡੀ ਲੈ ਕੇ ਆਪਣੇ ਭਰਾ ਨੂੰ ਦਿੱਤੀ ਵੀ ਯਾਰ ਤੂੰ ਇਹ ਨਹੀਂ ਦੱਸਣਾ ਚਾਹੀਦਾ ਯਾਰ। ਦੱਸ ਵੀ ਦਿੱਤਾ। ਮੈਂ ਕਿਉਂ ਦੱਸਾਂ ਵੀ ਐਵੇਂ ਦੱਸੀ ਜਾਓ ਯਾਰ। ਅੱਲਾਹ ਤਾਲਾ ਉਹਦੇ ਨਸੀਬਾਂ ਦਾ ਹੋਰ ਦੇਵੇ ਭਰਾਵਾ। ਅੱਜ ਹੀ ਚੁੱਕ ਜੋ ਜਿੰਨਾ ਅੱਲਾਹ ਦਾ ਵੀ ਉਹਨਾਂ ਝੁਕਣਾ ਚਾਹੀਦਾ ਵਾ। ਨੈਸ਼ਨਲ ਟੀਵੀ ਤੇ ਮੈਂ ਕਿਹਾ ਦੱਸੀ ਜਾਵਾਂ ਯਾਰ। ਬੁਰਾ ਜੀ ਕੀ ਕਹਿੰਦੇ, ਹੱਥ ਘੁੱਟ ਕੇ ਚੱਲ। ਇਸ ਤੋਂ ਕਹਿੰਦੇ ਸੀ ਕਿ ਅੰਮੀ ਕਹਿੰਦੀ ਤੂੰ ਸਾਰੇ ਦਿਨ ਨਾ ਖਿਆਲ ਕਰਦਾ, ਖੁੱਲੇ ਹੱਥ ਦੇਈਏ ਨਾ, ਇਨ ਫਿਊਚਰ ਪੁੱਤ ਦੇਖੀ ਆਪਣਾ ਹਿਸਾਬ ਨਾਲ ਚੱਲੀ। ਇਹ ਹੁੰਦਾ ਮਾਵਾਂ ਤਾਂ ਸਭ ਨੂੰ ਕਹਿੰਦੀਆਂ ਹੁੰਦੀਆਂ ਵਾ। ਉਹਨੇ ਕਿਹਾ ਹੱਥ ਕੁੱਟ ਕੇ ਚੱਲਦੇ, ਉਦੋਂ ਤਾਂ ਇੰਜ ਤੁਰੋਂ ਦਿਆ ਮੁੱਠੀਆਂ ਬੰਦ ਕਰ, ਹੱਥ ਕੁੱਟੇ ਆ ਤਾਰੇ ਮਿੱਟੇ। ਹੁਣ ਰੇਡੀਓ ਕੋਲੋਂ ਇਹੀ ਕਹਿੰਦਾ ਰੱਖਦਾ, ਮੰਮੀ ਨੇ ਕਿਹਾ ਹੱਥ ਘੁੱਟ ਕੇ ਰੱਖ, ਕੋਈ ਫਰੂਟ ਨਹੀਂ ਲੈ ਕੇ ਜਾ ਰਿਹਾ। ਉਦੋਂ ਮੈਂ ਕਲਚ ਨਹੀਂ ਛੱਡਣਿਆ, ਮੇਰੇ ਹੱਥ ਘੁੱਟ ਕੇ ਰੱਖੀ, ਮੈਂ ਨਹੀਂ ਕੀਤਾ। ਚੇਂਜ ਕਰ ਕਾਮੇਡੀ ਹਾਂਜੀ। ਹੁਣ ਦੇਖ ਤੂੰ, ਇਹ ਕੈਮਰਾ ਬੰਦ ਹੋਣਾ, ਇਸ ਬੰਦੇ ਨੇ ਖਰਬੂਜ਼ੇ ਵਾਲਾ ਇਦਾਂ ਝਪਣਾ ਵਾ ਜਿਵੇਂ ਚੌਕਾ ਹੋਣ ਲੱਗਾ। ਉਹ ਮੈਂ ਨਹੀਂ ਉਹ ਖਾਂਦਾ ਭਾਈ, ਤੇ ਉਹਨੂੰ ਬਹੁਤ ਵੀ ਲੱਗਾ ਵਾ ਚੌਕਾ ਹੋਣ ਲੱਗਾ। ਇਸ ਬੰਦੇ ਨੇ ਦੋ ਫਲ ਦੇਖੇ ਆ, ਜਾਂ ਕੋਲਾ ਦਾ ਫਲ ਜਾਂ ਮਿੱਠੇ ਦਾ ਫਲ। ਘਰ ਸਬਰ ਦਾ ਫਲ, ਇੱਥੇ ਮਿੱਠੇ ਦਾ ਫਲ। ਇਹਨੂੰ ਡਾਕਟਰ ਫਲ ਦੱਸ ਦੇਵੇ ਨਾ, ਸਿੱਧਾ ਮੈਨੂੰ ਕਹੋ ਤੈਨੂੰ ਪਤਾ ਮੈਂ ਘਰੇ ਮੇਰੇ ਕੀ ਖਰਚੇ। ਇਹਨੂੰ ਡਾਕਟਰ ਫਲ ਦੱਸ ਦੇਵੇ ਨਾ, ਸਿੱਧਾ ਮੈਨੂੰ ਫੋਨ ਕਰੋ, ਮਿੱਠੇ ਨੂੰ ਫਲ ਦੱਸਦਾ ਜੀ, ਪਤਾ ਨਹੀਂ ਇਹਨੇ ਲੈ ਕੇ ਆਉਣਾ। ਲਓ ਜੀ ਹਾਲੇ ਵੀ ਪਰਚੀ ਲੈ ਕੇ ਤੇਰੇ ਲੈ ਜਾਓ। ਜਿੱਦਣ ਜੂਸ ਪੀਣਾ ਹੋਵੇ ਕੱਲੀ ਜੂਸਰ ਲੈ ਕੇ ਆ ਜਾਓ, ਮਿੱਠਾ ਜੀ ਫਲ ਪਾ ਦਿਓ। ਮਿੱਠਾ ਜੀ ਦੁਪਹਿਰੇ ਸਟ੍ਰਾਬੇਰੀ ਦਾ ਜੂਸ ਤੇ 3 ਕਿਲੋ ਦੁੱਧ ਘਰ ਲਗਾ। ਹਾਂਜੀ ਤੇਰੇ ਘਰ 3 ਕਿਲੋ ਦੁੱਧ ਲੱਗਾ ਵਾ। ਹਾਂਜੀ ਸਾਦ ਜੀ, ਕੀ ਹੋ ਗਿਆ ਤੈਨੂੰ? ਔਰ ਖਾਲਸ 220 ਰੁਪਏ ਕਿਲੋ ਸਾਦ ਜੀ। ਲੇਕਿਨ ਸਾਜੀ ਉਹਦੇ ਬੱਚੇ ਵੀ ਹੈ ਨਾ। ਨਹੀਂ ਝੱਗਾ ਤੇਰਾ ਫੇਰ ਏਦਾਂ ਦਾ ਵਾ, ਹਾਲੇ ਤੂੰ ਸਟ੍ਰਾਬੇਰੀ ਦਾ ਜੂਸ ਪੀ ਕੇ ਆ। ਝੱਗਾ ਤੇਰਾ ਇਹੋ ਜਿਵੇਂ ਤੇਰੀ ਅੱਜ ਵੀ ਬੁਲਾਕੀ ਨਹੀਂ ਵਿਕੀ। ਲਓ ਜੀ ਝੱਗਾ ਹੀ ਬਹੁਤ ਮਾੜਾ ਪਿਆ ਝੱਗਾ ਦੇ। ਚੱਕੇ ਤੋਂ ਹਜ਼ਾਰਾਂ ਹੋਟਲ ਦਾ ਵੇਟਰ ਲੱਗਣ ਨੇ। ਉਹੀ ਕਰੋ ਸਟ੍ਰਾਬੇਰੀ ਦਾ ਜੂਸ ਪੀ ਗਿਆ ਝੱਗਾ ਵੇਖ, ਇਦਾਂ ਦਾ ਬੰਦਾ ਬੂਹਾ ਖੜਕਾ ਕੇ ਨਾ ਰੀਡਿੰਗ ਕਰਨਾ, ਬੂਹਾ ਖੜਕਾ ਕੇ ਭਾਜੀ ਪਾਣੀ ਦਾ ਗਲਾਸ ਪਾਇਆ, ਸਵੇਰ ਦਾ ਫਿਰ ਨਿਕਲਿਆ ਵੀ ਤੂੰ ਮਾਮਾ ਝੱਗਾ ਦੇ ਚਾਮ ਕੈਸਾ ਪਾਇਆ 1300 ਪਰ ਲੀਟਰ ਆਇਆ ਦਾ ਕਹੋ ਪਰ ਲੀਟਰ। ਠੀਕ ਹੈ 1300 ਪਰ ਲੀਟਰ ਸਾਦ ਜੀ। ਮੀਟਰ ਉਹ ਮੀਟਰ ਸੋਰੀ 1300 ਪਰ ਮੀਟਰ ਸੂਟ ਦਾ ਰੇਟ ਆ। ਜਿੱਥੇ ਮਰਜ਼ੀ ਜਾ ਕੇ ਦੇਖ ਲੈ, ਸਰਚ ਮਾਰ ਲੈ, ਪਿੱਛੇ QR ਕੋਡ ਲਗਾ ਕਰ। ਅੱਲਾ ਮਾਫੀ ਦੇਵੇ, ਤੇਰੇ ਵਰਗੇ ਹਮਸ਼ੀਰਾ ਦਾ ਹੱਕ ਖਾ ਕੇ ਐਡੀ ਦਾੜੀ ਰੱਖ ਲੈਂਦੇ ਆ। ਇੱਥੇ ਮੈਂ ਸਟ੍ਰਾਬੇਰੀ ਦਾ ਜੂਸ ਪੀ ਕੇ ਸਟ੍ਰਾਬੇਰੀ ਦਾ ਕਾਮੇਡੀ ਕਰ ਗਿਆ ਨਾ, ਮੇਰਾ ਸਾਰਾ ਧਿਆਨ ਇੱਧਰ ਹੋਇਆ, ਤੂੰ ਕਾਮੇਡੀ ਕਰ ਗਿਆ। ਇਹਦੀ ਆਦਤ ਆ ਸਾਡੀ ਕਰ ਦਿੰਦਾ। ਬਾਕੀ ਤੁਸੀਂ ਇਸ ਚੀਜ਼ ਨੂੰ ਐਪਰੀਸ਼ੀਏਸ਼ਨ ਨਹੀਂ ਕੀਤਾ ਕਿ ਯਾਰ ਡੇ 1 ਤੋਂ ਲੈ ਕੇ ਮਿਠਾਈ ਬਿਸਮਿਲ੍ਲਾ ਮੈਂ ਤਾਬੇਦਾਰ ਮੈਂ ਤੇ ਦਸਤਰਖਾਨ ਵਸੀ ਕੀਤਾ ਵਾ, ਜਿਹੜਾ ਮਰਜ਼ੀ ਆ ਕੇ ਖਾਈ ਜਾਵੇ। ਲੇਕਿਨ ਮਿੱਠੇ ਤੂੰ ਅੱਜ ਐਲਾਨ ਕਰਦੇ ਕਿ ਅੱਜ ਲੱਖ ਰੁਪਏ ਦੀਆਂ ਸ਼ਰਟਾਂ ਲੈਣੀਆਂ ਤੂੰ। ਨਹੀਂ ਯਾਰ, ਲੱਖ ਦੀਆਂ ਨਹੀਂ, 3000 4000 ਦੀਆਂ ਲੈ ਲਵੇ। ਅੱਲਾ ਨਹੀਂ 3-4 ਹਜ਼ਾਰ ਤੇ ਉਸਤਾਦ ਜੀ ਆਮ ਲਾ ਦਿੰਦਾ ਵਾ, ਕੋਈ ਗੱਲ ਹੀ ਨਹੀਂ ਹੁੰਦੀ। ਗੁਜਰ ਆਪਣੇ ਤੇ ਜ਼ਿੰਦਗੀ ਦੇ ਕੁਝ ਅਸੂਲ ਆ ਕਿ ਯਾਰ ਤਵੇਸ਼ੀ ਲੈ ਚ ਰਹਿਣਾ ਵਾ। ਅੱਜ ਦੀ ਮੇਰੇ ਯਾਰ ਦੋਸਤ ਮੈਨੂੰ ਵੱਲਾ ਕਹਿੰਦੇ ਹੋ ਸਾਰੇ ਯਾਰ, ਜਿਹੜੇ ਅੱਜ ਹੁੰਦੇ ਉਹ ਗੰਦੇ ਫਿਰ ਰਹੇ ਹੁੰਦੇ ਆ। ਐਦਾਂ ਗੰਦਾ ਹੋ ਗਿਆ। ਤੌਬਾ 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 ਕਿੰਦਾ ਹੋ ਤੇ ਨਹੀਂ ਯਾਰ। ਤੌਬਾ ਆਜੀ ਇਨਕਸਾਰੀ ਦਾ ਮਤਲਬ ਕੀ ਆ? ਪੁਰਾਣੇ ਕੱਪੜੇ ਪਾਉਣ ਵਾਲਾ ਆਜੀ ਇਨਕਸਾਰੀ ਵਾਲਾ ਹੁੰਦਾ। ਆਜੀ ਇਨਕਸਾਰੀ ਤੁਹਾਡੀ ਤਬੀਅਤ ਆਤਮਾ ਚ ਹੁੰਦੀ ਆ। ਅੱਜ ਸਾਡੀ ਆਤਮਾ ਚ ਹੈਗੀ। 50,000 ਵਾਲਾ ਪੈਂਟ ਕੋਟ ਪਾਇਆ, ਲੱਖ ਰੁਪਏ ਦਾ ਪੈਂਟ ਕੋਟ ਪਾ ਕੇ ਤੂੰ ਆਜੀ ਇਨਕਸਾਰੀ ਨਾਲ ਰਹਿ ਸਕਦਾ? ਨਹੀਂ ਫਿਰ ਉਹ ਕਿਸ਼ੋਰ ਸ਼ਾਹ ਹੋਈ ਤੇ ਗੰਦੀ ਪੁਰਾਣੀ ਸ਼ਰਟ ਪਾ ਕੇ ਕਾਲਰ ਪਿੱਛੇ ਸਿੱਟ ਲਾ, ਇਹਦਾ ਆਜੀ ਇਨਕਸਾਰੀ ਦੇ ਨਾਲ ਕੱਪੜਿਆਂ ਦਾ ਤਲਕ ਕੋਈ ਨਹੀਂ। ਨਹੀਂ ਸਹੀ ਕੱਪੜੇ ਉਹਦੇ ਤੁਹਾਡੀ ਤਬੀਅਤ ਚ ਆ। ਤੁਹਾਨੂੰ ਪਤਾ ਕਾਟ ਪਾ ਕੇ ਕਾਟ ਲੱਠਾ ਪਾ ਕੇ ਕੁਦਰਤੀ ਤੌਰ ਤੇ ਇੱਕ ਬੰਦੇ ਚ ਆਕੜ ਜੀ ਆਉਂਦੀ ਹੈ। ਬੋਸਕੀ ਪਾਈ ਉਹ ਤੁਹਾਨੂੰ ਆਦ
ਇੱਕ ਆਕੜ ਜੀ ਆਉਣੀ ਆ ਯਾਰ ਮੈਂ ਤੇ ਚਾਹੁੰਦਾ ਮੈਂ ਤਾਂ ਮਿਟਿਆ ਹੋਇਆ ਇਨਸਾਨ ਆ ਅੱਛਾ ਕਿਸੇ ਦਿਨ ਪਾਵੇ ਨਾ ਸੂਟ ਉਸਤਾਦ ਜੀ ਕੋਈ ਅੱਛਾ ਫਿਰ ਇਹ ਚੈੱਕ ਕਰ ਅਰਬੀ ਮਲਾਈ ਅਰਬੀ ਮਲਾਈ। ਇਹ ਫਲਾਨੀ ਇਹ ਐਨੇ ਦਾ ਮੀਟਰ ਹੈ ਇਹ ਐਨੇ ਕਾਲੂ ਜੀ ਹਾਂ ਪਤਾ ਕਿੰਨੇ ਦਾ ਹਰ ਕਿਸੇ ਨੂੰ ਝੋਲੀ ਫੜਾ 12000 ਦਾ ਸੂਟ ਚੈੱਕ ਕਰ ਤੂੰ ਕਰਦਾ ਰਿਹਾ ਕੰਮ ਬਾਕੀ ਤੂੰ ਉਸ ਭਾਈ ਦਾ 3 ਕਿਲੋ ਦੁੱਧ ਦੀ ਜੇਨ ਚ ਤੇਰੇ ਵੀ 3 ਕਿਲੋ ਮੈਂ ਪੀਣ ਡਿਆ ਕਰਦਾ ਤੇ ਪੀਣ ਆ ਵਾ ਮੈਂ ਹਫਤੇ 'ਚ 2 ਵਾਰੀ ਗੋਸ਼ਤ ਖਾਂਦਾ ਵੱਡਾ ਤੇਰੇ ਬਿਮਾਰ ਮਾਨੇ ਜੱਟ ਰਗੇ ਨਾਨਕ ਸ਼ਾਹ ਯਾਰ ਉਹਦਾ ਸਟੇਟਸ ਤੇ ਆਪਣਾ ਸਟੇਟਸ ਦੇ ਉਹ ਮੈਂ ਵੀਰੇ ਅਹਿਮਦ ਗਾਰਡਨ ਇਹਨੂੰ ਵੀ ਚੱਕਿਆ ਵਾ ਯਾਰ ਦਾਦੇ ਜਿੱਥੇ ਹਲੇ ਤੱਕ ਲੋਕੀ ਮਨਵਰ ਸ਼ਰੀਫ ਸਾਹਿਬ ਦੀ ਫਿਲਮਾਂ ਦੇਖਣ ਪਈ ਉਹਦੀ ਰਿਲੀਜ਼ ਹੋ ਗਈ ਬਈ ਤੇ ਉਹ ਪਤਾ ਹੀ ਆ ਯਾਰ ਪਸੰਦ ਕਰਦੇ ਮੱਕੋ ਨੇ ਹੁਣ 2000 ਮਾਡਲ ਸੂਕੀ ਆਇਆ ਹਾਲੋ ਆ ਗਈ ਉਹਦੇ ਤਰੱਕੀ ਤੇ ਭਾਰਤ ਤੱਕ ਏਟੀਐਮ ਮਸ਼ੀਨ ਆ ਗਈ ਸਾਡੀ ਹਾਲੋ ਤੇ ਏਟੀਐਮ ਮਸ਼ੀਨ ਭਲਾ ਕਿਹੜੀ ਹੈ ਜਿਹ ਚ ਗਾਲਾਂ ਵੀ ਲਿਖੀਆਂ ਹੋਈਆਂ ਕੱਟ ਰਿਹਾ ਤੂੰ ਇਹ ਚਵਲਾ ਜਿਹਾ ਉਹ ਵੀ ਲਿਖੇ ਹੋਏ ਪਰਚੀਆਂ ਤੇ ਗਾਲਾਂ ਲਿਖੀਆਂ ਹੁੰਦੀਆਂ ਵਾ ਨਾਲ ਗਲਾਸ ਟੰਗਿਆ ਕੇ ਪਾਣੀ ਦਾ ਵੀ ਘੁੱਟ ਲਾ ਲਓ ਕੈਮਰੇ ਵੀ ਲੱਗੇ ਆ ਹਾਂਜੀ ਪੂਜਾ ਬਿਸਮਿਲ੍ਲਾ ਇਹ ਤੇ ਬੜੇ ਓਏ ਨਸਤਾ ਮੂਰੀ ਲੈ ਮੂਰੀ ਲੈ ਤੇ ਅੱਗੇ ਕਰਤੀ ਮੈਨੂੰ ਉਮੀਦ ਨਹੀਂ ਨਾ ਸੀ ਕਿ ਤੁਸੀਂ ਦਿਓਗੇ ਬਾਕੀ ਖਾਓ ਪੀਓ ਐਸ਼ ਕਰੋ ਬਾਕੀ ਬਸ ਥੋੜਾ ਹੀ ਬਾਕੀ ਖਾਓ ਪੀਓ ਐਸ਼ ਕਰੋ ਕਾਲੂ ਜੀ ਨਹੀਂ ਤਰਸਾਈਦਾ ਹੁੰਦਾ ਵੀ ਇਹ ਕਿਹੜਾ ਮਹਿੰਗਾ ਪਾਣੀ ਓਏ ਯਾਰ ਮੈਂ ਲੈ ਲਾਂਗਾ ਮੈਂ ਖਾ ਲਾਂਗਾ ਤੂੰ ਟੈਨਸ਼ਨ ਨਾ ਲੈ ਤੂੰ ਤਿੰਨ ਇੱਥੋਂ ਨੀ ਕੋਲ ਲੈਣਾ। ਆ ਕੇ ਕਿਤੇ ਪਤਾ ਨਹੀਂ ਕਰ ਲਿਆ ਕੁਛ ਹੈ ਨਹੀਂ ਕਿਤੇ ਜੇ ਤੂੰ ਬੁੱਕ ਚ ਨਾਂ ਨਹੀਂ ਆ ਗਿਆ ਉਹ ਤੇ ਜੇ ਤੂੰ ਰਿਹਾ ਨਾ ਪੱਲਿਓ ਤੇ ਮੇਰੇ ਕੋਲ ਹਾਲ 15 ਦੇ ਵਿੱਚ ਤੇਰੇ ਵਾਈਟ ਸੈਲ ਘਟ ਜਾਣੇ ਪੱਲਿਓ ਨਹੀਂ ਤੂੰ ਖਾ ਸਕਦਾ ਕਿਲੋ ਲੈ ਜਾਂਦਾ ਹੀ ਨਹੀਂ ਨਾ 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 ਤੂੰ ਲਕੀਰ ਬਾਤੀ ਇੱਕ ਦੀਵਾਰੇ ਟੀਨ ਬਣੀ ਤੇਰੇ ਘਰ ਫ੍ਰਿਜ ਦੇ ਵਿੱਚ ਇੰਨਾ ਫਲ ਵਾ ਉਹਨੂੰ ਦੁਪੱਟਾ ਬੰਨਿਆ ਹੋਇਆ ਐ ਕਰਕੇ ਬੂਹੇ ਨੂੰ ਹੈ ਦੁਪੱਟਾ ਬੰਨਿਆ ਸਾਜੀ ਫਲ ਇੰਨਾ ਫਲ ਬਾਹਰ ਨਿਕਲਣ ਨੂੰ ਫਿਰਨ ਦਿਆ ਉਹ ਫਲ ਦਾ ਸਾਹ ਖੋਲ ਫਲ ਨੂੰ ਸਾਹ ਉੜ ਦੇ ਧਮਕਾ ਮਾਰ ਕੇ ਤੇਰੇ ਕਾਬਲ ਨਹੀਂ ਰਹਿਣਾ ਸਟ੍ਰਾਬੇਰੀ ਲੀਚੀ ਕਰੀਚੀ ਉਹ ਇੱਕ ਹੋਰ ਇੱਕ ਕਿਹੜਾ ਸਾਜੀ ਸੀ ਕਿਤੇ ਚਿੱਟਾ ਜਿਹਾ ਫਲ ਜਿਹਦੇ ਆਰ ਪਾਰ ਨਜ਼ਰ ਆਉਂਦਾ ਕਚਹਿਰੀ? ਕਚਹਿਰੀ ਕਚਹਿਰੀ ਵੀ ਲੈ ਕੇ ਆਇਆ ਉਹ ਤੁਸੀਂ ਤਾਂ ਗੰਢੇਰੀ ਲੱਤ ਲੱਤ ਰੱਖ ਚੂਪਦੇ ਇਹਦੇ ਕਰਕੇ ਲਿਆ ਵੀ ਲਾ ਦੇ ਵੀ ਲਾ ਦੇ ਘਟਿਆ ਪਾਲਕ ਨੂੰ ਵੀ ਐ ਢੋਲ ਆ ਕੇ ਘਾਟ ਕੇ ਤੈਨੂੰ ਪਤਾ ਕੀਵੀ ਵੀ ਕੋਈ ਫਲ ਵਾ ਮੇਰੀ ਪਾਲਿਸ਼ ਨਹੀਂ ਹੁੰਦੀ ਕੀਵੀ ਫਲ ਦਾ ਨਾਮ ਵੀ ਆ ਹੈ ਜਾਨਵਰ ਦਾ ਵੀ ਨਾਮ ਆ ਇਦਾਂ ਦੇ ਬੰਦੇ ਡਰ ਹੁੰਦਾ ਵੀ ਯਾਰ ਚਾਰ ਬੰਦੇ ਗਲੀ ਖਲੋਤੇ ਇਹਨਾਂ ਨੂੰ ਦੇਖ ਲੈਣਾ ਤੇ ਘਿਓ ਪਾਈਆ ਲੈ ਕੇ ਨਿਕਲ ਜੇਬ ਪਾਇਆ ਹੁੰਦਾ ਉੱਤੇ ਐਵੇਂ ਉਹ ਹੱਥ ਚੁੱਕਣਾ ਇੱਕ ਭਾਜ ਰੋ ਕਿਦਾਂ ਠੀਕ ਆ ਉਹ ਹੱਥ ਇੱਥੇ ਹੀ ਆ ਵੀ ਫੜਿਆ ਜਾਣਾ 5 ਕਿਲੋ ਦੀ ਬਾਲਟੀ ਗੌਰ ਕਰ ਰਿਹਾ ਫੰਬਲ ਹੋਣਾ ਸ਼ੁਰੂ ਹੋ ਗਿਆ ਅੱਜ ਕੋ ਬੋਲਣੋਂ ਹੀ ਨਹੀਂ ਹਟਦੇ ਆ ਪਤਾ ਨਹੀਂ ਕੀ ਕਰਦੇ ਆ 5 ਕਿਲੋ ਦੀ ਬਾਲਟੀ ਵਿੱਚ ਘਿਓ ਕਿੰਨਾ ਵਾ ਤੁਸੀਂ ਉਹਨੂੰ ਪੰਜ ਰੇਸ ਕਿਲੋ। ਕਰਕੇ ਛੱਡਤਾ ਸ਼ੁਰੂ ਉਹ ਤੂੰ ਗੱਲ ਤਾਂ ਸੁਣੀ 5 ਕਿਲੋ ਦੀ ਬਾਲਟੀ ਆ ਵਿੱਚ ਚੂਹਾ 3 ਰਹਿ ਗਿਆ ਤੇ ਭੋਰਾ ਗਿਲਾ ਨਹੀਂ ਹੋਇਆ 5 ਕਿਲੋ ਦੀ ਬਾਲਟੀ ਹੋਰ ਮਾਰਨ ਜੁਗਤਾ ਹੋਰ ਮਾਰ ਤੇ ਚੂਹੇ ਨੇ ਵੀ ਉੱਥੋਂ ਖਾਣਾ ਯਾਰ ਚੂਹੇ ਤੇ ਉੱਥੋਂ ਖਾਣਾ ਉਹਨੇ ਵੀ ਉੱਥੋਂ ਖਾਣਾ ਸੀ ਲੇਕਿਨ ਉਹਦਾ ਲਿਖ ਉੱਥੇ ਲਿਖਿਆ ਵਾ ਮਿੱਠੇ ਇਹਨਾਂ ਦੇ ਘਰੋਂ ਮਾੜੀ ਜੀ ਬੁਰਕੀ ਸ਼ੂਆ ਲੈ ਗਿਆ ਭਰਾਵਾਂ ਨੇ ਚੌਂਕ 'ਚ ਛੁਰੀਆਂ ਮਾਰੀਆਂ ਚੂਹੇ ਚੌਂਕ 'ਚ ਉਹਦੇ ਖਿਲਾਫ ਰੈਲੀ ਕੱਢੀ ਇਹਨਾਂ ਨੇ ਪੂਰੇ ਮਾਮੇ ਤਾਏ ਚਾਚੇ ਭਤੀਜੇ ਸ਼ਾਹ ਜਿਹੜਾ ਮੇਰਾ ਛੋਟਾ ਭਰਾ 10 ਸਾਲ ਜੇਲ੍ਹ ਰਹਿ ਕੇ ਆਇਆ ਚੂਹੇ ਦਾ ਕਾਤਲ ਬਰਾਮਦ ਹੋਇਆ ਤੇ ਕੀ ਹੋਇਆ ਯਾਰ ਤੁਸੀਂ ਨਾ ਉਹਦੇ ਦਿਲ ਉਹ ਗੁਰਦੇ 'ਚੋਂ ਕੱਢ ਲਿਆ ਖਰਬੂਜਾ ਨਹੀਂ 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 ਖਿੱਚ ਮੈਂ ਪੀ। ਤੇ ਦਸਤਰਖਾਨ ਮਸਤੀ ਕੀਤਾ ਵਾ ਤੇਰਾ ਮਸੀਹ ਨਹੀਂ ਕੀਤਾ ਉਹ ਅਸੀਂ ਘਰ ਇੱਥੇ ਦੀ ਚਟਾਈ ਗੱਲ ਨਹੀਂ ਬਦਲ ਘਰ ਦੀ ਚਟਾਈ ਬਦਲ ਥੱਲੇ ਬੈਠੇ ਤੇ ਬੱਟੇ ਖੁੱਬਦੇ ਥੱਲੇੋਂ ਇਹ ਤੇ ਦਸਤਰ ਖਾਂ ਮਸੀਹ ਕੀਤਾ ਅਫਤਾਰੀ ਕਰਾਈ ਆ 13 ਸਮੋਸੇ ਤੇ 32 ਬੰਦੇ ਦਾ ਲਓ ਜੀ ਉਹ ਤੇ ਕਹਿਣ ਲਿਆ ਜੀ ਉਹ ਸਮੋਸੇ ਵਾਲਾ ਦੁਕਾਨ ਬੰਦ ਇੱਕ ਕਰ ਗਏ ਸਮੋਸਾ ਰੱਖ ਕੇ ਕਹਿੰਦੇ ਤਿੰਨ ਹੋ ਜਾਓ ਤਿੰਨ ਉਤੋਂ ਸਮੋਸਾ ਰੱਖ ਕੇ ਕਹਿੰਦਾ ਜਿਹੜਾ ਲੁੱਕ ਰਹੀ ਉਹ ਖਾਏਗਾ ਇਹਦਾ ਘਮਾਉਂਦਾ ਹੀ ਅੰਦਰ ਦੱਸ ਉਹਦੇ ਸੈਂਟਰ 'ਚ ਰੱਖ ਕੇ ਅੱਜ ਘਮਾਈ ਜਾਂਦੇ 4 ਬੰਦੇ ਬੈਠੇ ਜਿਹਦੇ ਅੰਦਰ ਲੁੱਕ ਆ ਗਈ ਪਹਿਲੀ ਉਹਨੇ ਚੱਕ ਕੇ ਖਾ ਲਿਆ ਤੇਰੇ ਸਮੋਸੇ ਤਾਂ ਮੈਂ ਖਾਦੇ ਅਸੀਂ ਪੁੱਤ ਰੋਜ਼ੇਦਾਰ ਬੁਲਾਏ ਸੀਗੇ ਰੋਜ਼ੇਦਾਰੀ ਬੁਲਾਏ ਸੀਗੇ ਜਿਹੜੇ ਰਾਜ ਜੂਸ ਦਾ ਡੱਬਾ ਸੁੱਟ ਕੇ ਉਹ ਤੁਸੀਂ ਬੁਲਾਏ ਨਹੀਂ ਸੀਗੇ ਉਹ ਜਾਮੇਸ਼ੀ ਦਾ ਰੰਗ ਲਾਲ ਹੁੰਦਾ ਸਾਜੀ ਜਾਮੇਸ਼ੀ ਦਾ ਰੰਗ ਆਫ ਵਾਈਟ ਹੋਇਆ ਸੀ ਤਾਬ ਲਾ ਲੋ ਲਾਲ ਰੰਗ ਹੀ ਇੰਨਾ ਉਹ ਪਾਣੀ 200 ਸੀ 200 ਸੀ ਅਫਤਾਰੀ ਦੇ ਪਿੱਛੇ ਹਲਕਾ ਹਲਕਾ ਬੈਕਗ੍ਰਾਉਂਡ ਤੇ 뮤직 ਵੀ ਲਾਇਆ ਉਹ ਬਲੀਮਾ ਮਾ ਤੂੰ ਸਾਰੀ ਤੇਰੀ ਅਫਤਾਰੀ ਸੀ ਛੋਟਾ ਭਰਾ ਗੱਲਾਂ ਫੜ ਕੇ ਵੀ ਫਿਰਦੇ ਆ ਹਾਂ ਵਿੱਚ ਝੋਲੀ ਫੇਰਨ ਦੇ ਦੱਸ ਮਾਮਾ ਬਰੇ ਬੂਏ ਜੋ ਐਕਸਰਾ ਲੈ ਖਲੋਤਾ ਵਾ ਸਾਰੇ ਦੋਸਤ ਕੁਛ ਨਾ ਕੁਛ ਲੈ ਕੇ ਆਏ ਆ ਮੇਰਾ ਦੋਸਤ ਇੱਕ ਅਰਜ਼ੀ ਲੈ ਕੇ ਆਇਆ ਸੀਗਾ ਮੈਂ ਭਾਜੀ 5 ਕਿਲੋ ਖਰਬੂਜਾ 2 ਦਰਜਨਾਂ ਕੇਲੇ ਮੈਂ ਇੱਥੇ ਕਸਮ ਦੇਣ ਨੂੰ ਤਿਆਰ ਹਾਂ ਹਾਂਜੀ ਹਾਂਜੀ। ਲਓ ਜੀ ਸਾਡੇ ਘਰ 5 ਕਿਲੋ ਛਾਪਰ ਹੀ ਨਹੀਂ ਆਇਆ ਉਸ ਦਿਨ ਕਾਰੀ ਸਾਹਿਬ ਨੂੰ ਦਿੰਦਾ ਸੀ ਦੀ ਕਸਮ ਨਾਲੇ ਕਾਰੀ ਸਾਹਿਬ ਨੂੰ ਪੜਾਈ ਗੋਲੀਆਂ ਦੇ ਨੰਬਰ ਲਿਖੇ ਸੀ 1 2 3 4 5 ਜਿਹੜੀ ਗੋਲੀ ਨੂੰ ਜਾਂਦੀ ਸੀ ਨਾ ਕਹਿੰਦੇ 3 ਵਾਰੀ ਆ ਗਈ ਇਹ ਮੋਟਰ ਦੇ ਤਾਬ ਲਾ ਦੋ ਸਕੈਨ ਕਰ ਕਰਕੇ ਅੰਗੂਠੇ ਲਾ ਕੇ ਦੋ ਫਾੜੀਆਂ ਦੇ ਰਹੇ ਸੀ ਉੱਥੇ ਉਹ ਯਾਰ ਧੋਣ ਵਾਲੀ ਬੋਟੀ ਨਾਲ ਕੋਲੀ ਭਰ ਜਾਂਦੀ ਸੀ ਉਹ ਯਾਰ ਸਕੈਨ ਇਸ ਤੋਂ ਕਰ ਰਹੇ ਇਦਾਂ ਲੱਗਦਾ ਸੀ ਸੀ ਕਿ ਉੱਪਰ ਤੱਕ ਆਈ ਸਕੈਨ ਇਸ ਤੋਂ ਕਰ ਰਹੇ ਸੀ ਅਮੀਰ ਨੇ ਕਿਹਾ ਸੀ ਬਾਅਦ ਚ ਉਮਰ ਦੇ ਟਿਕਟ ਦੀ ਅਨਾਉਂਸਮੈਂਟ ਕਰਨੀ ਹੈ ਦੇਖ ਤੇ ਜਿਹਨੂੰ ਭਾਇਆ ਮਾਸ਼ਾਅੱਲਾ ਲੇਕਿਨ ਇਹਨੇ ਰੋਟੀ ਏਦਾਂ ਖਾਦੀ ਮੈਂ ਕਹਿੰਦੀ ਪੁੱਤੇ ਨੂੰ ਉਮਰਾਂ ਰਹਿਣ ਦੇ ਇਹਨੂੰ ਰਜਾ ਦੇ ਬਸ ਓਕੇ ਮਾਂ ਮੰਨ ਲਿਆ ਦੇਖ ਤੇ ਉਹਨੂੰ ਜਿਹਨੂੰ ਭਾਇਆ ਤਾਇਆ ਨੂੰ ਉਹ ਕੋ ਪਹਿਲੇ ਹਰਫ ਲਿਆ ਇਹਨਾਂ ਨੇ ਲੱਗੇ ਧਿਆਨੇ ਮੁੰਡੇ ਲੱਗੇ ਦੂਸਰੇ ਕੋਈ ਹੈ ਕੀ ਮਾਸ਼ਾਅੱਲਾ ਹਾਲੇ ਮੈਂ ਮਾੜਾ ਵਾ ਜੀ ਨਹੀਂ ਉਹ ਆਪਣੇ ਸਿਹਤ ਦਾ ਹਿਸਾਬ ਉਹ ਦੇ ਖਾਣ ਯਾਰ ਨਾ ਕਿਸੇ ਨੂੰ ਖਾਣ ਤੋਂ ਨਹੀਂ ਰੋਕੀਦਾ ਹੁੰਦਾ ਖਾਈ ਜਾਣਦੇ ਹੋ ਨਿੱਕੇ ਨਿੱਕੇ ਖਰਬੂਜੇ ਆ ਨਾ ਵਾਦੇ ਇੱਕ ਹੀ ਆ ਮਿੱਠੇ ਇਹ ਐ ਛਿਲ ਕੇ ਖਾਣ ਵਾਲਾ ਸੀਗਾ ਆਟਾ ਟੈਪ ਖਾਣ ਤੋਂ ਰੋਕੀਦਾ ਹੁੰਦਾ ਮੈਨੂੰ ਪਤਾ ਮੈਂ ਕੱਲ ਨੂੰ ਕੀ ਕਰਨਾ ਵਾ ਕੀ ਕਰਨਾ ਕੱਲ ਨੂੰ ਰਹਿ ਦੇਣਾ ਸਾਜ ਮੈਂ ਨਹੀਂ ਆਣਾ ਕੱਲ ਤੋਂ ਕਹਿੰਦੇ ਨੇ ਮੈਸੇਜ ਕਰਨਾ ਸਟਾਰਟ
150 ਰੁਪਏ ਸੈਂਡ ਕਰਨਾ, ਤੁਸੀਂ ਜਿਹੜੇ ਖਰਬੂਜ਼ੇ ਖਾਣੇ ਨਹੀਂ ਹੁਣ ਮੈਨੂੰ ਪਲਾਨਿੰਗ ਨਾਲ ਚੱਲਣਾ ਪੈਣਾ ਵਾ ਵੀ ਫਲ ਲੈ ਕੇ ਕਿਦੋਂ ਲੱਗਣਾ ਵਾ। ਨਹੀਂ ਮੈਂ ਜਿੰਨੀ ਦੇਰ ਤੱਕ ਮਿੱਠਾ ਨਾ ਨਿਕਲਿਆ ਮੈਂ ਨਹੀਂ ਹਟਣਾ। ਲੇਕਿਨ ਇਹ ਮਿੱਠਾ ਨਿਕਲੇ ਨਾ ਨਿਕਲੇ, ਸਾਰਾ ਮਿੱਠਾ ਨਿਕਲ ਜਾਣਾ। ਅੱਲਾ ਤੁਹਾਨੂੰ ਪਹੁੰਚਾਉਣਾ ਨਸੀਬ ਕਰੇ ਜਦੋਂ ਦੇਖਣ ਦਿਆ ਵਾ। ਬਾਕੀ ਉਹ ਮੈਂ ਤੇ ਤੇਰੇ ਨਾਲ ਦੇਖਣ ਡਿਆ ਵਾ। ਉਹ ਤਾਂ ਮੇਰੇ ਤੋਂ ਕਾਹਤੋਂ ਦੇਖਣ ਦਿਆ ਵਾ? ਉਸਤਾਦ ਜੀ ਸਦਮਾ ਮੇਤੇ ਲੈ ਜਾਂਦਾ ਤੂੰ। ਤੇ ਪਾਗਲਾ ਉਹਨੇ ਕਿੰਨਾ ਰੁਪਈਆ ਖਰਚ ਕੀਤਾ। ਬਹੁਤ ਖਰਚਿਆ, ਬਹੁਤ ਖਰਚਿਆ। ਕੋਰਨੈਟੋ ਵੱਡੀਆਂ ਬੱਚਿਆਂ ਉਹ ਕਰਨੈਟੋ ਇੰਜ ਦੋਵਾਂ ਹੱਥਾਂ ਨਾਲ ਨਵੇਂ ਨੋਟਾਂ ਦੀਆਂ ਕਾਪੀਆਂ ਬੱਚਿਆਂ ਨੂੰ ਇਦਾਂ ਦਿੱਤੀਆਂ ਨੇ। ਪੁੱਛੋ ਯਾਰ ਤੂੰ ਕਿੰਨੇ ਕਿਲੋ ਦੁੱਧ ਪੀਣ ਡਿਆ ਵਾ ਤੇ ਬੁੱਗਾ ਦੇਖ ਲਾ ਯਾਰ ਬੁੱਗਾ ਤੇ ਪ੍ਰੈਸ਼ਰ ਨਾਲ ਝੱਪ ਨਹੀਂ ਨਿਕਲਿਆ ਐ ਵਾ। ਉਦਾਂ ਦਾ ਜਿੱਦਾਂ ਵੀ ਬੁੱਗਾ ਹੈ ਤਾਂ ਹੈ ਨਾ, ਤੂੰ 3 ਕਿਲੋ ਦੁੱਧ ਪੀ ਜਵੇਂ ਕੱਲਾ ਅਸੀਂ ਤੈਨੂੰ ਮੰਨ ਜਾਾਂਗੇ। ਕੀ ਹੈ ਜੀ ਮਿਠਾਈ ਇੰਜ ਨਾ ਵੇਖੋ, ਇਹ ਪਤਾ ਕੀ ਗੱਲ ਹੁੰਦੀ ਆ, ਹਾਂਜੀ ਰਿਜ਼ਕ ਮੇਰੇ ਰੱਬ ਦੀ ਜ਼ਾਤ ਦਿੰਦੀ ਹੈ। ਹਾਂਜੀ ਜਿਹੜਾ ਤੂੰ ਭਾਵੇਂ ਕਿਸੇ ਵਾਸਤੇ ਵੀ ਖਰੀਦਿਆ ਸੀ ਉੱਥੇ ਤੇਰੇ ਜ਼ਿਹਨ 'ਚ ਇਹ ਸੀ ਵਾਹ ਵਾਹ। ਕਿ ਮਿੱਠਾ ਖਾ ਲੇਗਾ, ਮੈਂ ਖਾ ਲਾਂਗਾ, ਕਾਲੂ ਖਾ ਲੇਗਾ ਇੱਕ ਫਾੜੀਓ। ਰੱਬ ਨੂੰ ਪਤਾ ਸੀ ਕਿ ਕਿਹਦੇ ਨਸੀਬਾਂ 'ਚ ਆ ਰਿਜ਼ਕ, ਮੇਰਾ ਰਿਜ਼ਕ ਮੇਰੇ ਤੱਕ ਪਹੁੰਚ ਗਿਆ। ਚੱਲ ਕੇ ਆਉਂਦਾ ਕੁਛ ਨਸੀਬ ਹੁੰਦੇ, ਕੁਛ ਹੱਟ ਧਰਮੀ ਹੁੰਦੀ ਆ, ਕੁਛ ਅਗਲੇ ਨੂੰ ਗੱਲਾਂ 'ਚ ਲਾ ਲੈਣਾ, ਕੁਛ ਐ ਸਿੱਧਾ ਤੋਰੀ ਰੱਖਣਾ, ਕੁਛ ਪੁੱਛਣਾ ਹੀ ਨਹੀਂ ਅਗਲੇ ਨੂੰ। ਮੈਨੂੰ ਵੀ ਰੱਬ ਨੇ ਦਿੱਤੇ ਸੀ, ਮੈਂ ਕਿਤੇ ਸੀਐਸ ਸਟਾਫ ਚੋਂ ਸੀ ਲੈ ਕੇ ਆਇਆ। ਇਹਨਾਂ ਨੇ ਕਿਤੇ ਮੈਂ ਮਿਲਣ ਨਹੀਂ ਪਾਤੀ ਨੈਸ਼ੀ ਪਾਤੀ ਨੈਸ਼ੀ ਨਹੀਂ, ਤੁਸੀਂ ਆਪ ਨੈਸ਼ੀ ਪਾਉਣੇ ਤੁਹਾਨੂੰ ਉਦੋਂ ਦੀ ਕੋ ਫਾੜੀ ਡਿੱਗੀ। ਨਹੀਂ ਡਿੱਗੀ ਸਾਹਿਬ ਜੀ, ਆ ਨਿਗਾਹ ਪਾਈ। ਤੀਜਾ ਖਰਬੂਜਾ ਤੇ ਮਿੱਠਾ ਇੱਕ ਵੀ ਨਹੀਂ ਨਿਕਲਿਆ ਯਾਰ ਲੇਕਿਨ ਉਸਤਾਦ ਜੀ ਨੇ ਅਗਲੀ ਚਾਬੀ ਵੀ ਲਾਤੀ। ਹੁਣ ਵੇਖੀ ਤੁਸੀਂ ਉਹ ਦੇਖੋ ਸੀ ਮਾਸ਼ਾਅੱਲਾ, ਔਰ ਡੂ ਕੈਸਾ ਪਾਤਾ, ਕੱਢ ਲਈ ਵਿੱਚੋਂ ਟੈਲ ਡੂ ਪਾਤਾ ਦੇਖੋ। ਇਹ ਦੇਖ ਹਲੇ ਕਿੰਨਾ ਜ਼ਾਕ ਕਰਦਾ ਹੈ। ਓਏ ਤਾਂ ਜ਼ਿਆਦਾ ਹੀ ਵੇਖੋ ਯਾਰ ਉਹ ਦੇਖ ਮਿੱਟੇ ਨੂੰ ਕਾਲਾ ਤੋਂ ਹੁੰਦਾਗਾ ਉਹ ਮੇਰੇ ਆਲੋ ਜੀ, ਹੱਥ ਸਾਫ਼ ਕਰੀਏ। ਆਲੋ ਜੀ। ਇਹ ਖਰਬੂਜ਼ਾ ਖਾ ਨਹੀਂ ਰਹੇ, ਉਹਦੇ ਲੱਭੜੇ ਲਾਉਣ ਡੇ ਲੱਗਾ ਹਲੇ ਵੀ। ਉਹ ਛਿਲਕ ਸੁੱਟੇ ਉਹਨਾਂ ਦੀ ਤੁਹਾਡੀ ਮਿਹਰਬਾਨੀ। ਇਹ ਤੁਸੀਂ- ਮੈਂ- ਜਿਹੜਾ ਅਸਲ ਮਾਲਕ ਆ ਨਾ ਉਹਨੂੰ ਦੇਣੇ ਛਿਲਕੇ, ਜਿਹੜਾ ਲੈ ਕੇ ਆਇਆ ਸੀਗਾ। ਜਿੱਦਾਂ ਤੂੰ ਖਾਂਦੇ ਤੁਸੀਂ ਘਰ ਕੱਦੂ ਕਾਸ਼ ਕਰਦੇ ਉਹ ਚੈੱਕ ਤੇ ਕਰੀ ਜਾਂਦਾ। ਉਹ ਭਾਜੀ ਚੱਕ ਤਾਂ ਕਰੀਏ ਰਹਿਣ, ਠੀਕ ਆ ਹੁਣ ਮੈਂ ਐਡਾ ਕੀ ਕਰਾਂ। ਮਾਸ਼ਾਅੱਲਾ 3 ਖਾ ਗਏ, ਅੱਲਾ ਬੁਰੀ ਨਜ਼ਰ ਤੋਂ ਬਚਾਵੇ। ਤੁਸੀਂ ਭੁੱਖ ਰੱਖ ਕੇ ਦੁਆ ਇਹ ਦੇਖੀ ਤੂੰ ਬਸ ਗੱਲੀ ਅੱਲਾ ਖਵਾ ਰਿਹਾ ਮੈਨੂੰ, ਅੱਲਾ ਖਵਾ ਰਿਹਾ। ਹਾਂ ਇਹ ਤਾਂ ਹੈ। ਕਿਸੇ ਦੀ ਜ਼ਰੂਰਤ ਹੈਗੀ ਹੈ ਕੋਈ, ਕਿਸੇ ਨਸੀਬਾਂ ਤੋਂ ਨਾ ਹੋਵੇ ਤੇ ਉਹਦੀ ਬੁਰਕੀ ਅੰਦਰ ਚੱਲ ਜਾਵੇ। ਨਹੀਂ ਤੁਸੀਂ ਪਾਈ ਮਾਸ਼ਾਅੱਲਾ ਪਾਈ ਅੱਲਾ ਨੇ ਦਿੱਤੀ ਆ। ਹੁਣ ਮੈਂ ਕਹਿ ਕੁਛ ਨਹੀਂ ਸਕਦਾ, ਮੈਂ ਗੁਨਾਹਗਾਰ ਹੀ ਬਣਾ ਇਸ ਤੋਂ ਕਿ ਮੈਂ ਗੁਸਤਾਖ ਠਹਿਰਨਾ ਵਾ। यार खाने खाने पे लिखा है दाने वाले का नाम। ਤੂੰ ਦੁਆ ਕਰਕੇ ਤੇ ਭੁੱਲ ਜਾ ਛੁਰੀ ਨਿਕਾਲਣ ਅੰਦਰ ਉਹ ਵੇਖ ਤੁਸੀਂ ਰਹਿ ਤੇਰੀ ਵੀ ਕਿਤੇ ਫਾੜੀ ਥੱਲੇ ਤੇ ਕੁਛ ਛੁਰੀ ਅੰਦਰ। ਨਹੀਂ ਮਿੱਠਾ ਜੀ लाती नजर ओ बस हो गई ओ जरा मजा लिया। ਉਹ ਯਾਰ 2.5 ਖਰਬੂਜੇ ਤੇ ਨਜ਼ਰ ਲੱਗਣੀ ਸੀ, ਜੇ ਨਜ਼ਰ ਲੱਗਦੀ ਪਹਿਲੀ ਫਾੜੀ ਤੇ ਲੱਗਦੀ। ਸਾਡੀ ਨਜ਼ਰ ਵੀ ਹਾਲੋ ਰਾਟੀ ਆ, ਉਹ ਕਿਲੋ ਤੋਂ ਬਾਅਦ ਲੱਗੀ ਆ। ਤੈਨੂੰ ਖੁਸ਼ ਹੋਣਾ ਚਾਹੀਦਾ ਸਾਜ ਜੀ ਖਾਣ ਦੇ ਤੇਰੇ ਕੋਲ ਲੈ ਕੇ ਲੱਲਾ ਬੰਦਾ ਖੁਸ਼ ਨਸੀਬ ਆ ਤੂੰ ਤੇਰਾ ਕੰਮ ਆ ਤੂੰ ਕੱਲ ਹੋਰ ਲੈ ਕੇ ਆਵੇਂ। ਲੈ ਯਾਰ ਮਿੱਠਿਆ ਹਾਂਜੀ ਓਏ ਓਏ ਇਹ ਫਿੱਕਾ ਹੋਣਾ ਹੀ ਜੇ ਅੰਦਰ ਰੱਖ ਕੇ ਆ ਫਿੱਕਾ ਫਿੱਕਾ ਹੋਣਾ ਹੀ ਪਤੀ ਦਾ। ਟਿਸ਼ੂ ਨਾਲ ਹੱਥ ਉੱਤੇ ਤੇ ਸਾਫ਼ ਕਰਕੇ ਹਟ ਗਏ ਸੀ ਤੁਸੀਂ। ਹਾਂਜੀ ਉਹ ਜਿਸ ਸਪੀਡ ਨਾਲ ਚੱਲੇ ਫਿੱਕਾ ਹੋਵੇ ਮਿੱਠਾ ਹੋਵੇ ਉਹਨਾਂ ਦਾ ਰੱਬ ਨਾਲ ਸਿੱਧੀ ਰਿਸ਼ਮਣੀ ਪਾ ਰਿਹਾ। ਮੇਰਾ ਰਿਜ਼ਕ ਉਹਨੇ ਦਿੱਤਾ ਮੈਨੂੰ। ਤੈਨੂੰ ਖੁਸ਼ੀ ਹੋਣੀ ਚਾਹੀਦੀ ਯਾਰ, ਕੀ ਹੋ ਗਿਆ ਤੈਨੂੰ? ਉਹ ਖੁਸ਼ੀ ਹੋਣ ਡਈ ਹੁਣ ਕਿ ਤੂੰ ਖਰ ਸਮਝ ਮੇਰਾ ਬਾਪ ਖਾ ਰਿਹਾ, ਬੱਚੇ ਲੈ ਕੇ ਉਹਦੇ ਉਹੀ ਗੱਲ ਵੀ ਖਾਂਦਾ ਪਿਓ ਤੇ ਬੱਚੇ ਘੂੜੀਆਂ ਪਾਉਂਦੇ ਆ। ਬੱਚੇ ਵੇਖ ਕੇ ਪਏ ਰੱਜਦੇ। ਲਓ ਜੀ ਬਲਕਿ ਮਾਜ ਨੂੰ ਦੱਸੀ ਕਿ ਅੱਜ ਸਾਜ ਨੇ ਮਾਜ ਨੂੰ ਮੈਂ ਕੀ ਦੱਸੂਗਾ, ਮਾਜ ਨੇ ਟੀੜਾ ਦੇਖ ਹੀ ਲੈਣਾ ਵੀ ਜੋ ਹੋਣ ਡਿਆ ਮੇਰੇ ਨਾਲ। ਤਾਂ ਹੀ ਕਹਿੰਦੇ ਕਿ ਹੱਥ ਘੁੱਟ ਕੇ ਰੱਖ। ਤੂੰ ਵੀ ਤਾਂ ਛਾਪਰ ਭਰ ਕੇ ਇੱਥੇ ਲਈ ਜਾਂਦਾ। ਮੈਂ ਕੱਲ ਤੋਂ ਫਾਲੀਓ ਲਿਆਉਣਾ ਸ਼ੁਰੂ ਕਰਦਾ। ਬਸ ਸਾਜੀ ਬਸ ਕਰ। ਨੈਸ਼ੀ ਪਾਈ ਬਸ ਕਰ। ਉਹ ਮੇਰੇ ਮੌਲਾ ਯਾਰ। ਸਿਰਫ 2 ਫੜੀਆਂ ਖਾ ਕੇ ਨਾ ਬਸ ਕਰ ਦੋ। ਖਾਣ ਨਹੀਂ ਦਿੱਤਾ ਖਾਂਦੇ ਨੂੰ ਇਹ ਤੁਸੀਂ ਨੈਸ਼ਨਲ ਰੀਫਰੈਸ਼ ਹੁੰਦੇ ਆ, ਦੁਬਾਰਾ ਨਵੀਆਂ ਸ਼ਕਤੀਆਂ ਆਉਂਦੀਆਂ। ਮਿੱਠੇ ਜੀ ਤੈਨੂੰ ਮਾਰ ਪੈਣੀ ਓ। ਮਿੱਠੇ ਤੂੰ ਜੋ ਮਰਜ਼ੀ ਕਰ ਲਾ, ਇਹ ਮੇਰਾ ਰਿਜ਼ਕ ਆ, ਇਹ ਮੈਂ ਤੂੰ ਮੇਰੇ ਕੋ ਖੋ ਨਹੀਂ ਸਕਦਾ। ਨਹੀਂ ਖੋਦਾ ਮੈਂ ਵਾਕਈ ਨਹੀਂ ਖੋਲ ਸਕਦਾ, ਮੈਨੂੰ ਪਤਾ ਜਿਹੜੀ ਤੁਹਾਡੇ ਹੱਥ ਇਹ ਜਦੋਂ ਤੂੰ ਰੇੜੀ ਤੋਂ ਲੈ ਰਿਹਾ ਸੀ ਤੈਨੂੰ ਉਦੋਂ ਨਹੀਂ ਸੀ ਪਤਾ। ਮੈਨੂੰ ਕਸਮੇ ਪਤਾ ਹੁੰਦਾ ਮੈਂ ਉਦੋਂ ਹੀ ਨਹੀਂ ਸੀ ਲੈਣਾ। ਇਹ ਤੁਹਾਡਾ ਰਿਜ਼ਕ ਲੈਣ ਡਿਆ ਮੈਨੂੰ ਰੇਡੀਓ ਤੇ ਦੱਸ ਦੇਣਾ ਵੀ ਸ਼ਾਨੀ ਦੇ ਖਰਬੂਜੇ ਆ, ਪਰ ਛੇੜੇ ਸੀ ਮੈਂ ਅਗਲੀ ਤੋਂ ਲੈ ਲੈਣਾ ਸੀ ਜਿੱਥੇ ਮੇਰੇ ਹੁੰਦੇ। ਜੇ ਉੱਥੇ ਵੀ ਹੁੰਦੇ ਸਾਜ ਦੇ ਫਿਰ ਨਾਲੇ ਮੇਰੇ ਕੋਲ ਕਸਮ ਲੈ ਲਓ, ਮੈਨੂੰ ਪਤਾ ਲੱਗ ਗਿਆ ਇੱਥੋਂ ਲੈ ਕੇ ਉਹ ਟੋਟੇ ਤੱਕ ਤੁਹਾਡਾ ਰਿਜ਼ਕ ਵਾ। ਮੈਂ ਤਾਂ ਲੈਣਾ ਨਹੀਂ ਹੁਣ, ਮੈਂ ਪਿੱਛੋਂ ਹੀ ਲੈ ਕੇ ਤੇ ਪਿੱਛੋਂ ਖਾ ਕੇ ਮੈਂ ਮੂੰਹ ਸਾਫ਼ ਕਰਕੇ ਅੰਦਰ ਵੜੂ। ਮੈਨੂੰ ਪਤਾ ਲੱਗ ਗਿਆ ਹਾਲਾ ਬਸ ਕੀਤੀ ਮਿੱਠੇ ਸੋਹਣੇ ਚੰਨ ਜੇ ਬਣਾ ਖਾਈ ਜਾਂਦੇ ਆ, ਅਸੀਂ ਬੈਠੇ ਦੇਖਣ ਦੇ। ਨਹੀਂ ਕੋਈ ਗੱਲ ਕਿਉਂ ਜੀ? ਦੋ ਸਾੜੀਆਂ ਖਾ ਲਈਆਂ ਕੁਛ ਨਹੀਂ ਹੋ ਦੋ ਜਾਂਦਾ। ਪਾਣੀਆਂ ਰਹਿਣ ਵੀ ਨਹੀਂ ਦੇਣੇ, ਦੋ ਪਾਣੀਆਂ ਕਰੀ ਕਮਾਲ ਚੱਲ ਫਾੜੀਆਂ ਕਿਹਾ ਉਹਨੇ, ਭਾਨੀਆਂ ਤਾਂ ਨਹੀਂ ਕਿਹਾ। ਜੋ ਵੀ ਕਿਹਾ ਵਾ ਅੱਲਾ ਜਾਲਾ ਤੇਰੀ ਇਹ ਅੰਦਰ ਕਿਤੇ ਟੋਕਰਾ ਹੀ ਟੰਗਿਆ ਵਾ, ਮਿਹਦਾ ਕਢਾਤਾ ਮੈਂ ਇਹਨਾਂ ਨੇ ਮੇਰੇ ਕੋਲ ਖਾ ਲਾ। ਦੇ ਦਿਓ ਇਹਨੂੰ ਹੀ ਦੇ ਦਿਓ ਖਾ। ਤੂੰ ਅੱਲਾ ਦੇ ਰਿਹਾ ਮੈਨੂੰ, ਅੱਲਾ ਦੇ ਰਿਹਾ। ਹਾਂਜੀ? ਅੱਲਾ ਦੇ ਰਿਹਾ। ਚਲੋ ਜੀ ਸਾਡੇ ਨੇ ਕੋਈ ਨਾਰਾਜ਼ਗੀ ਇਹਨਾਂ ਦੀ ਤੈਨੂੰ ਪਤਾ ਤੇਰੀ ਗੱਲ ਨੇ ਦਿਲ ਤੋੜ ਦੇਣਾ ਸਾਜ ਜੀ ਦਾ। ਉਹ ਛੱਡਤਾ ਉੱਥੇ ਅੱਧਾ ਯਾਰ, ਛੱਡਤਾ ਉਹਨੇ ਵਿੱਚ। ਮਿਹਦਾ ਕਢਾਤਾ। ਕਿੰਨੇ? ਤੁਸੀਂ ਸਾਜ ਜੀ ਛੱਡਿਆ ਨੀ? ਦੇ ਦਿਓ ਉਸਤਾਦ ਜੀ ਇਹੋ ਜਿਹੇ ਬੰਦੇ ਦੀ ਸ਼ਾਇਦ। ਓਏ ਹੁਣ ਯਾਰ ਛੱਡ ਦੇ ਯਾਰ, ਇੰਨਾ ਜਲੀਲ ਹੋ ਕੇ ਲਿਆ ਤਾਂ ਕੀ ਲਿਆ, ਫਾਇਦਾ ਪੁਰ ਕਰਾ ਦੇ ਕੋਈ ਨਹੀਂ।
ਬਾਕੀ ਮੈਨੂੰ ਸਮਝ ਆ ਗਈ ਆ ਵੀ ਕਿਹੜੀ ਆਈਟਮ ਲਿਆਉਣ ਵਾਲੀ ਕਿਹੜੀ ਨਹੀਂ। ਹਲ ਉਹ 2 ਵਜੇ ਡਿੱਗ ਗਿਆ। ਉਹ ਯਾਰ ਮੈਂ ਥੱਕਿਆ ਫਲ ਲਿਆ ਕੇ ਦੇਖਿਆ ਤੇ ਨਿਕਲ ਜਾਂਦਾ ਵਾ। ਮੈਂ ਪੌਣਾ ਮਾਲਟਾ ਦਾਗੀ ਲਿਆ ਕੇ ਦੇਖਿਆ, ਇਹ ਬੰਦਾ ਨਿਚੋੜ ਗਿਆ ਇੰਜ ਕਰਕੇ। ਤੇ ਆਹੋ ਤੇ ਮੈਂ ਇੱਥੇ ਅੱਛੀ ਆਈਟਮ ਲੰਘਦੀ ਭਲਾ, ਜਿਹਦੇ ਮੇਦੇ ਤੇ ਉਹ ਦਾਗੀ ਆਈਟਮਾਂ ਦਾ ਕਬਜ਼ਾ ਹੋਵੇ, ਅੱਛੀ ਆਈਟਮ ਖਾਏਗਾ ਉਹ ਤਾਂ ਫੁਲਵਾਰੀ ਹੋ ਜਾਣੀ। ਲਓ ਜੀ ਆਹ ਫਲ ਲਿਆਉਂਦਾ ਜੀ, ਆ ਹੈ ਖਾਣ ਵਾਲਾ। ਯਾਰ ਅਫਸੋਸ ਹੈ ਯਾਰ ਮਿੱਠੇ ਤੂੰ ਹੈ ਤੇ ਜੱਜ ਤੁਸੀਂ ਕੱਟ ਕੇ ਬੱਕਰੀਆਂ ਨੂੰ ਪਾਉਣਾ ਹੈ ਖਾ ਵੀ ਤੇ। ਚੀਜ਼ ਖਾਵੇ ਬੰਦੇ ਨੂੰ ਪਤਾ ਲੱਗੇ ਯਾਰ ਮੈਂ ਕੋਈ ਚੀਜ਼ ਖਾਧੀ। ਆ ਹੈ ਹੀ ਨਹੀਂ ਬੰਦਿਆਂ ਦੇ ਖਾਣ ਵਾਲਾ। ਟੋਪੀ ਜਾਣਦੇ ਆ ਤੁਹਾਨੂੰ। ਉਹ ਸਾਡੇ ਤੱਕ ਪਹੁੰਚ ਨਹੀਂ ਸਭ ਦਾ ਪਤਾ ਹੀ ਲੱਗਣ ਡਿਆ। ਮਾਸ਼ਾਅੱਲਾ ਲੈ ਬਸ ਕਰਤੀ ਸਾਜੀ ਨੇ, ਤੂੰ ਰਾਜੀ ਹੋਲਾ, ਦਿਲ ਭਰ ਗਿਆ ਉਹਨਾਂ ਦਾ। ਉਹਨਾਂ ਨੇ ਕਿੰਨੀ ਕਿ ਖਾਣੀ ਹੁੰਦੀ ਆ। ਮੇਰੇ ਕੋਲ ਖਾ ਲਾ, ਪਿੱਛੇ 2 ਖਰਬੂਜੇ ਵੀ ਹੋਰ ਪਏ ਹੁੰਦੇ ਨੇ, ਇਹਨਾਂ ਦਾ ਦਿਲ ਹਰੇ ਨਹੀਂ ਭਰਨਾ। ਐਸੇ ਨੂੰ ਜਾਣ ਕੇ ਮੈਨੂੰ ਦੱਸਣੇ ਕਿ ਮੇਰਾ ਦਿਲ ਭਰ ਗਿਆ ਕਿਉਂਕਿ ਆਈਟਮ ਪੂਰੀ ਹੋ ਗਈ ਨਾ। ਨੈਕਸਟ ਕੋਈ ਹੋਰ ਆਈਟਮ ਆਵੇ ਸਹੀ। ਫਿਰ ਹੁਣ ਤੇ ਚੁੱਪ ਕਰ ਜਾ, ਮੇਰੇ ਸਿਰ ਪੀੜ ਹੋ ਤੂੰ ਦਿਲ से ਲੈ ਗਿਆ ਗੱਲ। इसको बोलो यार 2 मिनट के लिए चुप हो जाए। ਸਕੂਨ ਨਾਲ ਖਾ ਤੇ ਇਹ ਜ਼ੇਹ ਚ ਰੱਖਿਓ, ਜਿਹੜਾ ਗੋਲ ਪਿਆ ਨਾ ਬੀਜ, ਉਹ ਵੀ ਨਾ ਕਿਰਿਆ ਨਿਕਲਣ ਲੱਗ ਜਿਓ। ਉਹ ਨਹੀਂ ਕੱਟਦੇ ਬੀਜ, ਉਹ ਪਏ ਰਹਿੰਦੇ ਨੇ। यार चुप हो जाओ खाने तो उनको खुदा का वास्ता यार खा लेने दे। ਬਾਕੀ ਸਾਨੂੰ ਪਤਾ ਲੱਗ ਗਿਆ, ਸਾਨੂੰ ਸਮਝ ਆ ਗਈ ਆ ਇਹ ਇੱਕ ਸਬਕ ਅਮੂਜ਼ ਫਲ ਸੀ ਅੱਜ ਮੇਰੇ ਵਾਸਤੇ। साडे वास्ते ऊपर से तेज बोलता है यार। ਨਹੀਂ ਚੱਸ ਆ ਗਈ ਯਾਰ ਫਲ ਦੀ, ਮਜ਼ਾ ਆ ਗਿਆ। ਬੇਬਰਕਤੀ ਹੁੰਦੀ ਏਦਾਂ ਹੱਥ ਤੇ ਬੋਲਣਾ। ਔਰ ਫਲ ਅੰਦਰ ਫੜ ਜਾਣ ਕੇ ਤਾਂ ਨਹੀਂ, ਜੇ ਮਿਸਤਰੀ ਟਾਇਲ ਲਾਉਂਦਾ ਪੂਰੀ ਇੰਜ। यार अल्लाह खवा रहा है मैंने, ਹਾਂਜੀ अल्लाह खवा रहा। ਸਾਨੂੰ ਦੂਰ ਪੈਣ ਡਿਆ। ਅਸੀਂ ਲੈ ਕੇ ਆਏ ਆ, ਪਤਾ ਨਹੀਂ ਫਿਰ ਸਾਨੂੰ ਅੱਲਾਹ ਤਾਲੀ ਜ਼ਾਤ ਕੋਲ बेटा ये तुझी गल कर मैनू कौन खवा रहा? ਅੱਲਾ ਲੇਕਿਨ 300 ਮੈਂ ਦੇ ਕੇ ਆਇਆ। वो तेन कि दिता? ਲੈ ਹੈ ਜੀ। वो भी अल्लाह ने दिता तेन। ਲੇਕਿਨ ਮੈਨੂੰ ਹਲਕਾ ਇਸ਼ਾਰਾ ਹੋਇਆ ਨਾ ਕਿ ਜਾਨੀ ਵਾਸਤੇ ਲੈ ਜਾ, ਮੈਂ ਉਦੋਂ ਹੀ ਨਾ ਫੜਦਾ। देख लो यार ਬਹੁਤ ਸਾਈਡ जिदा खाइए उदा ਉਹਦਾ ਹੀ ਗੱਲ खाइए ਹੈ। अल्लाह यार ਹਾਂਜੀ ਤੂੰ ਰਾਜ ਲੈ ਜਾ ਜਾ ਲੈ ਜਾ। नहीं यार हुण नहीं खाना यार। ਹਾਂਜੀ ਹੁਣ ਹੈ ਹੀ ਕੁਛ ਨਹੀਂ ਬੱਚੇ, ਹੁਣ ਇਹਦਾ ਤੁਹਾਨੂੰ ਮੈਂ ਮਿਲਕ ਸ਼ੇਕ ਬਣਾ ਦਵਾਂ। ਉੱਥੇ ਹੀ ਲੰਘਣ ਹੀ ਨਹੀਂ ਦਿਆ ਹੁਣ ਕੁਝ। दिल तोड़ता ਅੱਲਾਹੁ ਅਕਬਰ, ਅੱਲਾਹ ਖੈਰ ਕਰੇ। ਦੇ ਤਾਂ ਸਹੀ ਭਰਾ, ਉਹ ਦੂਮੜ ਆਟੇ ਦਾ ਥੈਲਾ ਬਣ ਕੇ ਪੂਰਾ ਨੇਤਾ ਕਿਤੇ ਕਢਾਈ ਬੈਠੇ ਯੂਪੀ ਸਟੋਰ ਦਾ ਛਾਪਰਾ 5 ਕਿਲੋ ਦਾ ਯਾਰ ਇਹਨੂੰ ਰਾਜ਼ੀ ਇਹ ਅੱਲਾ ਯਾਰ। ਪੈ ਜਾ। ਦੇ ਦੋ ਸਾਜ ਦੇ ਦੋ, ਆ ਖਾ ਲਾ। ਅੱਲਾ ਜਾ ਇਹਨੂੰ ਹਲਕਾ ਜਿਹਾ ਕਾਲੀ ਮਿਰਚ ਪਾ ਗ੍ਰਾਈਂਡ ਕਰ ਦੇ ਕਿ ਕਿਹੜਾ ਸੋਹਣਾ ਮਿਲਕ ਸ਼ੇਕ ਬਣਨਾ। ਯਾਰ ਤੁਸੀਂ ਕਿਉਂ ਏਦਾਂ ਕਰਦੇ? चीज मिठे यार इसे नहीं ਨਹੀਂ ਯਾਰ ਉਹਨੇ ਖਾਣ ਨਹੀਂ ਦੇਣੀ। ਪਿੱਛੇ ਆ ਦੇ। ਵੈਸੇ ਕਹਿੰਦੇ ਪੂਰੇ ਫੜਾ ਵਿੱਚ ਹੀ ਰੋਕਤਾ ਅੱਧ ਜੀ ਰੋਕਤਾ ਯਾਰ। अरे फड़ खा ला ਖਾ ਹੁਣ। ਵਿੱਚ ਹੀ ਛੱਡਣਾ ਪੈ ਗਿਆ ਮੈਨੂੰ। ਆ ਕਿਤੇ ਕੰਮ ਆ ਸਕਦੀ ਤੇ ਮੜਾ ਕੱਥਾ ਲਵਾ ਕੇ 5 ਜਿਹਾ ਬਣਾ ਲਾਂਗੇ। ਲਓ ਜੀ। ਨਸ਼ੀ ਪਾਤੀ ਹੈ ਯਾਰ। खांदे ही नहीं देख सकते ਯਾਰ ਕੋਈ ਚੀਜ਼ ਦੇ ਹੁਣ ਖਾਣ ਨੂੰ ਯਾਰ। ਆਹੋ ਤਾਂ ਸਹੀ ਯਾਰ। ਕਿਸੇ ਚ ਪਾ ਲਿਆ ਵਾ ਮੈਦਾ ਸਹੀ ਕਿੰਨਾ ਖੁੱਲਾ ਕਰ ਲਿਆ खान कदों दिता वो ਉਹ ਕਿੱਥੇ ਗਿਆ? ਵਿੱਚ ਹੀ ਤੇ ਬੋਲੀ ਗਿਆ ਵਾ। डॉक्टर ਤਰ 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 ਤਰ। ਬਾਕੀ ਮੈਨੂੰ ਮੇਰੇ ਬੋਲੇ ਦਾ ਅਸਰ ਨਜ਼ਰ ਨਹੀਂ ਆਉਂਦਾ। ਜਾਂ ਤਾਂ ਇੱਕ ਅੱਧੀ ਫਾੜੀ ਵਧੀ ਹੁੰਦੀ ਨੇ, ਕਿਤੇ ਖਰਬੂਜਾ ਹੀ ਬਚਿਆ ਹੁੰਦਾ। ਮੈਨੂੰ ਪਤਾ ਲੱਗਦਾ ਮੇਰਾ ਬੋਲਣਾ ਜਿਹੜਾ ਕੰਮ ਆ ਗਿਆ। और सारा उंजी पे की खा रहे हैं ਮੇਰੀ ਅੱਖਾਂ ਤੇ ਹਨੇਰਾ ਹੁੰਦੇ ਆ ਯਾਰ। ਆਉਣਾ ਹੀ ਆ ਜਦੋਂ ਕਿਸੇ ਦਾ ਹੱਕ ਫਟਾਫਟ ਖਾ ਕੇ ਆ ਵੇਖੋ ਜੀ ਕਿਉਂ तेरे लिए छड्या उन्होंने ਐਨਕਾ ਲੇਜ਼ ਖਾਦੀ ਆ। ਆਪੀ ਤੂੰ ਕਿਹਾ ਸਾਜੀ ਆ ਫੜੋ, ਆ ਤੁਹਾਡੇ ਦੀ ਫੜ ਲਿਆਂਦਾ, ਖਾਓ, ਮਿੱਠੇ ਨਹੀਂ ਲਿਆਉਣਾ ਵਾ। ਹੁਣ ਤੂੰ ਇਤਰਾਜ਼ ਕਰੀ ਜਾਂਦਾ। ਮੇਰੇ ਰੱਬ ਮੈਨੂੰ ਖਵਾ ਰਿਹਾ, ਮੇਰੇ ਮੁਕੱਦਰਾਂ ਚ ਯਾਰ ਇਹਨਾਂ ਵਿੱਚ ਲੈਦਾ ਹੀ। ਓਰੇ ਭਰਾ ਯਾਰ, ਕੱਲ ਖਾਇਓ ਫਿਰ ਕੱਲ ਸਹੀ। ਕੱਲ ਫੇਰ ਲਿਆਉਣਾ। लेंगे ਕੱਲ ਮੈਂ ਤੇ ਨਹੀਂ ਲਿਆਉਣਾ, ਕੱਲ ਡਾਇਰੈਕਟ ਹੀ ਆਊਗਾ। ਯਾਰ ਵੱਡਾ ਥੋੜਾ ਪੀਸ ਲੈ ਯਾਰ, ਪਰ ਫਾੜੀ ਪੂਰੀ ਪਤਾ ਲੱਗੇ। 2 ਫਾੜੀਆਂ ਖਾ ਕੇ ਰੱਜ ਵੇ। ਪਤਾ ਨਹੀਂ ਕਿੰਨੇ ਇਹਨਾਂ ਨੇ, ਮੈਂ 2-3 ਤੁਸੀਂ ਛੋੜੇ ਚ ਮੈਨੂੰ ਹਲਕਾ ਜਿਹਾ ਸਾਲਸ ਰੱਖਦੇ ਨਾ, ਕੋ ਮਾੜਾ ਜਿਹਾ ਮੈਨੂੰ ਲਾ ਕੇ ਤੁਮ ਭਾਈ ਨੇ ਮੈਂ ਲਿਆ ਸੀਗਾ। ਦੱਸੋ मिठा ਹਾਲ ਚੈੱਕ ਕਰਦੀ ਆ। ਚਿੱਲੜ ਫ੍ਰਿਜ ਰੱਖਦੇ ਆ, ਫੇਰ ਖਾ ਲਈ ਜਾਂਦੇ ਰਹਿੰਦੇ। ਅੱਛਾ ਨਾਲੋਂ ਲਾ ਕੇ ਬਾਹਰ ਮਿੱਠਾ ਜੀ ਕਿਸੇ ਨੂੰ ਖਵਾਉਣ ਦਾ ਵੀ ਹੌਸਲਾ ਪੈਦਾ ਕਰੋ। ਆਪ ਹੀ ਖਾਈ ਜਾਂਦੇ ਹੋ, ਆਪ ਹੀ ਲੈ ਕੇ। ਕਦੀ ਏਦਾਂ ਵੀ ਹੋਵੇ ਵੀ ਤੂੰ ਕੋਈ ਚੀਜ਼ ਲੈ ਕੇ ਆਵੇ ਅਸੀਂ ਵੀ ਖਾਈਏ। ਸਹੀ ਗੱਲ। ਮਾਸ਼ਾਅੱਲਾ ਦੇਖ ਲੈ ਕਿਹਦੀ ਗੱਲ ਆ, ਮੈਂ ਤੇਰੇ ਖਰਬੂਜੇ ਖੁਦ ਖਾ ਕੇ ਮੈਨੂੰ ਫੀਲ ਨਹੀਂ ਹੁੰਦਿਆ। ਆਹੋ ਤੇ ਕਦੀ ਕੋਈ ਸਾਡੇ ਵਾਸਤੇ ਵੀ ਚੀਜ਼ ਲੈ ਗਿਆ। ਅੱਲਾ ਦੁਆ ਕਰੋ, ਅੱਲਾ ਹਿੰਮਤ ਦੇਵੇ ਜੀ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ। ਫਿਲਹਾਲ ਹੁਣ ਆਪਣਾ ਨਹੀਂ ਮੇਰਾ ਸਰਨ ਡਿਆ, ਅੱਲਾ ਖੈਰ ਕਰੂਗਾ ਇਨਸ਼ਾਅੱਲਾ। ਪਤਾ ਨਹੀਂ ਕਹਿੰਦੇ ਖਰਚਣਾ ਸਿੱਖ, ਇਸ ਕਰਕੇ ਕਹਿੰਦੇ ਤੈਨੂੰ। ਸਾਡੇ ਲਈ ਕੋਈ ਤੂੰ ਸ਼ੈ ਲੈ ਕੇ ਆਇਆ ਹੀ ਨਹੀਂ। उस्ताद जी का मतलब ये है कि तू सब हैसियत है, पैसा तेला ठीक है, अपनी पोजीशन सेट कर। ਆਹੋ हर बंदे दी उस्ताद जी दी एक अलग लाइन है कि यार तू इंज करया कर, तू इंज करया इंज कर, करया तेरे लिए आ बेहतर। ਆਹੋ तू मनदा ही नहीं गा। ਇਹ ਨਹੀਂ ਮੰਨਦਾ। ਹੁਣ ਮੈਨੂੰ ਜਿੰਨਾ ਮਰਜ਼ੀ ਸਮਝਾ ਲੈਣ, ਮੈਂ ਉਹ ਤਾਂ ਪੈ ਅੰਗੂਠਾ ਤੇ ਕਰ। ਹੱਲ ਨਹੀਂ ਉਦਾਂ ਹੀ ਕਰਦੀ ਰਹਿ ਪਹਿਲੇ ਕੀਤਾ। ਮੈਨੂੰ ਹੁਣ ਜਿੰਨਾ ਮਰਜ਼ੀ ਸਮਝਾ ਲੈਣ, ਦਫ਼ਤਰ ਦੇ ਆਹਾਤੇ ਦੇ ਵਿੱਚ ਮੈਂ ਫੜ ਲੈ ਕੇ ਨਹੀਂ ਆਉਂਦਾ। ਸਾਨੂੰ ਪਹਿਲੇ ਵੀ ਕਿੰਨੀ ਵਾਰੀ ਕੰਮ ਹੋਏ ਸੀਗੇ। ਪਹਿਲੇ ਤਾਂ ਲਓ ਜੀ ਆਹ ਦੀ ਔਕਾਤ ਜੇ ਵੇਲੇ। ਨਹੀਂ ਤੁਸੀਂ ਤੁਹਾਡੇ ਨਾਲ 2 ਫਾੜੀਆਂ ਦੇ ਉਸਤਾਦ ਜੀ 2 ਫਾੜੀਆਂ ਲੱਗਾ ਵੀ ਤਾਂ ਕਦੋਂ ਦਾ ਹੋਇਆ। ਮੇਰਾ ਤਾਂ ਘਰ ਵਿਕ ਗਿਆ, ਇੱਥੇ ਫੜ ਲਿਆਉਂਦਾ ਦਾ। ਹੱਲ। ਮੈਂ ਤੇ ਅਗਲੇ ਹਫਤੇ ਡਰਾਈ ਫੂਡ ਸ਼ੁਰੂ ਕਰਨਾ ਸੀ ਕਿ ਮੈਂ ਤਾਂ ਚਲੋ ਉਹਦਾ ਉਹ ਇਸ ਤੋਂ ਵੀ ਮਹਿੰਗਾ ਵਾ।
ਮੈਂ ਕਰਨਾ ਸੀ ਸ਼ੁਰੂ ਮੈਂ ਲੈ ਕੇ ਆਵਾਂ, ਲੇਕਿਨ ਮੈਨੂੰ ਮੈਂ ਚਿਹਰੇ ਨਜ਼ਰ ਆ ਗਏ। ਲਿਆ ਯਾਰ, ਉਹ ਰੱਬ ਨੇ ਭੇਜਣਾ ਵਾ, ਤੂੰ ਸਿਰਫ ਦਰਮਿਆਨ ਚ ਇੱਕ ਕਾਸਾ ਦਾ ਬਸ। ਮੈਂ ਨਿਕਲ ਗਿਆ ਵਿੱਚੋਂ, ਆਪ ਮੈਨੂੰ ਡਾਇਰੈਕਟ ਲੈ ਕੇ ਦਿਖਾਉਣਾ। ਤੇਰੇ ਹੱਥੋਂ ਰੱਬ ਇੱਥੇ ਕਿ ਤੁਹਾਡੇ ਹੱਥਾਂ 'ਚ ਆਇਆ ਨਾ ਜਦੋਂ, ਉਹ ਦੱਸਣਾ ਵਾ ਕੋਈ ਜ਼ਰੀਆ ਬੰਦਾ ਤਾਂ ਤੁਸੀਂ ਜ਼ਰੀਆ ਖਰਾਬ ਕਰ ਲਿਆ। ਲੇਕਿਨ ਯਾਰ ਮਿੱਠੇ ਮਿਡਲਮੈਨ ਬਣ ਕੇ ਤੂੰ ਨੇਕੀ ਵੀ ਨੇਕੀ ਕਮਾ, ਹਾਂ। ਯਾਰ ਆਪਣੇ ਖੁੱਲੇ ਪੰਨ ਦਾ ਮੁਜ਼ਾਹਰਾ ਕਰ। ਕਹਿੰਦਾ ਜਦੋਂ ਰੱਬ ਰਜ਼ਕ ਦਿੰਦਾ ਨਾ ਤਾਂ ਕੋਈ ਜ਼ਰੀਆ ਬਣਦਾ, ਤੁਸੀਂ ਜ਼ਰੀਆ ਹੀ ਖਰਾਬ ਕਰ ਲਿਆ। ਤੁਸੀਂ ਵਸੀਲੇ ਨਾਲ ਪਕਾੜੀ ਹੋਈ ਹੈ। ਤੁਸੀਂ ਵਸੀਲੇ ਨੇ ਗੁਰਾੜ ਲਈ। ਓਏ ਉਹ ਖਵਾ ਦਿੰਦਾ, ਉਹ ਮਨ ਸਲਵਾ ਵੀ ਦੇ ਦਿੰਦਾ ਵਾ। ਉਹੀ ਆ ਹੁਣ, ਜਾਂ ਮਨ ਸਲਵਾ ਜਿਹੜਾ ਤੁਸੀਂ ਆਪਣਾ ਸਲਵਾ ਬਣਾਉਂਦੇ ਨਾ ਹਲਕਾ ਹਲਕਾ ਦਾਲ ਤੇ, ਉਹੀ ਆ। ਤੂੰ ਇਹ ਸਮਝ, ਕੈਸੀ ਦਾਲ ਸੀ ਰਾਤੀ, ਓਏ ਹੋ ਸੁਭਾਨ ਅੱਲਾਹ ਸਾਜ। ਲੇਕਿਨ ਖੁਦਾਰਾ ਇਹਨੇ ਨਹੀਂ ਖਾਦੀ। ਨਹੀਂ ਖਾਦੀ। ਮੈਂ ਅੱਜ ਖਾਧੀ। ਹੁਣ ਦੇਖ ਲਾ, ਇਹ ਹੈ ਰਿਜ਼ਕ। ਮੈਂ ਦਾਲ ਪਕਾਈ, ਸਾਰੇ ਨੇ ਖਾਦੀ, ਖਾਧੀ ਤਾਂ। ਉਹਦੇ ਨਹੀਂ ਸੀ ਨਸੀਬਾਂ 'ਚ। ਨਸੀਬਾਂ ਹੁਣ ਉਹ ਖਰਬੂਜ਼ਾ ਲੈ ਕੇ ਆਇਆ ਸਾਰਿਆਂ ਵਾਸਤੇ, ਹਾਂਜੀ ਉਹ ਮੇਰੇ ਨਸੀਬਾਂ ਸੀ ਜਿਹੜੀਆਂ 4-5 ਫਾੜੀਆਂ ਸੀ। ਉਹ ਕਾਕਾ ਕੋ ਖਿੱਚਿਆ ਤੂੰ ਵੀ ਹੁੰਦੀ ਆ, ਨਹੀਂ ਕਰੀਏ ਤਾਂ ਹੁੰਦਾ ਸਹੀ ਕਹਿੰਦੇ ਆ ਹਰ ਗੱਲ ਤੇ ਯਾਰ ਅੱਲਾਹ ਪਾਕ ਦਾ ਸ਼ੌਰ ਨਹੀਂ ਹੈਗਾ। ਔਰ ਕੈਸ ਦੇਖ ਦੇਖ ਕਿੱਦਾਂ ਹੋ ਗਿਆ, ਉਹਦਾ ਵਾਸ ਨਹੀਂ ਚੱਲਦਾ ਪਿਆ, ਉਹ ਉੱਡ ਉੱਡ ਕੇ ਪੈਣ ਗਿਆ। ਮੈਨੂੰ ਪੈਣਾ ਵਾ, ਉਹਨੇ ਮੇਰੀ ਗੱਲ ਹੀ ਨਹੀਂ ਹਜ਼ਮ ਹੋਣ ਡਿਆ, 3 ਕਿਲੋ ਦੁੱਧ ਮੇਰੇ ਘਰ ਜਾਣ ਡਿਆ ਵਾ। ਝੱਗਾ ਤੇ ਰਹਿ ਲੱਗਾ ਵਾ 3 ਕਿਲੋ ਦੁੱਧ ਲੱਗਾ ਘਰੇ। 3 ਕਿਲੋ ਦੁੱਧ ਉਹਦੇ ਘਰ ਲੱਗਾ ਵਾ, ਹਾਂ ਸਦਕੇ ਜਾਵਾਂ। ਪੱਕਾ। ਕਿੱਥੇ ਲੱਗਾ ਵਾ? ਨਹੀਂ ਸਾਜੀ ਦੋਜੀ ਦੇ ਕੇ ਜਾਂਦਾ ਵਾ। ਹਾਂ। ਲੱਗਾ ਹੋਇਆ ਘਰ, ਉਹਨੇ ਕਿਤੇ ਕਿ ਘਰ ਲੱਗਾ। ਬਾਂਧ ਲੱਗੀ ਆ, ਬਾਂਧ ਲੱਗੀ ਆ। ਇਦਾਂ ਕਹੋ ਨਾ ਤੁਸੀਂ ਵੀ ਤਾਂ ਮਿੱਠਾ ਜੀ, ਤੁਸੀਂ ਬੁਗਜ਼ਦਾਰ ਕਰਾਤਾ ਵਾ ਸਾਜ ਦੇ ਵਾਸਤੇ, ਜਿਹੜਾ ਤੇਰਾ ਬੁਗਦਾ ਨਾਲੇ ਤੈਨੂੰ ਰੱਬ ਨੇ ਚੁਣ ਲਿਆ ਇਸ ਕੰਮ ਲਈ। ਤੈਨੂੰ ਪਤਾ ਇਹ ਚੁਣੇ ਚੁਣਾਏ ਬੰਦੇ ਹੁੰਦੇ ਜਿਹੜੇ ਸਾਜ ਦੀ ਖਿਦਮਤ ਕਰਦੇ। ਤੂੰ ਤਾਂ ਅੱਧਾ ਦਾ ਬਣ ਜਾ ਯਾਰ, ਦਿਲ ਤੋੜਤਾ ਮਿੱਠੇ। 2-4 ਦਿਨ ਹਫਤਾ ਤੂੰ ਉਸਤਾਦ ਜੀ ਲਈ ਲਿਆ, ਮੈਂ ਲਿਆਂਦਾ। ਉਹਨਾਂ ਨੇ ਆਪ ਹੀ ਖੁਸ਼ ਕਰ ਦੇਣਾ ਸੀ ਕਿ ਯਾਰ ਮਿੱਠਾ ਕਰ ਰਹੇ ਹੈ। ਯਾਰ ਤੂੰ ਇਹ ਦੇਖ ਜਿਹੜਾ ਫਲ ਲੈ ਕੇ ਆਉਂਦਾ ਵਾ, ਉਹ ਇਸ ਟਾਈਮ ਮੈਂ ਮਕਰੂਜ਼ ਵੀ ਹੋ ਗਿਆ ਵਾ, ਤੇ ਮੈਨੂੰ ਮੇਰੇ ਵਾਈਟ ਸੈੱਲ ਵੀ ਘਟ ਗਿਆ। ਜੀ ਇਹਨਾਂ ਚ ਮਕਰੂਜ਼ ਵੀ ਹੋ ਗਿਆ ਸਭ। ਇਹ 2 ਫਾੜੀਆਂ ਨਾਲ ਮਕਰੂਜ਼। ਉਹ ਸ਼ਰਟ ਦਾ ਹੀ ਮੁੱਲ ਪਾ ਦੇ, ਸ਼ਰਟ ਦਾ ਮੁੱਲ ਪਾ ਦੇ। ਕਿੰਨਾ ਉਹ ਤਾਂ ਮੇਰੇ ਬੱਚੇ ਨੇ ਇਸ ਸ਼ਰਟ ਦਾ ਮੁੱਲ ਪਾ ਸਕਦੇ। ਮੈਂ ਇਹ ਲਾ ਕੇ ਜੋ ਦੁਬਾਰੇ ਮਿਹਰਬਾਨੀ ਤੇ ਟੰਗ ਕੇ ਜਾਣੀ ਹੈ ਬਸ। ਸਾਡੇ ਹੱਥ ਕੜਿਆ ਇੱਕ ਸ਼ਰਟ ਲਈਦੀ ਆ, ਇੱਥੇ ਖੱਲਾ ਲਾਉਣ ਨੂੰ ਫਿਰਨ ਡਿਆ। ਕੱਲ ਵੀ ਤੂੰ ਉਹੀ ਪਾਈ ਸੀ ਪੱਤਿਆਂ ਲਈ। ਤੁਸੀਂ ਦਿੱਤੀ ਉਹ ਯਾਰ ਮੈਂ ਦਿੱਤੀਆਂ ਤੈਨੂੰ ਲਾਈਫ ਟਾਈਮ ਲਈ ਦੇ ਦਿੱਤੀਆਂ ਯਾਰ। ਹੁਣ ਦੇਖ ਨਾ ਮੇਰੀ ਗੱਲ ਸੁਣ। ਚਲੋ ਅਸੀਂ ਰੱਬ ਤੋਂ ਮਤਲਬ ਆਪਸ ਚ ਗੱਲ ਕਰ ਲੈਂਦੇ। ਹਾਂਜੀ। ਯਾਨੀ ਅਸੀਂ ਆਪਣੇ ਇਨਸਾਨ ਗੱਲ ਕਰ ਲੈਂਦੇ। ਤੈਨੂੰ ਮੇਰੇ ਕੋ ਵੀ ਹੋਰ ਲੈਣ ਦੀ ਅਕਲ ਨਹੀਂ ਹੈਗੀ। ਤੂੰ ਉਹ ਪਾ ਪਾਈ ਜਾ ਰਿਹਾ, ਮੈਂ ਕਹਿੰਦਾ ਤੇ ਕੋਈ ਹੈਗੀਆਂ ਹੀ ਆ। ਤੂੰ 2-4 ਦਿਨ ਉਹ ਨਾ ਪਾ ਗਿਆ, ਮੈਂ ਕਹਾਂ ਯਾਰ ਮਿੱਠੇ ਯਾਰ, ਮੈਂ ਉਹ ਮੇਰੇ ਹਾਲ ਪੁਰਾਣੀਆਂ ਹੋ ਗਈਆਂ, ਆਲਾ ਹੋਰ ਲੈ ਲੈ ਤੈਨੂੰ। ਤੇ ਇਹੀ ਤੇ ਸਮਝਾਉਂਦੇ ਆ ਤੈਨੂੰ। ਅਸੀਂ ਆਪਣੇ ਕੋਲੋਂ ਲੈ ਲਾਂਗੇ, ਬਸ ਦੁਆ ਚਾਹੀਦੀ। ਤੁਸੀਂ ਦੁਆ ਓਏ ਉਹ ਕਿੱਥੋਂ, ਮੈਂ ਉਹ ਟੁੱਪਿਆ ਟੁੱਬਾ ਜਿੱਦਣ ਢੋੜੀ ਤੱਕ ਘੋੜੀ ਚੜ ਗਿਆ ਕੁੱਬਾ, ਢੋੜੀ ਚੜ ਗਿਆ ਕੁੱਬਾ। ਜਿੱਦਾਂ ਘੋੜੀ ਚੜੇ ਮਿਠਾਈ ਕਹਦੇ ਆ ਚਲੋ। ਲੇਕਿਨ ਅੱਜ ਲੱਖ ਰੁਪਏ ਦੀਆਂ ਸ਼ਰਟਾਂ ਮਿੱਠਾ ਜੀ ਅੱਜ ਝੂਠਾ ਸਾਬਤ ਕਰ ਦੇ। ਯਾਰ ਮੈਂ ਆਸਟ੍ਰੇਲੀਆ ਜਾਣਾ ਵਾ, ਹਾਂ ਅੱਲਾਹ ਦੇ ਹੁਕਮ ਨਾਲ। ਤੇਰੀ ਮਾਂ ਦੀ ਦੁਆ ਚਾਹੀਦੀ ਹੈ। ਉਹ ਤੇਰੀ ਬਾਤ। ਐਕਸੈਂਟ ਤੇ ਗਾਲ ਵਾਲਾ ਸੀ। ਇਹ ਦੁਆ ਹੁੰਦੀ ਹੈ, ਇਹ ਤਾਂ ਕੀ। ਲੇਕਿਨ ਸਾਜੀ ਤੁਸੀਂ ਉਹਦੀ ਜਾਲੀ ਵਾਲੀ ਸ਼ਰਟ ਨਹੀਂ ਦੇਖੀ ਈਦ ਵਾਲੇ ਸ਼ੋਅ 'ਚ ਜਿਹੜੀ ਪਾਈ। ਹਾਂਜੀ। ਨਹੀਂ ਉਹ ਤਾਂ ਮੈਂ ਪਾਈ ਨਹੀਂ, ਉਹ ਤਾਂ ਮੈਂ ਰੱਖੀ ਆਸਟ੍ਰੇਲੀਆ ਵਾਸਤੇ ਸੰਭਾਲ ਕੇ। ਫਿਰ ਪਿੱਛੋਂ ਪੂਰਾ ਜਿਸਮ ਨਜ਼ਰ ਆਉਂਦਾ, ਸ਼ਬਾਬ। ਸਾਹਲੇ ਸਮੁੰਦਰ ਵਾਲੀ ਸ਼ਰਟ ਆ, ਉਹਦੀ ਕਾਲੀ ਪਾਈ ਸੀ, ਸਾਰੀ ਬਨੈਨ ਨਜ਼ਰ ਆਉਂਦੀ ਸੀ। ਜਾਲੀ ਵਾਲੀ ਉਸਤਾਦ ਜੀ ਮੈਂ ਕੱਲ ਪਾ ਕੇ ਆਵਾਂ। ਕਿੱਥੋਂ ਲਈ ਮਿੱਠੇ ਵੱਡੀ ਯਾਰ। ਉਹਦਾ ਨੇ ਥੱਲੇ ਬਨੈਨ ਨਹੀਂ ਪਾਉਣੀ ਉਹਦੀ, ਉਹ ਜਿਸਮ ਵਾਲੀ ਆ ਯਾਰ, ਜਿਸਮ ਦਾ ਕਰਾਉਣੇ ਸਲਮਾਨ ਨਹੀਂ ਉਹ ਬਲੈਕ ਕਲਰ ਦੀ ਬਨੈਨ ਪਾ ਲਵੇ, ਠੀਕ ਹੈ। ਬਲੈਕ, ਹਾਂ ਬਲੈਕ ਬਨੈਨ ਪਾ, ਚਿੱਟੀ ਪਾ ਕੇ ਨਹੀਂ ਤੁਸੀਂ ਪਾਉਣੀ। ਆਪ ਕਹਿਣਾ ਯਾਰ ਬਲੈਕ ਪਾ ਲਾਣਾ। ਮੈਨੂੰ ਪਤਾ ਜਾਲੀ ਵਾਲੀ ਜਿਹੜੀ ਮੈਂ ਦਿੱਤੀ ਸੀ ਉਹਦੇ ਥੱਲੇ ਕਾਲੀ ਬਨੈਨ। ਹਾਂ ਇੱਕ ਨਵੀਂ ਲਈ ਗਿਆ 3500 ਰੁਪਏ ਦੀ। ਉਹ ਕਿੱਥੋਂ ਲੈ ਲਈ ਤੂੰ? ਨਾ ਯਾਰ ਯੈਸ, ਐਂਡ ਤੇ ਨਾ ਸਾ ਮੈਨੂੰ ਹੁਣ ਪ੍ਰੋਗਰਾਮ। ਹੁਣ ਨਾ ਕਾਮੇਡੀ ਕਰ। ਮੈਂ ਪਤਾ ਕੀ, ਉਹ 1-2 ਫਾੜੀਆਂ ਖਾ ਗਈ, ਮੇਰਾ ਫਿੱਬਰ ਗਿਆ ਉਹਨੂੰ ਕੀ ਬਿਫਰ ਗਿਆ। ਮੈਂ ਮੇਰੇ ਕੋਲ ਹੱਸਿਆ ਨਹੀਂ ਜਾ ਰਿਹਾ। ਦੇਖੋ ਜੀ ਹਲਕੀ ਕੀ ਜਗ੍ਹਾ ਜੁਗਾ ਹੈਗੀ, ਭੱਜ ਕੇ ਬੱਚਾ ਭੇਜ ਕੇ ਮੰਗਾਵਾ ਹੋਰ ਥੋੜਾ। ਨਾ ਤੇਰੇ ਕੋਲ ਨਹੀਂ ਖਾਣਾ ਮੈਂ, ਉਹ ਖਾਣਾ ਜਿਹੜਾ ਰੱਬ ਦੇਗਾ ਮੈਨੂੰ, ਉਹ ਭਾਵੇਂ ਤੂੰ ਲਿਆ ਦੇ। ਨਹੀਂ ਮੈਂ ਤਾਂ ਨਿਕਲ ਗਿਆ ਵਿੱਚੋਂ, ਮੈਂ ਤਾਂ ਫਾਰਗ ਹੋ ਗਿਆ। ਤੂੰ ਲਿਆ ਕੇ ਉੱਥੇ ਛਾਪਰ ਰੱਖ ਕੇ ਨਿਕਲ ਜਾ ਕਰ ਬਸ। ਮੈਂ ਤੁਹਾਡੇ ਅੱਲਾ ਦੇ ਮਾਮਲੇ 'ਚ ਨਹੀਂ ਆਉਂਦਾ ਹੋਇਆ। ਮੈਨੂੰ ਪਤਾ ਲੱਗ ਗਿਆ 200-400 ਲਾ ਜਦੋਂ ਉਹਨੇ ਭੇਜਣਾ ਤੈਨੂੰ ਉਹਨੇ ਪਤਾ ਵੀ ਨਹੀਂ ਲੱਗਣ ਦੇਣਾ। ਲੇਕਿਨ ਮਿੱਠੇ ਅੱਜ ਤੂੰ ਦਫ਼ਤਰੋਂ ਸਿੱਧਾ ਟਰਬੋ ਤੇ ਜਾਣਾ ਹੀ, ਸ਼ਾਪਿੰਗ ਹੀ ਹੋਏਗੀ। ਉਹ ਯਾਰ ਮੈਂ ਕੋਈ ਨਹੀਂ, ਜੇ ਸਮੁੰਦਰ ਚੋਂ ਚਿੜੀ ਚੁੰਝ ਭਰ ਜਾਏਗੀ, ਕੋਈ 73 ਲੱਖ ਚੋਂ ਲੱਖ ਰੁਪਏ ਦੀ ਸ਼ਾਪਿੰਗ ਕਰ ਲੇਗਾ। ਤੂੰ ਆਸਟ੍ਰੇਲੀਆ ਵਾਲੀ ਮੇਰਾ ਟੈਚੀ ਦੇਖਣਾ ਆਏ ਲੱਗਣਾ, ਤੈਨੂੰ ਨੌਜਲਾ ਜਾਣ ਰਿਹਾ ਵਾ। ਤੂੰ ਟੈਚੀ ਜਾਂਦਾ ਹੈ ਦੇਖੀ। ਚਸ਼ਮਾ ਵੀ ਲੈ ਕੈਜੂਅਲ ਰਹੀਦਾ, ਕੈਜੂਅਲ ਹਰ ਕੀ ਚੱਪਲ ਪਾਵਾਂਗੇ, ਨਾਲ ਟਰੋਜ਼ਰ ਪਾਵਾਂਗੇ। 8 ਘੰਟੇ ਦਾ ਸਫ਼ਰ ਵਾ। ਹੁਣ ਮੈਂ ਜੀਨ ਦੀ ਮੋਟੀ ਪੈਂਟ ਪਾ ਕੇ ਆਪਣੇ ਫੋਲੇ ਪਾਲਮਾ। ਉਹ ਗੋਲ ਕੈਪ ਲੈ ਕੇ ਵੀ ਜਾਣੀ ਆ, ਉਹ ਬਾਰਡਰ ਵਾਲੀ ਹੈਡ, ਉਹ ਵੀ ਲੈ ਕੇ, ਉਹ ਸਾਲੇ ਸਮੁੰਦਰ ਤੇ ਉਹ ਪਾ ਕੇ ਕਰਨਾ, ਥੱਲੇ ਕੱਛਾ ਉੱਤੇ ਬਨੈਣ ਤੇ ਉੱਤੇ ਉਹ ਕੈਪ। ਉਹ ਮੈਂ ਜਦੋਂ ਸਾਲ ਸਮੁੰਦਰ ਤੇ ਗਿਆ, ਤੂੰ ਕਾਲ ਕਰਕੇ ਦੱਸੋ ਵੀਡੀਓ ਵੀ ਆਹ ਪਾਲਮਾ ਟੋਪੀ ਠੀਕ ਆ। ਉਹ ਸਾਰਾ ਸਮੁੰਦਰ ਦੇ ਵਿੱਚ ਆਸਟ੍ਰੇਲੀਆ ਯਾਰ ਮਿੱਠੇ।
ਕੰਧਾਂ ਸਲਾਬੀਆਂ ਹੋਈਆਂ ਯਾਰ ਕਿਦਾਂ ਦੇ ਖਰਬੂਜ਼ੇ ਸੀ ਯਾਰ। ਨਜ਼ਰ ਲਾਤੀ ਸਾਜੀ ਸਹੀ ਸੀ, ਨੀਅਤ ਨਹੀਂ ਹੁੰਦੀ ਸੀ ਤੁਹਾਨੂੰ ਖਾਂਦੇ ਨੂੰ ਵੇਖ ਆਹ ਭਾਜੀ ਜੇ ਤਿੰਨ ਦੇਖੋ ਮੇਰੀ ਨੀਅਤ ਪਹਿਲੇ 2 ਖਰਬੂਜ਼ੇ ਬਿਲਕੁਲ ਸੈੱਟ ਸੀ, ਜਦੋਂ ਮੈਂ ਇਹ ਕਰਕੇ ਤੀਜਾ ਜਾਂਦਾ ਦੇਖਿਆ ਨਾ, ਹਾਂਜੀ। ਇਹ ਕੁਦਰਤੀ ਤੌਰ ਤੇ ਮੇਰੀ ਡਗਮਗਾਈ ਆ, ਮੇਰਾ ਚ ਕੋਈ ਅਮਲ ਦਖਲ ਨਹੀਂ। ਹਰ ਫਾੜੀ ਬਰਾਤ ਜੇ ਅੱਲਾ ਉਹਨਾਂ ਦੇ ਨਾਲ ਆ, ਹਲਕਾ ਸਾਡੇ ਨਾਲ ਵੀ ਅੱਲਾ ਤੇ ਜਾ, ਉਹਨੂੰ ਪਤਾ ਸੀਗਾ ਨਜ਼ਾਬ ਨੂੰ ਵੀ ਕਿਸ ਤਰੀਕੇ ਨਾਲ ਲੈ ਕੇ ਆਇਆ, ਕਿਸ ਜੁਬਸ਼ ਚੋਂ ਨਿਕਲ ਕੇ ਲੈ ਕੇ ਆਇਆ। ਓ ਇੱਕ ਪੈਸਾ ਦੇ ਦੇ, ਇੱਕ ਪੈਸਾ ਦੇ ਦੇ, ਰਹਿ ਕੇ ਇਹਨਾਂ ਨੂੰ ओ बाबू ओ जाने वाले बाबू एक पैसा दे दे। ਜਾ ਮਿੱਠੇ ਯਾਰ ਦਿਲ ਤੋੜਤਾ ਮੇਰਾ, ਟੁੱਟ ਗਿਆ ਸਾਜ ਦਾ ਆਪੇ ਟੁੱਟਣਾ। ਟੁੱਟਿਆ ਦਿਲ ਯਾਰ, ਇੰਜ ਨਹੀਂ ਕਰੀਦਾ। ਅੱਛਾ ਕੈਸਾ ਵੀ ਤੇਰੇ ਨੈਨਸ਼ ਆਲੀਆ ਬਟਨ ਮਿਲਣ ਦੇ ਵੀ ਅਗਰ ਤੇਰਾ ਦਿਲ ਟੁੱਟ ਗਿਆ ਤਾਂ ਮੈਂ ਤੈਨੂੰ ਮਨਾਉਂਗਾ। ਉਹ ਤੇਰੇ ਨਾਲ ਲੈਣ ਸੀ ਕਿਤੇ ਠੀਕ ਆ, ਉੱਗਾ ਹੀ ਬਹੁਤ ਮਾੜਾ ਵਾ। ਹੀਰੋ ਫੇਸ ਆ, ਹੀਰੋ ਫੇਸ। ਕੈਰੀ ਡੱਬਾ ਬੈਕ ਕਰਦੇ ਆ ਬੱਚੇ ਤੇ ਇਦਾਂ ਦਾ ਫੇਸ ਬਣਦਾ ਹੈ ਪਿੱਛੋਂ, ਤੇ ਤੂੰ ਮਾਮਾ ਝੱਗਾ ਹੀ ਬਹੁਤ ਮਾੜਾ ਪਾਇਆ ਵੀ ਤੇਰੇ ਘਰ 3 ਕਿਲੋ ਦੁੱਧ ਆਉਂਦਿਆ ਤੇ ਤੇਰੇ ਬੱਚੇ ਕੈਸੇ ਸੀਗੇ, ਚੂਹੀ ਪਲਾਸਟਰ ਦਾ ਤੇਰੇ ਵੱਡੇ ਮੂੰਹ ਬੱਚੇ ਦਾ ਮੂੰਹ ਸੀਗਾ, ਤੇ 3 ਕਿਲੋ ਦੁੱਧ ਤੇਰੇ ਘਰ ਆਉਂਦਿਆ। ਗੱਲਾਂ ਇੱਥੇ ਆ ਗੱਲਾਂ ਨਿਆਣਿਆਂ ਦੀਆਂ ਹੈ ਖੁੱਲੀਆਂ ਪਈਆਂ ਗੱਲਾਂ ਚ। ਅੱਛਾ ਯਾਰ ਮੈਂ ਨਾਜ਼ਰੀਨ ਤੁਹਾਨੂੰ ਦੱਸਾਂ, ਯਾਰ ਹਰ ਵੱਡੀ ਗੱਲ ਉਹ ਕਰਨਗੇ ਜਿਹੜੀ ਅਸੀਂ ਨਾ ਦੇਖ ਸਕਦੇ ਆ ਨਾ ਜਾ ਕੇ ਦੇਖ ਸਕਦੇ ਆ ਖਿਆਲਾਂ ਦੇ ਵਿੱਚ। ਵੀ ਉਹ ਸਾਲਾ ਅੰਬਾਨੀ ਬਣਿਆ ਆਪਣੇ ਘਰ ਦੇ ਵਿੱਚ, ਉਹ ਦੁਨੀਆ ਦਾ ਆਖਰੀ ਫਲ ਖਾਣ ਵਾਲੀ ਬਲਾ ਬਣੀ ਹੈ, ਕੋਈ ਚੱਕਰ ਹੀ ਨਹੀਂ। ਮਤਲਬ ਕਿ ਹਰ ਉਹ ਗੱਲ ਜਿਹੜੀ ਜ਼ਾਹਿਰੀ ਇੱਥੇ ਗੱਲ ਆ ਉਹਦੇ ਚ ਮਿੱਟੀ ਆ। ਅੱਲਾ ਮਾਫੀ, ਮੈਂ ਖਰਬੂਜ਼ਾ ਖਾਦਾ, ਉਹਦੀਆਂ ਛਿੱਲੜਾਂ ਦੇ ਉੱਤੋਂ ਵੀ ਜਿਹੜਾ ਕੋਈ ਸੂਤਰ ਸੀ ਉਹ ਵੀ ਲਾ ਕੇ ਖਾ ਗਿਆ। ਤੇ ਘਰ ਦੀ ਗੱਲ ਕਰ ਰਿਹਾ ਕਿ ਵੀ ਮੈਂ ਘਰ ਫਲ ਮੁੱਕਣ ਨਹੀਂ ਦੇ ਰਿਹਾ, ਵੀ ਏਦਾਂ ਖੇਤ ਸਵਾਹ ਮੁੱਕਣਾ ਵੀ ਜਦੋਂ ਤੂੰ ਉੱਪਰੋਂ ਫਾੜੀ ਲਾ ਲਈ ਉਸ ਤੋਂ ਬਾਅਦ ਥੱਲੇੋਂ ਫੇਰ ਤੈਅ ਲਾ ਲੈਣੀ, ਉਸ ਤੋਂ ਬਾਅਦ ਫੇਰ ਤੈਅ ਲਾ ਲੈਣੀ, ਉਸ ਤੋਂ ਬਾਅਦ ਦੰਦਾਂ ਨਾਲ ਲਾਉਣਾ, ਇੱਕ ਫਾੜੀ ਨਹੀਂ ਮੁੱਕਣੀ 2 ਦਿਨ। ਜਦੋਂ ਉਹਦੇ ਚੋਂ ਨਿਚੋੜੀ ਜਾਣਾ ਜਿੰਨੀ ਦੇਰ ਤੱਕ ਦੰਦ ਨਾ ਆਰ ਪਾਰ ਹੋ ਜੇ ਉਹਦੇ ਚੋਂ। ਕਿਸਾਨ ਦੀ ਮਿਹਨਤ ਆ, ਇਹ ਦੇਖੋ ਨਾ ਬੀਜ ਤੋਂ ਪੌਦਾ ਬਣਦਾ, ਦਰਖਤ ਉਹ ਯਾਰ ਠੀਕ ਆ, ਮਿਹਨਤ ਆ, ਉਹੀ ਗੱਲ ਹੈ ਨਾ ਵੀ ਰਿਜ਼ਕ ਜ਼ਾਇਆ ਨਹੀਂ ਕਰੀਦਾ, ਲੇਕਿਨ ਉਹਦੇ ਚ ਸੁੱਟਣ ਵਾਲੀਆਂ ਵੀ ਕਈ ਚੀਜ਼ਾਂ ਹੁੰਦੀਆਂ। ਬੋਲ ਐ ਜਿਹੜੀ ਮੋਟੀ ਟਹਿਲ ਹੈ ਉਦਾਂ ਹੀ, ਜਿਹੜਾ ਮਾਲਟਾ ਤੁਸੀਂ ਖਾ ਰਹੇ ਆ ਤੇ ਮਾਲਟੇ ਤੇ ਛਿੱਲੜ ਤੇ ਸਿੱਟਦੇ ਆ। ਹਾਂਜੀ ਲੇਕਿਨ ਵਿੱਚ ਹੁਣ 2-4 ਫਾੜੀਆਂ ਕਿ ਤੁਹਾਡੇ ਕੋਲ ਬੇਧਿਆਨੀਆਂ ਚੱਲ ਜੀਆਂ। ਨਹੀਂ ਉਹ ਨਹੀਂ ਜਾਂਦੀਆਂ, ਉਹ ਗੱਲ ਗਲਤ ਆ। ਬੇਧਿਆਨੀ ਨਾਲ ਚੱਲ ਜੇ ਦੀ ਮਾਫੀ ਆ। ਇਹ ਜਿਹੜਾ ਮੋਟਾ ਕੱਟਿਆ ਤੁਸੀਂ, ਇਹ ਜਿਹੜਾ ਮੋਟਾ ਕੱਟਿਆ ਵਾ, ਉਸਤਾਦ ਜੀ ਇਹਦੇ ਫਾੜੀ ਤੇ ਰੰਦਾ ਫੇਰਦੇ ਲੱਕੜੀ ਵਾਲਾ। ਉਹੀ ਤੇ ਕਹਿ ਰਿਹਾ, ਤੇਰੇ ਘਰ ਕਿੱਥੋਂ ਮੁੱਕਣਾ, ਅੱਲਾ ਮਾਫੀ ਦੇਵੇ। ਚਲੋ ਭਾਈ ਜਦੋਂ ਹੁਣ ਖਰਬੂਜ਼ਾ ਆਇਆ ਭਾਵੇਂ ਇਹਨਾਂ ਨੇ ਸੁੱਟ ਲਿਆ। ਇਹ ਖਰਬੂਜ਼ਾ ਦੇ ਕੇ ਆਪਣੇ ਬੱਚਿਆਂ ਨੂੰ ਕਹਿੰਦਾ ਵਾ ਜਿਹਨੇ ਖਾਇਆ ਮੈਂ ਉਹਦਾ ਫਲ ਬੰਦ ਕਰ ਦੇਣਾ। ਹਾਂਜੀ ਸਹੀ ਗੱਲ ਆ, ਦੇਖਾ ਖਾਂਦੇ ਹੀ ਸਹੀ ਗੱਲ ਆ। ਉਸਤਾਦ ਜੀ ਦਾ ਬੰਦ ਕਰਨ ਨੂੰ ਫਿਰਨ ਦਿਆ ਕਿ ਮੈਂ ਕੱਲ ਨੂੰ ਲਿਆਉਣਾ ਹੀ ਨਹੀਂ। ਦੱਸ ਯਾਰ ਸ਼ੁਕਰ ਕਰ ਇਹ ਜਿਹੜੀ ਇਹ ਮੇਲ ਦਾ ਕਿੰਨੂ ਪੱਲੀ ਪੂਰੀ ਆਈ, ਕਿੰਨੂ ਪਿੰਡੋਂ ਪੂਰੀ ਕਿੰਨੂ ਦੀ ਪੱਲੀ ਆਈ, ਮੈਂ ਉਹਨੇ ਲੈ ਕੇ ਆਇਆ। ਤੇ ਮੁੜ ਕੇ ਬਿਮਾਰ ਵੀ ਫਿਰ ਤੂੰ ਹੀ ਹੁੰਦਾ, ਖੰਘਾਂ ਲੱਗ ਜਾਂਦੀਆਂ, ਖੱਟੇ ਕਿੰਨੂ ਖਾ ਕੇ ਯਾਰ ਛਾਤੀ ਬੰਦ ਕਰਾ ਦੀ ਸੀ। ਉਹ ਡੋਨੇਸ਼ਨ ਆਈ ਆ। ਦਿਨੇਸ਼ ਨਹੀਂ, ਮੇਰੇ ਗਗਨ ਨੇ 4-5 ਪੌਦੇ ਰੱਖੇ ਆ। ਓਏ ਅੱਛਾ ਯਾਰ ਠੀਕ ਆ ਯਾਰ ਠੀਕ, ਮੈਂ ਗੱਲ ਕੋਈ ਹੋਰ ਸ਼ੁਰੂ ਕੀਤੀ ਸੀ, ਤੂੰ ਉਹੀ ਫੇਰ ਬੇੜਨੀ ਪੱਲੀ ਤੇ ਫਲਾਣਾ 300 260 180 ਦਾ ਕਿਲੋ, 90 ਰੁਪਏ ਦਾ ਅੱਧਾ ਕਿਲੋ ਸਾਲਿਆ, 500 ਤੋਂ ਉੱਤੇ ਤੂੰ ਕਦੀ ਫਲ ਹੀ ਨਹੀਂ ਜ਼ਿੰਦਗੀ 'ਚ ਕਦੀ ਗਣਾਇਆ ਸਾਨੂੰ ਇੱਥੇ। ਚਲੋ ਜੀ, ਮੇਰੇ ਹਰ ਫਲ ਦਾ ਰੇਟ 450। ਮੈਂ ਉਦੋਂ ਗਿਆ, ਮੈਂ ਸਵੇਰ ਮੈਂ ਕਿਹਾ ਯਾਰ ਮੈਂ ਹੁਣ ਨਾ ਅੱਜ ਕੱਲ ਇੱਕ ਗਰਮ ਪਾਣੀ ਦੇ ਵਿੱਚ ਅੱਧਾ ਨਿੰਬੂ ਪਾ ਕੇ ਨਾ ਸਵੇਰ, ਹਾਂਜੀ ਉਹ ਬੜਾ ਅੱਛਾ ਹੁੰਦਾ ਵਾ। ਮੈਂ 3-4 ਦਿਨ ਹੋ ਗਏ ਉਹਦਾ ਮੇਰਾ ਬੰਦਾ ਐਕਟਿਵ ਰਹਿੰਦਾ, ਤੇ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਇੱਕ ਸੇਬ ਖਾ ਲਓ। ਤੇ ਮੈਂ ਬਾਹਰ ਉਹਨੂੰ ਮੈਂ ਸਿਰਫ ਇੰਜ ਸ਼ੀਸ਼ਾ ਥੱਲੇ ਕੀਤਾ, ਮੈਂ ਕਿਹਾ ਯਾਰ ਇੱਕ ਸੇਬ ਦੇ ਦੇ ਜਿਹੜਾ ਸਭ ਤੋਂ ਅੱਛਾ ਦਾਗੀ ਕੋਈ ਨਾ ਹੋਵੇ। ਹੁਣ ਮੇਰੇ ਜ਼ਿਹਨ 'ਚ ਇਹ ਨਹੀਂ ਗਾ ਵੀ ਇਹ ਪੈਸੇ ਕਿੰਨੇ ਲਊ, ਮੈਂ 50,000 ਦੇ ਨਾ ਮੰਗਣ ਲੱਗਾ। ਆਹੋ ਤੇ ਉਹਨੇ ਉਹ ਸੇਬ ਐ ਖੋਲ ਕੇ ਦਿੱਤਾ, ਮੈਂ ਕਿੰਨੇ ਪੈਸੇ ਕਹਿੰਦਾ 100 ਰੁਪਏ, ਮੈਂ ਕਹਿੰਦਾ ਫੜ ਏਦਾਂ ਹੀ ਹੁੰਦਾ। ਇੱਕ ਸੇਬ ਦਾ। ਹਾਂ 100 ਰੁਪਏ ਦਾ ਹਾਂਜੀ ਮੈਨੂੰ ਨਹੀਂ ਪਤਾ ਕਿਲੋ ਕਿੰਨੇ ਦਾ ਸੀ। ਲੇਕਿਨ ਤੁਸੀਂ ਮਿਆਰੀ ਚੀਜ਼ ਮੰਗੀ ਸਾਜੀ ਇੱਕ ਸੇਬ 100 ਰੁਪਏ ਯਾਰ ਇਹ ਕੀ ਆ ਯਾਰ। ਇਹ ਹੁੰਦਾ ਇਹਨੇ ਲੈਣਾ ਸੀ ਤਾਂ ਲੈਣਾ ਸੀ ਇਹਨੇ ਕਹਿਣਾ ਸੀ ਕੀ ਭਾ, ਉਹਨੇ ਕਹਿਣਾ ਸੀ 400, ਫਿਰ ਇਹਨੇ ਇੱਕ ਸੇਬ ਕਹਿ ਕੇ ਤੋਲਾ ਸੁਣ ਇੰਨੇ ਦਾ ਹਿਸਾਬ ਨਾਲ ਤੋਲ, ਉਹ 117 ਰੁਪਏ ਬਣਨੇ ਸੀ ਉਹਦੇ। ਬਾਕੀ ਮੈਂ ਅਜੇ ਤੱਕ ਕਦੀ ਬਹਿਸ ਨਹੀਂ ਕੀਤੀ ਫਲ ਦੇ ਮਾਮਲੇ 'ਚ। ਨਹੀਂ ਤੂੰ ਹਾਂ, ਇਹ ਨਹੀਂ ਫਾਇਦਾ ਤੇ ਚੁੱਕੇ ਹੋਸਤੇ ਰੁਕਦਾ ਜਿਹਦੇ ਤੇ 80 ਸਲੇਟ ਤੇ ਲਿਖ ਕੇ ਲਾਇਆ ਹੁੰਦਾ 80 ਰੁਪਏ ਕਿਲੋ। ਉੱਤੇ ਨਹੀਂ ਮੈਂ ਲੈਣਾ ਵਾ। ਬਹਿਸ ਕਿੱਥੇ ਕਰਨੀ ਹੈ, ਜੋ ਉਹਨਾਂ ਨੇ ਰੇਟ ਪਹਿਲੇ ਲਿਖਿਆ ਹੁੰਦਾ ਉਹਦੀ ਬਹਿਸ ਕਰਕੇ ਚੰਡਾ ਖਾਣੀਆਂ। ਇਹਨੂੰ ਰੁਕਦਾ ਹੀ ਉੱਥੇ ਜਿਸ ਤੋਂ ਅੱਗੇ ਸਿਰਫ ਖਾਮੋਸ਼ੀ ਹੁੰਦੀ। ਨਹੀਂ ਪਹਾੜੀ ਗਰਾਊਂਡ ਵੱਡੇ ਫਲ ਵਾਲੇ ਆ, ਉਹਨੇ ਜਦੋਂ ਕੋਈ ਨਵਾਂ ਫਲ ਆਉਣਾ ਮੈਨੂੰ ਫੋਨ ਕਰਕੇ ਦੱਸਣਾ ਬੇਟਾ ਜੀ ਐਵਾਗਾਡੋ ਆ ਗਿਆ। ਨਵਾਂ ਫਲ ਕੀ ਮਤਲਬ, ਫੈਕਟਰੀ ਲਾਈ ਉਹਨਾਂ ਦੀ ਮਾਡਲ ਆਉਂਦੇ ਫਲਾਂ ਦੇ। ਐਵਾਗਾਡੋ ਟੈਪ ਆ ਗਿਆ, ਐਵਾਗਾਡੋ ਕੀਵੀ ਆ ਗਈ, ਚੈਰੀ ਆ ਗਈ, ਫਿਰ ਸਾਰੇ ਦੱਸਦਾ ਵੀ ਆ ਗਿਆ ਫਲ ਹੁਣ। ਹੋਏ ਹੋਏ ਫਿਰ ਉਸ ਹਿਸਾਬ ਨਾਲ ਚੱਲੀਦਾ, ਪੂਰੀ ਤਰਤੀਬ ਇੱਕ ਸ਼ਡਿਊਲ ਹੁੰਦਾ ਵਾ ਨਾ। ਬਹੁਤ ਬਦਲਣਾ ਪੈਣਾ, ਬਹੁਤ ਬਦਲਣਾ ਪੈਣਾ ਤੇ ਤੁਹਾਨੂੰ ਝੱਗਾ ਬਦਲਣਾ ਪੈਣਾ। ਤੈਨੂੰ ਬਦਲਣਾ ਦੇਖ ਤਾਂ ਸਹੀ, ਮੈਂ ਕਿੰਨੀ ਅੱਛੀ ਪੈਂਟ ਸ਼ਰਟ ਪਾ ਕੇ ਬਿਸਤਾ ਹੁੰਦਿਆ, ਤੂੰ ਮਾਠਾ ਝੱਗਾ ਪਾ ਕੇ ਪ੍ਰਾਊਡੀ ਹੋ ਕੇ ਓਏ ਮਾਠਾ ਨਹੀਂ ਹੈ, ਮਤਕਬਰ ਹੋ ਕੇ ਬੈਠਾ। ਯਾਰ ਸੂਟ ਬਹੁਤ ਮਹਿੰਗਾ ਵਾ ਕਿੱਥੇ, ਇਹ ਕੁਆਲਿਟੀ ਹੈ ਕੱਪੜੇ ਦੀ ਯਾਰ, ਤੈਨੂੰ ਨਹੀਂ ਪਤਾ ਯਾਰ ਕੀ ਹੋ ਗਿਆ ਇਹਦੇ ਵਿੱਚ। ਕੋਈ ਜਿਮ ਝੱਗਾ ਦੇਖਾ ਲਦਾ ਪੂਰਾ ਚਾਵਾਂ ਸੈੱਟ ਲੈਣਾ ਵੀ ਸਾਰੇ ਤੇ 6 ਕੱਪ ਸੀਗੇ ਭਾਜੀ ਕਿੱਥੇ ਆ ਉਹ ਕੱਪ ਝੱਗਾ ਕੈਮਰਾ ਉਹਦੀ ਕਾਮੇਡੀ ਵੀ ਉੱਥੇ ਚਾਵਾਂ ਦੀ ਕੱਪ ਤੇ
ਕਦੀ ਵੱਡੀ ਮਿਸਾਲ ਨਹੀਂ ਦਊਗਾ ਵੀ ਇਹੋ ਜਿਹੇ ਬੰਦੇ ਭਾਜੀ ਬੈਰੀ ਜਹਾਜ਼ ਚ ਇਦਾਂ ਇਹੋ ਜਿਹੇ ਬੰਦੇ ਐਰੋਪਲੇਨ ਦੇ ਗੇਅਰ ਵਰਗਾ ਮੂੰਹ ਆ। ਯਾਨੀ ਜੁਗਤ ਵੀ ਸਸਤੀ ਚੀਜ਼ ਦੀ ਮਾਰੂਗਾ। 30 40 50 ਵਾਲੀ ਜੁਗਤ ਵੀ ਉਹੀ ਹੁੰਦੀ ਹੈ। ਬਾਜੀ ਉਹਨੇ ਝੱਗਾ ਹੀ ਤੇਰਾ ਐਸਾ ਵੀ ਅੱਲਾ ਮਾਫੀ ਦੇ। ਉਹਨੇ ਝੱਗਾ ਹੀ ਗੱਲਾਂ ਮੰਡੀ ਵਾਲਾ ਪਾਇਆ। ਵੱਡੀ ਹੁਣ ਕਿੱਥੋਂ ਦੇ ਦਈਏ ਉਹਨੂੰ ਮਿਸਾਲ? ਜਾਂ ਤਾਂ ਮੇਰੇ ਸੂਤਰ ਮੰਡੀ ਦੇ ਇੱਥੇ ਤੱਕ ਘੱਟ ਨਾ ਹੁੰਦੀ ਹਲਕਾ ਜਿਹਾ ਮੋਬਾਈਲ ਇੱਧਰ। ਯਾਰ ਮੈਂ ਤੇਰੇ ਖਰਬੂਜੇ ਤੈਨੂੰ ਲਿਆਦਾ ਜਿਹਨੇ ਤੂੰ ਦਿੱਤੇ ਫੇਰ ਚੁੱਪ ਕਰ ਜਾਏਂਗਾ। ਨਹੀਂ ਅਸੀਂ ਕਰ ਰਹੇ ਸ਼ੋਅ ਕੰਟੀਨਿਊ, ਤੁਸੀਂ ਲੈ ਕੇ ਆਓ। ਗੱਲ ਪਤਾ ਕੀ ਤੁਸੀਂ ਖਾ ਲਿਆ, ਤੁਹਾਡੇ ਨਸੀਬ ਵਾਲਾ ਸੀ। ਇਹ ਜਿਹੜਾ ਖਰਬੂਜ਼ਾ ਹੁੰਦਾ ਜਿਹੜਾ ਮੈਂ ਦੇਖਿਆ, ਔਰ ਇੱਕ ਖਰਬੂਜ਼ਾ ਇੱਥੇ ਪਿਆ ਹੋਵੇ ਉਹਦੀ ਸਮੈਲ ਤੇ ਪੂਰੀ ਖੁੱਜ ਜਾਵੇ। ਆ 3 ਖਰਬੂਜ਼ੇ ਕੱਟਣ ਤੋਂ ਤੁਹਾਨੂੰ ਕੋਈ ਆਈ ਹੈ ਮਾੜੀ? ਕੱਟਣ ਤੋਂ ਬਾਅਦ ਵੀ ਨਹੀਂ ਆਈ। ਉਹ ਅੱਲਾ ਦੇ ਖਰਬੂਜ਼ਾ ਪਿਆ ਹੋਵੇ ਉਹ ਮੇਰੇ ਮੌਲਾ। ਇੱਕ ਝੋਈ ਹਲਕੀ ਜੀ ਅੰਦਰ ਪੰਜਾਬ ਦੀ ਬਸ। ਤੁਸੀਂ ਖੁਸ਼ਬੂ ਰਹਿਣ ਨਹੀਂ ਦਿੱਤੀ, ਤੁਸੀਂ ਪਹਿਲੇ ਖਾ ਗਏ। ਚੱਟ ਪੈਣ ਦੇ ਹਲਕਾ ਫੋਕਸ ਪੈਣ ਸੀ, ਥੋੜਾ ক্লোਜ਼ ਲੈਣਾ ਸੀ ਉਹਦਾ ਖਰਬੂਜੇ ਦਾ, ਖੁਸ਼ਬੂ ਫੇਰ ਹੀ ਆਉਣੀ ਸੀ। ਹਾਈਲਾਈਟ ਲਗਾਉਣਾ ਸੀਗਾ। ਆਂਦਾ ਹੀ ਤੇ ਦਰਾਜ਼ ਚ ਰੱਖਦੇ ਯਾਰ ਸਿੱਟਾ ਖਾਦੇ ਆ ਜਿਵੇਂ। ਸ਼ੁਕਰ ਅਲਹਮਦੁਲਿਲਾ ਯਾ ਅੱਲਾ, ਸ਼ੁਕਰ ਹੈ ਯਾ ਅੱਲਾ। ਮੈਂ ਤੇਰੀ ਕਿਹੜੀ ਨੇਮਤ ਨੂੰ ਜੁਟ ਲਾ। ਮਾਲਕਾ ਮੈਂ ਤਾਂ ਮੈਨੂੰ ਮੇਰੇ ਖਰਬੂਜੇ ਕਾਮਯਾਬ ਹੋਏ, ਦੇ ਪਲਟਣ ਫੇਰ ਹੁਣ ਐਟਮ ਬਣ ਰਹੇ ਫੇਰ। ਉਹਨਾਂ ਨੇ ਘਰ ਰਿਹਾ ਦਰਾਜ਼ ਐਪ ਚੋਂ ਕੋਏ ਸਾਜ ਜੀ ਮੇਰਾ ਮਾਲਕਾ ਮਹੀਨੇ ਲਈ ਤਿੱਤਰੀ ਪਾਲੇ ਮੇਰੇ ਉਸਤਾਦ ਹੀ ਫੇਰਦੇ ਰਹਿਣ, ਘਰ ਆਉਣੀ ਨਾ। ਨਹੀਂ ਦਰਾਜ਼ ਚ ਕਿਉਂ ਰੱਖੇ ਕਿ ਯਾਰ ਠੰਡੇ ਨਹੀਂ ਖਾਈਦੇ ਖਰਬੂਜੇ ਯਾਰ, ਇਹਨੂੰ ਕੀ ਇਹ ਤੂੰ ਦਰਾਜ਼ ਚੋਂ ਮੰਗਾਏ ਆ? ਦਰਾਜ ਉਹੀ ਤੇ ਕਹਿੰਦੇ ਉਹ ਤਾਂ ਖਰਬੂਜਾ ਫ੍ਰਿਜ ਨਹੀਂ ਰੱਖੀਦਾ, ਅੰਦਰੋਂ ਜਮ ਜਾਂਦਾ ਫਿਰ ਤੁਹਾਡੇ ਦਾਣੇ। ਯਾਰ ਮਿੱਠੇ ਉਹ ਸਹੀ ਗੱਲ ਆ। ਪਤਾ ਕੀ ਗੱਲ ਆ, ਉਹਨੇ ਰੱਖਣਾ 5-7 ਦਿਨ ਵਾਸਤੇ ਰੱਖਣਾ ਉਹਨੇ, ਹਾਂ ਜ਼ਿਆਦਾ ਦੇ ਹਨਾ? ਫ੍ਰਿਜ ਤੇ ਉਹ ਰੱਖਦਾ ਨਾ ਜਿਹਨੇ 2 ਘੰਟੇ ਬਾਅਦ ਖਾ ਲੈਣਾ। ਇਹ ਸਾਜੀ ਉਹ ਚੀਜ਼ ਨਹੀਂ ਲੈਂਦਾ ਜਿਹਦੀ ਕੋਈ ਐਕਸਪਾਇਰੀ ਹੁੰਦੀ। ਨਾ ਮੈਂ ਤਾਂ ਲੈ ਵੀ 3 ਕਿ 3.5 ਕਿਲੋ ਸਟ੍ਰਾਬੇਰੀ ਲੈ ਕੇ ਉੱਪਰ ਵਾਲੇ ਖਾਣੇ ਰੱਖੀ, ਛਾਪਰ ਬਣਾ ਕੇ ਪੀਣੇ ਦਾ ਗਲਾਸ ਬਣਦਾ। ਉਹ ਤਕਰੀਬਨ 7 ਛਾਪਰ ਰਹਿ ਗਏ ਨਵੇਂ ਤੋਂ। ਉਹ ਮਟਨ ਦਾ ਤੇ ਦੱਸ ਜਿਹੜੇ ਉਹ ਤਾਂ ਪਿਆ ਅਲਹਮਦੁਲਿਲਾ। ਉਹ ਪਿਛਲੀ ਵੱਡੀ ਈਦ ਦਾ ਵਿਆਹ ਵਾ, ਹੁਣ ਵੱਡੀ ਈਦ ਆਉਣ ਵਾਲੀ ਆ। ਬੱਕਰੇ ਨੇ ਢੁੱਡ ਮਾਰਿਆ, ਘਰ ਆ ਕਹਿੰਦਾ ਮੈਨੂੰ ਮਟਨ ਪਿਆ। ਅੱਲਾ ਦੇ ਹੁਕਮ ਨਾਲ ਕਹਿਣ ਡਿਆ ਵਾ। ਕੀ ਮੈਂ ਇੱਥੇ ਤੂੰ ਵੀ ਆਪਣੀ ਫ੍ਰਿਜ ਦੀਆਂ ਤਸਵੀਰਾਂ ਮੰਗਾ ਲੈ, ਮੈਂ ਵੀ ਮੰਗਾ ਲੈਂਦਾ। ਹੁਣੀ ਦੱਸੀ ਮੰਗਾਵਾਂ। ਗੰਦਿਆ ਨਾ ਹੋ ਗਏ ਸਾਨੂੰ ਬੜ ਇੱਕ ਬੱਕਰੀ ਦਾ ਬੱਚਾ ਘਰ ਰੱਖਿਆ ਤੇ ਬਾਹਰ ਕਹਿ ਦਿਆ ਸਾਡੇ ਘਰੋਂ ਮਟਨ ਨਹੀਂ ਮੁੱਕਦਾ। ਔਰ ਮੈਂ ਵੀ ਤੁਹਾਨੂੰ ਦੱਸਾਂ ਸੱਚ, ਮੈਂ ਤੇ ਭਾਈ ਬਾਵਰ ਜਾ ਕੇ 25-30 ਹਜ਼ਾਰ ਰੁਪਏ ਦਾ ਲੀਲਾ ਲੈ ਕੇ ਆਈਦਾ ਵਾ। ਓਏ ਯਾਰ ਤੂੰ ਹਿਸਾਬ ਨਾਲ 25-30 ਹਜ਼ਾਰ ਦਾ ਲੈ ਲਾ, ਕੀ ਲੱਭਦਾ? ਹੁਣ ਗੱਲ ਸੁਣੋ, ਉਹ ਇਹਨੇ ਹੱਥ ਲਾ ਕੇ ਕੋਮੀ ਦਾ ਹੱਥ ਲਵਾ ਕੇ ਅੰਮੀ ਦਾ ਹੱਥ ਲਵਾ ਕੇ ਮਦਰਸੇ ਦੇ ਆਈਦਾ ਵਾ। ਹਾਂ ਚੰਗਾ ਕਰਦੇ ਹੋ ਭਾਈ। ਅੰਮੀ ਜੀ ਹੱਥ ਵੀ ਇੰਜ ਲਾਉਂਦੇ ਥੱਲੇ ਹੋ ਕੇ। ਇਹਨਾਂ ਨੇ ਵਾ ਬੱਕਰਾ ਤੇ ਯਾਰ ਸਾਲਨ ਥੋੜਾ ਜਿਹਾ ਪਕਾ ਲੈਣਾ ਗੋਸ਼ਤ ਦਾ, ਇੱਕ ਬੋਟੀ ਧਾਗੇ ਨਾਲ ਬਾਹਰ ਟੰਗਦੇ ਕਿ ਲੋਕਾਂ ਨੂੰ ਪਤਾ ਚੱਲੇ ਅਸੀਂ ਪਕਾਇਆ। ਓਏ ਆਦਰ ਨਹੀਂ ਲਵਾਜ਼ਮਾਤ ਪੂਰੇ ਕਰਦਾ ਸਾਰੇ, ਲੇਕਿਨ ਥੋੜ ਦਿਲੀ ਨਾ। ਬੱਕਰਾ ਵੀ 25,000 ਵਾਲਾ ਲਿਆਉਣਾ, ਫਲ ਵੀ ਮਾੜਾ ਲੈਣਾ, ਕਰਦਾ ਸਾਰਾ ਕੁਝ ਆ, ਲੇਕਿਨ ਥੋੜ ਦਿਲੀਏ ਨਾ, ਖੁੱਲ ਕੇ ਨਹੀਂ ਕਿ ਚੀਜ਼ ਆਵੇ ਪਤਾ ਲੱਗੂ ਉਹ ਯਾਰ ਕੀ ਬਾਤ। ਕਰਨਾ ਸਾਰਾ ਕੁਝ ਆ, ਸਦਕਾ ਜ਼ਕਾਤ ਵੀ ਦਿੰਦਾ, 50 ਰੁਪਏ ਦੇ ਕਾਵਾਂ ਨੂੰ ਰੋਜ਼ 2 ਬੋਟੀਆਂ ਵੀ ਪਾਉਣੀਆਂ ਨੇ। ਠੀਕ ਹੈ, ਯਾਨੀ ਸਾਰਾ ਕੁਝ ਕਰਦਾ ਵਾ, ਲੇਕਿਨ ਕਰਦਾ ਮਾੜੇ ਦਿਲ ਦੇ ਨਾਲ, ਥੋੜ ਪੂੰਜੀਆਂ। ਯਾਰ ਜੇ ਤੇਰਾ ਦਿਲ ਕੀਤਾ ਕਿ ਤੇ ਉਹ ਫਿਰ ਇਦਾਂ ਦੇ ਸ਼ੋਅ 'ਚ ਬਹਿ ਕੇ ਨਾ ਉਹਦੀਆਂ ਦਲੀਲਾਂ ਦੇਣ ਲੱਗ ਪੈਂਦਾ, ਕਿਉਂਕਿ ਕਰਦਾ ਜੂਆ ਤੇ ਉਹਦੀਆਂ ਦਲੀਲਾਂ ਦੇਈ ਜਾਂਦਾ। ਇਹ ਦਾ ਟ੍ਰਿਕ ਆ ਜਿਹੜਾ ਮੈਂ ਕਰਨਾ ਚਾਹੁੰਦਾ ਵਾ। ਉਹ ਤਾਂ ਮੈਂ ਵੀ ਕਰਦਾ, ਕਸਮਾਂ ਵੀ ਖਾ ਜੂਗਾ ਮੈਂ ਕਰਦਾ। ਸਾਰੇ ਲੋਕੀ ਬੱਕਰੇ ਲਿਆਉਂਦੇ ਨਾ ਮਿੱਠੇ। ਯਾਰ ਮੈਂ ਜੇ ਯਾਰ 25,000 ਰੁਪਏ ਦਾ ਬੱਕਰਾ, ਯਕੀਨ ਕਰ, ਬੱਕਰਾ ਹੁੰਦਾ ਹੀ ਨਹੀਂ 25,000। ਉਹ ਸਦਕਾ ਦੀ 40,000 ਤੋਂ ਸ਼ੁਰੂ ਹੁੰਦਾ ਵਾ। ਜੀ ਮੈਂ ਉਹੀ ਗੱਲ ਕਹਿੰਦਾ, ਲੋਕੀ ਬੱਕਰੇ ਲਿਆਉਂਦੇ ਆ, ਯਕੀਨ ਕਰ ਪਤਾ ਲੱਗਦਾ ਘਰ ਮੋਰੇ ਖਲੋਤੇ ਯਾਰ ਤੂੰ ਸਦਕਾ ਵੀ ਦਿੱਤਾ, ਸਦਕਾ ਕਿਸੇ ਦੇ ਮੂੰਹ 'ਚ ਤੇ ਪੈਣਾ ਨਾ। ਹਾਂ ਸਦਕਾ ਤੂੰ ਕਿਸੇ ਦੇ ਮੂੰਹ 'ਚ ਤੇ ਸਦਕਾ ਪੈਣਾ ਕਿ ਨਹੀਂ ਪੈਣਾ, ਕਿ ਸਦਕਾ ਸਿੱਟ ਦੇਈਦਾ ਵਾ। ਉਸਤਾਦ ਜੀ ਜਿਹੜਾ ਪੂਰੀ ਗੱਲ 25-30 ਹਜ਼ਾਰ ਦਾ ਬੱਕਰਾ ਐਡਾ ਕਾ ਜਾਂਦਾ ਵਾ। ਓਏ ਏਡਾ ਨਹੀਂ ਸਾਜੀ ਨੇ ਘਰ ਮੋਰੇ ਬੰਨਿਆ, ਸਪੀਡ ਬ੍ਰੇਕਰ ਪਿੱਛੇ ਲੁਕਿਆ ਸੀ। ਉਹ ਚੂਚੀਆਂ ਤੋਂ ਡਰਦਾ। ਉੱਤੋਂ ਅਗਲੀ ਗੱਲ ਸੁਣ, ਅਗਲੀ ਵੱਡੀਆਂ ਗੱਲਾਂ ਨੇ, ਅੰਮੀ ਦਾ ਹੱਥ ਲਵਾ ਕੇ ਏਦਾਂ ਕਰੀਦਾ। ਲਓ ਜੀ ਦੱਸ ਉਹ ਸਾਰੇ ਬਰਾਬਰ ਇਕੁਅਲੀ ਹੈਗੇ ਉਸਤਾਦ ਜੀ। ਮੈਂ ਤਾਂ 1.5 ਘੰਟੇ ਚੁੜ ਜਾਂਦਾ, 7-7 ਵਜੇ ਤੱਕ ਲੱਗੇ ਰਹਿੰਦੇ ਆ। ਤੇ ਉਹਨਾਂ ਨੂੰ ਤਰੀਕਾ ਦੱਸਣਾ ਉਹ 1.5 ਘੰਟੇ ਬਹਿਣ ਦਾ। ਆਹ ਬੜੇ ਤੇਜ਼ ਆ, ਆ ਇਹ ਬਾਤ ਇਹ ਬੜੇ ਤੇਜ਼ ਆ। ਤੂੰ ਉਦਾਂ ਦਾ ਅੱਧਾ ਘੰਟਾ ਪਾ ਦੇ ਬਸ। ਮੈਂ ਇਸ ਲਈ ਸ਼ੋਅ ਹੀ ਹੋਇਆ ਵਾ। ਸਮੇਂ ਏਦਾਂ ਦਾ ਖੁਦਾ ਦੀ ਕਸਮ, ਜਿਵੇਂ ਨਾ ਬੰਦਾ ਸਵੇਰੇ ਨਹੀਂ ਕਰਾਉਂਦਾ, ਆ ਕੇ ਬਹਿੰਦਾ ਬੰਦਾ ਬਿਸਮਿਲ੍ਲਾ ਰੋਏ ਲਾ, ਪਾਣੀ ਤਰੋਕ ਵੀ ਬਾਹਰ, ਪਾਣੀ ਤਰੋਕ ਦੁਕਾਨ ਆ ਚੁੱਕ ਇਧਰ ਤਾਂ ਚੁੱਕ ਇੱਥੇ ਜਾਲਾ ਇਧਰ ਗਾਹ ਕੌਣ ਵਾਲੇ ਇਹ ਟੈਪ ਦੁਕਾਨ ਪੂਰੀ ਇੰਜ ਕਰਕੇ ਦੁਕਾਨ ਕੁਆਲੀ ਵੀ ਰਹੀ ਹੁੰਦੀ ਆ ਪਿੱਛੇ ਕੁਆਲੀ ਰਹੀ ਯਾਨੀ ਇਬਤਦਾ ਸ਼ੁਰੂ ਕੀਤੀ ਦੀ ਪੂਰਾ ਦੁਕਾਨ ਖੋਲੀ, ਸ਼ਟਰ ਚੁੱਕਿਆ ਹੁੰਦਾ ਤਾਂ ਮੇਰੀ ਤਾਂ ਹੁਣ ਪਿੱਛੇ ਪੀਦਾ ਤੂੰ ਤਰੀਰ ਲੋਈ ਜਾਂਦੇ। ਨਹੀਂ ਉਹਦੀ ਨਾਲ ਕਿਹੜਾ ਮਨਾ ਕਰਤਾ, ਕਹਿੰਦਾ ਯਾਰ ਮੈਂ ਲਾਈਵ ਨਹੀਂ ਆਉਂਦਾ। ਠੀਕ ਆ ਹਾਂ, ਬਾਕੀ ਹਰ ਬੰਦੇ ਦਾ ਨਾਰਾ ਬਣਾਇਆ, ਹਰ ਬੰਦੇ ਦਾ ਨਾਰਾ ਬਣਾਇਆ। ਹੁਣ ਇਹਦੇ ਕੋਲ ਗਾਹਕ ਵੀ ਇਹੋ ਜਿਹੇ ਆ ਰਹੇ, ਯਾਰਾ 2 ਕਿਲੋ ਚੀਨੀ ਤੇ ਧਾਰ ਦੇ ਤੇ ਕਰ ਲਾਂਗੇ। ਬਲ ਤੈਨੂੰ ਲੱਗਦਾ ਇਹਦੀ ਸਮਝ ਚ ਗੱਲ ਆਈ ਹੈ? ਉਹਨੂੰ ਪੁਆਇੰਟ ਉਹ ਫੜਿਆ ਹੀ ਨਹੀਂ, ਫੜਿਆ ਹੀ ਨਹੀਂ, ਉਧਰ ਨੂੰ ਆਇਆ ਹੀ ਨਹੀਂ। ਫਾਈਨਲ ਮੈਂ ਤੁਹਾਨੂੰ ਦੱਸ ਦਿੱਤਾ ਕਿ ਸਾਰਾ ਕੁਝ ਕਰਦਾ ਵਾ, ਲੇਕਿਨ ਮਰਿਆਂ ਸਮਝ ਆ ਰਹੀ ਕਿ ਥੋੜੇ ਪੈਸੇ ਲੱਗਣ। ਉਹ ਹਿਸਾਬ ਆ ਵੀ ਇੱਕ ਬੰਦਾ ਮੈਨੂੰ ਮਾੜਾ ਮਿਲਿਆ,
ਉਹਨੇ ਕਿਹਾ ਭਾਜੀ ਮੈਨੂੰ 100 ਰੁਪਇਆ ਚਾਹੀਦਾ, ਮੈਂ ਰੋਟੀ ਖਾਣੀ। ਉਹਨੂੰ ਮੈਂ 20 ਰੁਪਏ ਦੇ ਕੇ ਤੇ ਆ ਕੇ ਚੱਕਵਾ ਸਦਕਾ ਜ਼ਕਾਤ ਕਰੀਦੀ ਹੈ। ਉਹ ਹਿਸਾਬ ਆ ਕਿ ਕਸਮ ਵੀ ਖਾ ਜਾਵਾਂ ਕਿ ਮੈਂ ਸਦਕਾ ਦਿੱਤਾ ਵਾ ਜਾਂ ਜ਼ਕਾਤ ਜਾਂ ਕਿਸੇ ਦੀ ਮਦਦ ਕੀਤੀ, ਉਹਦਾ ਬਣੇ ਵੀ ਕੁਛ ਨਾ, ਇੰਜ ਕਰਦਾ ਵਾ। ਔਰ ਸਭ ਤੋਂ ਵੱਡਾ ਗੇੜਾ ਆਪਣੇ ਘਰਦਿਆਂ ਨਾਲ ਕਰ ਰਿਹਾ, ਆਪਣੇ ਬੱਚਿਆਂ ਨਾਲ, ਬੀਵੀ ਨਾਲ ਕਰ ਰਿਹਾ। ਤਾਂ ਜੀ ਮੈਂ ਤੁਹਾਨੂੰ ਇਹ ਸੀ ਗੱਲ ਦੱਸਾਂ, ਬੱਚਿਆਂ ਨੂੰ ਲੈ ਕੇ ਜਾਂਦਾ ਪਾਰਕ ਚ, ਉੱਥੇ ਜੂਸ ਦੇ 2 ਗਲਾਸ ਲੈ, ਨਹੀਂ ਮੈਂ ਦੱਸਦਾ ਨਹੀਂ ਉਹਨੂੰ ਦੱਸਣ ਦੇ ਉਹਨੂੰ। ਹਾਂ 2 ਗਲਾਸ ਲੈ ਗਏ ਤੇ ਉਹ ਹੁਣ ਭਰਜਾਈ ਕਹਿੰਦੀ ਕਿ ਤੁਸੀਂ ਨਹੀਂ ਆਪਣਾ ਲੈਣਾ, ਨਹੀਂ ਤੁਸੀਂ ਪੀਓ। ਹਾਂ। ਤੇ ਅੱਧਾ ਮੁੰਡੇ ਕੋਲੋਂ ਵੀ ਪੀ ਜਾਣਾ ਤੇ ਅੱਧਾ ਭਰਜਾਈ ਕੋਲੋਂ। ਹਾਂ ਮੈਂ ਤਾਂ ਦੱਸਿਆ ਨਾ, ਹੁਣ ਇਹਨੂੰ ਪੁੱਛਣਾ ਕਹੂਗਾ ਮੈਂ ਲੈ ਕੇ ਜਾਣਾ, ਸ਼ੁਕਰ ਅਲਹਮਦੁਲਿਲਾ ਉਹਨਾਂ ਨੂੰ ਖਵਾਈ ਪਿਆਈਦਾ, ਲੇਕਿਨ ਅਗਲੀ ਗੇਮ ਚੈੱਕ ਕਰ ਕਿਹੜੀ ਹੈ। ਹੁਣ ਪਾਰਕ ਚ ਤੇ ਉਹਨੂੰ ਕਿਹੜਾ ਦੇ ਰਿਹਾ, ਉਹਨੂੰ ਨਹੀਂ ਪਤਾ ਵੀ ਤੇਰੇ ਅੰਦਰ ਤਾਂ ਕੀ ਕਰਾਂਗੇ। ਸ਼ੁਗਲ ਸੁਣੋ ਪਾਰਕ ਚ ਲੈ ਕੇ ਜਾਏਗਾ ਤਾਂ ਜੀ ਚਨੇ ਲੈ ਲੇਗਾ ਭੁੱਜੇ 30-40 ਦੇ ਟਾਂਗਰੀ ਨਾਲ ਟਾਂਗਰੀ ਲੈ ਲੂਗਾ, ਇਹ ਤਾਂ ਟਾਂਗਰੀ ਵੀ ਪੁੱਜੇ ਤੇ ਆਪਣੇ ਮੂੰਹ ਦੱਸ ਇੱਕ ਵਾਰੀ ਨਾ 2 ਜੂਸ ਲਾਏ, ਇੱਕ ਮੈਂ ਉਹਨੂੰ ਫੜਾਤਾ, ਇੱਕ ਬੇਗਮ ਨੂੰ ਫੜਾਤਾ, ਤੇ ਇਹ ਕਿਨੇ ਉਹਨੂੰ ਫੜਾਤਾ, ਕਿਨੇ ਇਹਨੂੰ ਫੜਾਤਾ। ਮੈਨੂੰ ਕਹਿੰਦੀ ਤੁਸੀਂ ਨਹੀਂ ਪੀਣਾ, ਮੈਂ ਕਿਹਾ ਨਹੀਂ ਯਾਰ ਤੁਸੀਂ ਪੀ ਲਓ, मैं तो देख के खुश हो जाएगा। तो मेरी बेगम कह रही आओ देखो पापा कितने अच्छे हैं, हमारा कितना ख्याल रखते हैं, आप आधा गिलास पापा को दो, मैंने कहा आधा उनको पी लिया, आधा बेगम ने कहा चलो कोई नहीं मैं ही पीना, तो मेरा पूरा हो गया। ਹਾਂ ਦੇਖ ਕੈਸੀ ਗੱਲ ਹੈ ਯਾਰ, ਗਲਾਸ ਹੋਰ ਨਹੀਂ। ਉਹਨਾਂ ਨੂੰ ਅੱਧਾ ਦੇ ਰਿਹਾ ਪੂਰਾ ਪੀ। तो देख रहा सी गिलास भी लाया। ਓਏ ਹੁਣ ਇਹ ਵੀ ਤੇ ਦੇਖ ਲਾ, ਹੁਣ ਕਸਮ ਖਾਨ ਜੋਗਾ ਤੇ ਹੋ ਗਿਆ ਨਾ ਕਿ ਮੈਂ ਬੱਚਿਆਂ ਨੂੰ ਲੈ ਗਿਆ, ਮੈਂ ਉਹਨਾਂ ਨੂੰ ਜੂਸ ਪਿਆਇਆ, ਲੇਕਿਨ ਕਿੱਦਾਂ ਪਿਆਇਆ ਅਸਲ ਹਿੱਡਣ ਇਹ ਗੇਮ ਆ। ਫਲ ਖਾਣਾ ਵਾ ਕਿਹੜਾ ਖਾਣਾ, ਹਿੱਡਣ ਇਹ ਗੇਮ ਆ। ਸਦਕਾ ਜ਼ਕਾਤ ਦੇਣਾ ਕਿੱਦਾਂ ਦੇਣਾ, ਕਿੰਨੀ ਦੇਣਾ, ਅਸਲ ਹਿੱਡਣ ਉਹ ਗੇਮ ਆ। ਨਹੀਂ। ਉਤਲਾ ਕਵਰ ਬਹੁਤ ਅੱਛਾ ਰੱਖਿਆ ਕਿ ਮੈਂ ਸਾਰਾ ਕੁਝ ਕਰਦਾ, ਕਸਮਾਂ ਵੀ ਖਾ ਜਾਂਦਾ। ਓਏ ਵੱਡਾ ਦਿਲ, ਦਿਲ ਵੱਡਾ ਕਰ ਦਿਲ। ਓ ਯਾਰ ਇਹ ਕਿਹੜੀ ਪਲੈਨਿੰਗ ਆ। ਹੁਣ ਮਸਾਲਾ 버ਗਰ ਖਾਣ ਗਏ ਆ ਸ਼ੇਖ ਦੇ, ਇਹ 3 버ਗਰ ਪਏ ਆ, ਮੈਂ ਕਿਹਾ ਯਾਰ ਮੈਂ 버ਗਰ ਨਹੀਂ ਖਾਣਾ ਯਾਰ ਦੇਰ ਫਿਰ ਨਾ। ਮੈਂ ਤੁਹਾਨੂੰ ਰਫੀ ਸਾਹਿਬ ਦਾ ਵਾਕਿਆ ਸੁਣਾਉਣਾ ਕਿ ਉਹਨਾਂ ਇੱਕ ਬੰਦਾ ਕਹਿ ਰਿਹਾ ਯਾਰ ਉਹ ਪਤਾ ਕੀ ਕਰਦੇ ਸੀ, ਉਹਨਾਂ ਕੋਲ ਕਿਸੇ ਨੇ ਪੈਸੇ ਮੰਗ ਲੈਣੇ ਨਾ, ਰਫੀ ਸਾਹਿਬ ਮੁਹੰਮਦ ਰਫੀ ਸਾਹਿਬ ਦੇ ਗੁਲੂਕਾਰ ਸੀ, ਉਹਨਾਂ ਨੇ ਜੇਬ 'ਚ ਹੱਥ ਪਾਉਣਾ ਤੇ ਇੰਜ ਕੱਢਣੇ, ਜਿੰਨੇ ਆ ਗਏ ਉਹਨਾਂ ਨੇ ਦੇ ਦੇਣੇ। ਉਹਨਾਂ ਦੀ ਆਦਤ ਸੀ, ਯਾਨੀ ਜੇਬ 'ਚ ਹੱਥ ਪਾਇਆ ਨਾ ਤੇ ਜਿੰਨੇ ਆ ਗਏ ਹੱਥ 'ਚ ਉਹਨਾਂ ਨੇ ਦੇ ਦੇਣੇ। एक मिसाल है। तो किसी ने पूछा कि रफी साहब आप इस तरह क्यों पैसे देते, आप थोड़ा देख लिया करें। कहते यार मुझे वो नहीं देख के देता तो मैं क्यों देख के। रफी साहब ने कहा, उन्हें कहा तुसी गिन के दे दिया करो, कहता मैंने वो नहीं गिन के दिंदा। क्या हुआ? ਉਹ ਮੈਨੂੰ ਕਦੀ ਗਿਣ ਕੇ ਨਹੀਂ ਦਿੰਦਾ, ਉਦਾਂ ਹੀ ਦੇਈ ਜਾ ਰਿਹਾ ਤੇ ਮੈਂ ਵੀ ਉਦਾਂ ਹੀ ਦੇਈ ਜਾਣਾ। ਜਦੋਂ ਵਿਹਲੇ ਹੁੰਦੇ ਮੈਨੂੰ ਉਹ ਹੋਰ ਪਾ ਦਿੰਦਾ ਵਿੱਚ। ਤੇ ਕੈਸੀ ਗੱਲਬਾਤ ਆ ਹਿਸਾਬ ਦਾ। ਐਂਡ ਆਫ ਦਾ ਡੇ ਤੇ ਹੁਣ ਇਹ ਗੱਲ ਆ ਨਾ, ਹੁਣ ਇਹਨੇ ਅਗਰ ਕਿਸੇ ਨੂੰ ਕੋਈ ਮੰਗ ਲਵੇ ਤੇ ਯਾਰ ਹੁਜਤ ਜੀ ਜਦੋਂ ਦੁਨੀਆ ਤੋਂ ਜਾਵਾਂਗਾ ਨਾ ਇੱਥੇ ਜੰਮੇ ਗਫੀਰ ਦੇਖਿਓ, ਤੁਹਾਨੂੰ ਲੋਕੀ ਧਾਹਾਂ ਮਾਰ ਕੇ ਕਹਿਣਗੇ ਯਾਰ ਇਹੋ ਜਿਹੇ ਬੰਦੇ ਨੂੰ ਚਾਹੀਦਾ ਮਾਸ਼ਾਅੱਲਾ, ਹੁਣ ਜਿੱਥੇ ਖਾਣ ਜਾਵੇ ਤੂੰ ਟਿਪ ਦੇ ਕੇ ਆਵੇ 100-200 ਰੁਪਏ ਦਈ ਦੀ ਵੀ 700 ਰੁਪਏ ਬਿੱਲ ਬਣਿਆ ਵਾਪਸ ਨਾ ਲਵੇ। ਇਦਾਂ ਹੀ ਹੁੰਦਾ ਹੁਣ ਉਹਦੇ ਕੋਲ 300 ਵਾਪਸ ਲੈ ਕੇ 20 ਰੁਪਏ ਨੂੰ ਟਿਪ ਫੜਾ ਦਿਆ। ਔਰ ਬੇਸ਼ਰਮ ਆਦਮੀ, ਔਰ ਉਹਦੇ ਕੋਲ ਉਹਦੀ ਅੱਖ 'ਚ ਅੱਖ ਪਾ ਕੇ ਵੀ ਬੈਠਾ ਰਹਿੰਦਾ, ਸ਼ਰਮਾਉਂਦਾ ਹੀ ਨਹੀਂ 20 ਰੁਪਏ ਦੇ ਕੇ ਵੀ ਉਹਨੂੰ ਵੇਟਰ ਨੇ। ਯਾਰ ਮੇਜ਼ੋ 3 ਕੱਪ ਖਾਦੇ ਆਈਸਕ੍ਰੀਮ ਤੋਂ ਯਾਰ, ਵੀ 3 ਕੱਪ ਕਿੰਨੇ ਦੇ ਬਣੇ ਯਾਰ, ਉਹਨੇ 170 ਰੁਪਏ ਲੈ ਕੇ ਮੈਂ ਕਿਹਾ ਰੱਖ ਲਓ ਬੇਟਾ ਕੋਈ ਬਾਤ। ਹੁਣ ਕੀ ਕਰਾਂ, ਉਹਦਾ ਅਕਾਊਂਟ ਖਲਾ ਦਵਾਂ, ਟ੍ਰਾਂਸਫਰ ਕਰ ਦਿਆ ਕਰਾਂ, ਕੀ ਕਰਦਾ ਮੈਂ ਦੱਸ ਦੇ। ਇਹਨੇ ਕਿ ਉਹਦੀ 3 ਕੱਪਾਂ ਦੀ ਕੀ ਕਰਦਾ ਜੀ, ਅੰਮੀ ਕੋ ਜਾਂਦਾ ਭੱਜ ਕੇ ਰਿਸ਼ਤੀ ਲੈ ਕੇ ਆਉਂਦਾ। ਯਾਰ ਤੂੰ ਫੰਬਲ ਕੋਈ ਆ ਰਿਹਾ, ਅਸੀਂ ਮੰਨਦੇ ਪਏ ਠੀਕ ਆ, ਅਸੀਂ ਤੇ ਵੈਸੇ ਸ਼ੁਗਰ ਲੱਗਿਆ ਕਿਉਂਕਿ ਤੂੰ ਟੈਨਸ਼ਨ 'ਚ ਆ ਗਿਆ। ਹਾਂ ਵੀ 3 ਕੱਪਾਂ ਦੀ ਕਿੰਨੀ ਗੁਣ ਚਿਪ ਦੇ ਦਿੰਦਾ ਉਹਨੂੰ ਯਾਰ। ਜੀ ਮੈਂ 40 ਦਾ ਸੁਪਰ ਬਿਸਕੁਟ ਲਿਆ ਸੀਗਾ, 500 ਦਿੱਤਾ, ਮੈਂ ਬਗਾਨ ਲਿਆ, ਮੈਂ ਕਿਹਾ ਰੱਖ ਲੈ, ਦਿਲ ਬਣਾ ਲਓ ਫੌਰ। ਦੱਸਿਆ ਨਹੀਂ ਦਿਲ ਜਿਓ ਕਾਲੂ ਤਾਜਰ।